ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਹ ਤੁਹਾਡੀ ਹੋਸਟ ਆ ਨੀਲਮ ਕੌਰ ਤੇ ਮੈਂ ਟੀਵੀ ਫਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 28 ਅਗਸਤ 2024 13 ਭਾਦੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਔਰ ਜਿਹੜਾ ਆਪਾਂ ਕੱਲ ਪ੍ਰੋਗਰਾਮ ਮਿਸ ਕੀਤਾ ਉਸ ਦੀ ਆਪਾਂ ਮਾਫੀ ਚਾਹੁੰਦੇ ਹਾਂ। ਸੋ ਜਿਸ ਤਰ੍ਹਾਂ ਕਿ ਆਪਾਂ ਹਮੇਸ਼ਾ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਪਾਂਸਰਸ਼ਿਪ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਲਏ ਤੋਂ ਸਰਦਾਰ ਸਤਨਾਮ ਸਿੰਘ ਤੇ ਬੀਬੀ ਜਗਦੀਸ਼ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਤੇ ਜੋ ਆਪਣਾ ਖਾਲਿਸਤਾਨ ਦੇ ਘਰ ਦੀ ਪ੍ਰਾਪਤੀ ਦੀ ਜਿਹੜੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਨਾਮ ਸਿੰਘ ਤੇ ਬੀਬੀ ਜਗਦੀਸ਼ ਕੌਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਵਾਲੇ ਨਾਲ ਕਿ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਧੱਕੇਸ਼ਾਹੀ ਵਾਲੇ ਜਿਹੜੇ ਵਰਤਾਰੇ ਤੇ ਹੁਣ ਖੁੱਲ੍ਹ ਕੇ ਆਵਾਜ਼ਾਂ ਉੱਠ ਰਹੀਆਂ ਨੇ। ਬੰਗਲਾਦੇਸ਼, ਨੇਪਾਲ ਤੇ ਸ਼੍ਰੀਲੰਕਾ ਦੇ 5 ਐਕਸਪਰਟਸ ਨੇ ਇੱਕ ਖੁੱਲ੍ਹਾ ਬਿਆਨ ਜਾਰੀ ਕਰਕੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਗੁਆਂਢੀ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਬੰਦ ਕਰੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਕੱਲ੍ਹ ਦਾ ਪ੍ਰੋਗਰਾਮ ਆਪਣੀ ਯੰਗਰ ਬ੍ਰਿਗੇਡ ਦੇ ਹਵਾਲੇ ਕੀਤਾ ਸੀ ਕਿਉਂਕਿ ਬਹੁਤ ਵਾਰ ਸਾਡੇ ਵੀਰ ਭੈਣਾਂ ਇਹ ਕਹਿਣਗੇ ਵੀ ਕਿ ਕੋਈ ਨਾ ਕੋਈ ਜਿਹੜਾ ਬੈਕਅਪ ਵੀ ਤਿਆਰ ਹੋਣਾ ਚਾਹੀਦਾ ਹੈ ਜਾਂ ਅੱਗੋਂ ਜਿਨ੍ਹਾਂ ਨੇ ਇਸ ਪਿੱਠੂ ਨੂੰ ਚੁੱਕਣਾ ਹੈ। ਪਿੱਠੂ ਤਾਂ ਬੰਨਿਆ ਹੀ ਜਾਂਦਾ ਵੈਸੇ ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸੁਖਵਿੰਦਰ ਸਿੰਘ, ਅਮਰਵੀਰ ਸਿੰਘ ਉਹਨਾਂ ਦੀ ਜੋੜੀ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਔਰ ਅਸੀਂ ਸਮਝਦੇ ਹਾਂ ਵੀ ਇਵੇਂ ਹੀ ਜਿਉਂ-ਜਿਉਂ ਐਕਸਪੋਜ਼ਰ ਹੋਏਗਾ ਸੋ ਉਹਨਾਂ ਦੇ ਲਈ ਵੀ ਜਿਹੜਾ ਹੈ ਇਹ ਇੱਕ ਸਿੱਖਣ ਦੀ ਪ੍ਰੋਸੈਸ ਹੈ। ਪਰ ਇਸ ਦੇ ਉੱਤੇ ਸਾਨੂੰ ਇਹ ਵੀ ਲੱਗਦਾ ਹੈ ਕਿ ਭਾਈ ਅੱਗੋਂ ਵੀ ਜਦੋਂ ਯੰਗਰ ਜਨਰੇਸ਼ਨ ਇਸ ਨੂੰ ਟੇਕ ਓਵਰ ਕਰਦੀ ਹੈ ਤੇ ਇਹ ਕੰਟੀਨਿਊਟੀ ਆਫ ਦਾ ਪ੍ਰੋਸੈਸ ਵੀ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਇਹਦੇ ਨਾਲ ਸਾਨੂੰ ਵੀ ਥੋੜ੍ਹੀ ਜਿਹੀ ਰਾਹਤ ਹੁੰਦੀ ਹੈ ਕਿ ਜਦੋਂ ਅਸੀਂ ਖਾਸ ਤੌਰ ਤੇ ਟਰੈਵਲ ਕਰਦੇ ਹਾਂ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਹੋ ਸਕਦਾ ਥੋੜ੍ਹਾ ਬਹੁਤ ਲੌਂਗ ਜਰਨੀ ਵੀ ਹੋਏ ਸੋ ਉਸ ਹਾਲਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇਹ ਨਹੀਂ ਲੱਗੇਗਾ ਕਿ ਸੱਚੋ ਸੱਚ ਜਿਹੜਾ ਹੈ ਉਹਨੂੰ ਮਿਸ ਕਰ ਰਹੇ ਨੇ। ਹਾਲਾਂ ਸਾਡੀ ਕੋਸ਼ਿਸ਼ ਹੁੰਦੀ ਹੈ ਮੈਕਸਿਮਮ ਕਿ ਵੀ ਅਸੀਂ ਖੁਦ ਇਸ ਮੌਕੇ ਦੇ ਉੱਤੇ ਹੋਈਏ। ਅੱਜ ਦੇ ਪ੍ਰੋਗਰਾਮ ਨੂੰ ਜਿਸ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ ਹੈ ਇਹ ਇੱਕ ਬਹੁਤ ਹੀ ਪਿਆਰਾ ਪਰਿਵਾਰ ਹੈ। ਸਰਦਾਰ ਸਤਨਾਮ ਸਿੰਘ ਭੈਣ ਜੀ, ਜਗਦੀਸ਼ ਕੌਰ ਮਾਤਾ ਜੀ ਔਰ ਉਹਨਾਂ ਦੇ ਸਪੁੱਤਰ ਜਿਹੜੇ ਡਾਕਟਰ ਨੇ ਔਰ ਇਹ ਇੰਨਾ ਪਿਆਰ ਕਰਦੇ ਨੇ ਔਰ ਸਾਡੇ ਸੱਚੋ ਸੱਚ ਦੇ ਨਾਲ ਇੰਨਾ ਜੁੜੇ ਹੋਏ ਨੇ ਰੈਗੂਲਰਲੀ ਕੋਈ ਪ੍ਰੋਗਰਾਮ ਮਿਸ ਨਹੀਂ ਕਰਦੇ। ਔਰ ਜਦੋਂ ਅਸੀਂ ਬੇਕਰਸਫੀਲਡ ਗਏ ਕੁਛ ਅਰਸਾ ਪਹਿਲਾਂ ਸੋ ਬੇਕਰਸਫੀਲਡ ਵੀ ਜਿਵੇਂ ਮਾਤਾ ਜੀ ਨੇ ਅਸੀਸ ਦਿੱਤੀ ਔਰ ਮਿਲੇ ਔਰ ਇਹ ਪਰਿਵਾਰ ਕਿਉਂਕਿ ਜਿਨ੍ਹਾਂ ਦਾ ਸਬੰਧ ਪਿੱਛੋਂ ਸਾਡੇ ਸੰਘਰਸ਼ ਦੇ ਨਾਲ ਔਰ ਖ਼ਾਸ ਤੌਰ 'ਤੇ ਉਹ ਪਵਿੱਤਰ ਰੂਹਾਂ ਜਿਵੇਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ
ਉਹਨਾਂ ਨਾਲ ਪਰਿਵਾਰਕ ਸਾਂਝਾਂ ਰਹੀਆਂ ਹੋਣ, ਉਹ ਤਾਂ ਜੱਥੇ ਪਹਿਰ ਇਹੀ ਲੋਚਦੇ ਨੇ, ਇਹੀ ਅਰਦਾਸ ਕਰਦੇ ਨੇ ਕਿ ਸਤਿਗੁਰੂ ਕੌਮ ਨੂੰ ਦਰ ਕਰ ਬਖਸ਼ਣ। ਸੋ ਜਿਵੇਂ ਉਹਨਾਂ ਨੇ ਉਦੋਂ ਵੀ ਮਾਤਾ ਜੀ ਨੇ ਦੱਸਿਆ, ਜਦੋਂ ਡਾਕਟਰ ਸਾਹਿਬ ਮਿਲੇ ਸਪੈਸ਼ਲੀ ਡਰਾਈਵ ਕਰਕੇ ਬੇਕਰਸਫੀਲਡ ਤੋਂ LA ਆਏ, ਔਰ ਉਹਨਾਂ ਨੇ ਬਹੁਤ ਸਾਰੀਆਂ ਪਿਕਚਰਸ ਵੀ ਜਿਹੜੀਆਂ ਬਚਪਨ ਦੇ ਵਿੱਚ ਜਦੋਂ ਇਹ ਸੰਤ ਜਰਨੈਲ ਸਿੰਘ ਹੋਰਾਂ ਦੇ ਸਪੁੱਤਰ ਇੰਦਰਜੀਤ ਸਿੰਘ ਨਾਲ ਖੇਡਦੇ ਰਹੇ ਔਰ ਪਰਿਵਾਰ ਦੇ ਨਾਲ ਪਿਕਚਰਸ, ਸੋ ਖਾਸ ਤੌਰ 'ਤੇ ਬੀਬੀ ਪ੍ਰੀਤਮ ਕੌਰ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਿੰਘਣੀ ਸਾਹਿਬਾਂ ਸਨ, ਉਹਨਾਂ ਦੇ ਨਾਲ ਵੀ ਮਾਤਾ ਜੀ ਜਗਦੀਸ਼ ਕੌਰ ਹੋਰਾਂ ਦਾ ਖਾਸ ਮੇਲ ਜੋਲ ਰਿਹਾ। ਸੋ ਅਸੀਂ ਹਮੇਸ਼ਾ ਹੀ ਜਦੋਂ ਇਸ ਕਿਸਮ ਦੇ ਪਰਿਵਾਰ ਮਿਲਦੇ ਨੇ ਫਿਰ ਦੁੱਗਣੀ ਖੁਸ਼ੀ ਹੁੰਦੀ ਹੈ ਕਿ ਜਿੱਥੇ ਇੱਕ ਲੈਗੇਸੀ ਜਿਵੇਂ ਉਹਨਾਂ ਦੇ ਸਪੁੱਤਰ ਨੇ ਡਾਕਟਰ ਸਾਹਿਬ, ਉਹਨਾਂ ਨੇ ਵੀ ਜਿਹੜੀ ਆ ਉਨੀ ਕਮਿਟਮੈਂਟ ਔਰ ਉਸ ਕਿਸਮ ਦਾ ਹੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਉੱਥੇ ਸਾਨੂੰ ਵੀ ਹੁੰਦਾ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਸਾਥੋਂ ਪਹਿਲਾਂ ਵਾਪਰੀਆਂ ਨੇ ਉਹ ਵੀ ਸਾਡੇ ਲਈ ਇੱਕ ਸਿੱਖਿਆ ਵਾਂਗ ਹੁੰਦੀਆਂ ਨੇ। ਸੋ ਅਸੀਂ ਸਰ ਸਤਨਾਮ ਸਿੰਘ ਜੀ, ਮਾਤਾ ਜਗਦੀਸ਼ ਕੌਰ ਔਰ ਸਮੁੱਚੇ ਪਰਿਵਾਰ ਦਾ ਬਹੁਤ ਧੰਨਵਾਦ ਕਰਦੇ। ਗੱਲਾਂ ਅਸੀਂ ਜਿਹੜੇ ਅੱਜ ਦੇ ਵਿਸ਼ੇ ਵੀ ਨੇ ਉਸ ਤੋਂ ਜਦੋਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਇਸ ਦੌਰ ਦੇ ਵਿੱਚ ਵਰ੍ਹਾ 2023 ਤੋਂ 2024 ਤੱਕ ਖਾਲਿਸਤਾਨ ਲਹਿਰ ਦੇ ਹਵਾਲੇ ਨਾਲ ਦੋ ਵੱਡੀਆਂ ਡਿਵੈਲਪਮੈਂਟਸ ਹੈ, ਉਹਨਾਂ ਨੂੰ ਕੈਟੇਗਰਾਈਜ਼ ਕਰਨਾ ਹੋਏ। ਇੱਕ, ਜਦੋਂ ਵੀ ਅਸੀਂ ਕਿਸੇ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਸਾਡਾ ਇਹ ਕਹਿਣਾ ਹੁੰਦਾ ਹੈ ਕਿ ਐਨਮੀ ਆਇਡੈਂਟੀਫਾਈ ਹੋਏ। ਦੂਸਰਾ ਕਿ ਭਾਈ ਅਸੀਂ ਜਿਹੜਾ ਆਪਣੇ ਕੇਸ ਨੂੰ ਕਿਵੇਂ ਦੁਨੀਆ ਦੇ ਸਾਹਮਣੇ ਰੱਖੀਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਡਾ ਦੁਖਾਂਤ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਸ਼ੁਰੂ ਹੋ ਗਿਆ ਸੀ। ਬਿਲਕੁਲ, ਕ੍ਰਿਮੀਨਲ ਟ੍ਰਾਈਬ ਦਾ ਐਲਾਨਿਆ ਜਾਣਾ, ਸੰਵਿਧਾਨਕ ਤੌਰ ਦੇ ਉੱਤੇ ਈਵਨ ਸਿੱਖਾਂ ਦੀ ਅੱਡ ਪਛਾਣ ਵੀ ਨਾ ਮੰਨਣਾ, ਔਰ ਜਦੋਂ ਸੰਵਿਧਾਨ ਲਾਗੂ ਕੀਤਾ ਜਾਂਦਾ ਹੈ ਸਿੱਖ ਇਹਨੂੰ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 50ਵੇਂ 60ਵੇਂ 'ਚ 50s ਦੇ ਵਿੱਚ ਔਰ ਅਰਲੀ 60s 'ਚ ਜਦੋਂ ਅਜੇ ਡਿਜੀਟਲ ਜਾਂ ਇਲੈਕਟ੍ਰੋਨਿਕ ਮੀਡੀਆ TV ਨਹੀਂ ਸੀ ਆਇਆ, ਦਿੱਲੀ ਦੇ ਵਿੱਚ ਮਾਸਟਰ ਤਾਰਾ ਸਿੰਘ ਜਦੋਂ ਵੀ ਕਦੇ ਉਹ ਕਾਲ ਦਿੰਦੇ ਸੀ ਕਿ ਭਾਈ ਪ੍ਰੋਟੈਸਟ ਕਰ ਰਹੇ, ਲੱਖਾਂ ਸੇ ਇਕੱਠੇ ਹੋ ਜਾਂਦੇ ਸੀ। ਔਰ ਉਹਦੀ ਕਵਰੇਜ ਉਸ ਜ਼ਮਾਨੇ ਦੇ ਨਿਊਯਾਰਕ ਟਾਈਮਸ ਜਾਂ LA ਟਾਈਮ ਜਾਂ ਸ਼ਿਕਾਗੋ ਟਾਈਮ ਅਖਬਾਰਾਂ 'ਚ ਹੁੰਦੀ ਸੀ, ਪ੍ਰਿੰਟ ਮੀਡੀਆ 'ਚ। ਨਹੀਂ ਹੈ ਕਿ ਵੀ ਸਿੱਖ ਇਸ਼ੂ ਨੂੰ ਜਿਹੜਾ ਪਜ਼ੀਰਾਈ ਨਹੀਂ ਸੀ ਮਿਲਦੀ, ਲੇਕਿਨ ਉਦੋਂ ਇੰਡੀਆ ਦੇ ਉੱਤੇ ਕੋਈ ਬਹੁਤਾ ਇਨਫਲੂਐਂਸ ਵੀ ਨਹੀਂ ਸੀ ਅਮਰੀਕਾ ਦਾ ਉਸ ਲੈਵਲ ਦੇ ਉੱਤੇ, ਕਿਉਂਕਿ ਬਹੁਤ ਜਲਦੀ ਬਾਅਦ ਨਹਿਰੂ ਜਿਹੜਾ ਉਹ ਜ਼ਿਆਦਾ ਭਾਵੇਂ ਉਹਨੇ ਨਾਨ ਅਲਾਈਨ ਮੂਵਮੈਂਟ ਦਾ ਰੌਲਾ ਪਾਇਆ ਹੋਇਆ ਸੀ, ਪਰ ਸੋਵੀਅਤ ਯੂਨੀਅਨ ਦੇ ਬਲਾਕ 'ਚ ਸੀ ਤੇ ਸਿੱਖ ਅਜੇ 40% ਹੀ ਉਜੜ ਕੇ ਜਿਹੜੀ ਟੋਟਲ ਸਾਡੀ ਪਾਪੂਲੇਸ਼ਨ ਦਾ ਆਏ ਸੀ, ਔਰ ਉਹ ਕੋਈ ਬਹੁਤਾ ਮੈਟਰ ਨਹੀਂ ਸੀ ਕਰਦਾ। ਹਾਲਾਂ ਨਹਿਰੂ ਨੂੰ ਇਹ ਗੱਲ ਪਰੇਸ਼ਾਨ ਕਰਦੀ ਸੀ ਕਿ ਵੀ ਦਿੱਲੀ ਦੇ ਵਿੱਚ ਜਿੱਥੇ ਕਿ ਉਹਨੇ ਆਪਣਾ ਬੜਾ ਵੱਡਾ ਇਮੇਜ ਉਹ ਵਰਲਡ ਲੀਡਰ ਦੇ ਤੌਰ ਤੇ ਪ੍ਰੋਜੈਕਟ ਕਰਨਾ ਚਾਹੁੰਦਾ ਸੀ ਕਿ ਸਿੱਖ ਜਿਹੜੇ ਨੇ ਹਰ ਚੌਥੇ ਦਿਨ ਆ ਜਾਂਦੇ ਨੇ ਇੱਥੇ ਕੋਈ ਨਾ ਕੋਈ ਪ੍ਰੋਟੈਸਟ ਕਰਨ। ਇਹੀ ਕਾਰਨ ਸੀ ਕਿ 1955 ਦੇ ਨੇੜੇ ਤੇੜੇ ਅਸੀਂ ਦੇਖਦੇ ਹਾਂ ਕਿ ਕਿਵੇਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਗਿਆ ਸੀ ਅਸ਼ਵਨੀ ਕੁਮਾਰ ਰਾਹੀਂ ਕੈਰੋਂ ਨੂੰ, ਔਰ ਦੂਸਰਾ ਜਿਹੜਾ ਹੈ ਉਹ ਸਾਰੇ ਦੇ ਵਿੱਚ ਭੀਮਚੰਦ ਸੱਚਰ ਉਸ ਦੇ ਲਈ ਜ਼ਿੰਮੇਵਾਰ ਸੀ, ਔਰ ਬਾਅਦ ਦੇ ਵਿੱਚ ਕੈਰੋਂ ਨੂੰ ਇਸੇ ਲਈ ਲਿਆਂਦਾ ਗਿਆ ਕਿ ਉਹ ਸਿੱਖਾਂ ਨੂੰ ਕੁੱਟ ਚਾੜੇ। ਦੂਸਰੇ ਪਾਸੇ 1960 ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਕਿ ਜਿਵੇਂ ਜੋ ਵਰਤਾਰਾ ਫਿਰ 90ਆਂ ਦੇ ਵਿੱਚ ਹੋਇਆ, ਇਵੇਂ ਦਿੱਲੀ ਦੇ ਵਿੱਚ ਵੀ ਜਿਹੜਾ ਨਹਿਰੂ ਵੱਲੋਂ ਇੱਕ ਸਟੇਜ ਦੇ ਉੱਤੇ ਪੂਰੇ ਗੁਰਦੁਆਰੇ ਸੀਲ ਕਰਤੇ ਗਏ ਸੀ, ਸੀਸਗੰਜ ਔਰ ਦੂਜੇ ਲਾਠੀ ਚਾਰਜ ਨਹੀਂ, ਗੋਲੀ ਵੀ ਚਲਾਈ ਗਈ ਸੀ, ਔਰ 1 ਦਰਜਨ ਦੇ ਕਰੀਬ ਸਿੱਖਾਂ ਦੀਆਂ ਬਾਡੀਜ਼ ਹੀ ਨਹੀਂ ਸੀ ਮਿਲੀਆਂ ਜਿਨ੍ਹਾਂ ਬਾਰੇ ਸੀ ਕਿ ਜਮਨਾ ਦੇ ਵਿੱਚ ਸੁੱਟਤੀਆਂ ਜਾਂ ਦੂਜੀਆਂ। ਸੋ ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਬਾਅਦ 'ਚ ਉਹਨਾਂ ਨੇ ਸਿਸਟਮੈਟਿਕਲੀ ਇਹ ਬੜੇ ਇੱਕ ਪਲਾਨਡ ਤਰੀਕੇ ਦੇ ਨਾਲ ਉਹਨਾਂ ਨੇ ਦੇਖਿਆ ਕਿ ਵੀ ਇਹ ਦਿੱਲੀ ਦੇ ਗੁਰਦੁਆਰਿਆਂ ਤੋਂ ਸ਼੍ਰੋਮਣੀ ਕਮੇਟੀ ਜਾਂ ਪੰਜਾਬ ਦੇ ਸਿੱਖਾਂ ਦਾ ਨਾਤਾ ਤੋੜੋ, ਇਹਨਾਂ ਨੂੰ ਅੱਡ-ਅੱਡ ਫੋਰਸਿਸ ਬਣਾਓ। ਔਰ ਅੱਜ ਅਸੀਂ ਦੇਖਦੇ ਹਾਂ ਕਿ 70 ਸਾਲ ਬਾਅਦ 47 ਤੋਂ ਜੇ ਅਸੀਂ 77 ਸਾਲ ਬਾਅਦ ਗੱਲ ਕਰੀਏ ਕਿ ਦਿੱਲੀ ਕਮੇਟੀ ਭਾਰਤ ਦੀ BJP ਜਾਂ RSS ਦੀ ਐਕਸਟੈਂਸ਼ਨ ਬਣ ਗਈ ਹੈ, ਔਰ ਕੋਈ ਵੀ ਜਿਹੜੀ ਦਿੱਲੀ ਵਿਰੋਧੀ ਲਾਈਨ ਹੋਏਗੀ, ਤੁਸੀਂ ਦਿੱਲੀ 'ਚ ਕੁਝ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਵੱਡੀ ਰੁਕਾਵਟ ਜਿਹੜੀ ਹੈ ਉਹ ਦਿੱਲੀ ਵਾਲੇ ਨੇ। ਔਰ ਹੁਣ ਤਾਂ ਉਹਨਾਂ ਨੇ ਤੁਹਾਡਾ ਪੰਜਾਬ ਤੋਂ ਦਿੱਲੀ ਤੱਕ ਪਹੁੰਚਦੇ ਅੱਗੇ ਤਾਂ ਹਰਿਆਣੇ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਕੋਲ ਸੀ, ਔਰ ਅਕਾਲੀ ਦਲ ਜਿਹੜਾ ਲੀਡ ਕਰਦਾ ਸੀ ਐਜੀਟੇਸ਼ਨ ਉਹ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਕੋਲ ਸੀ। ਹੁਣ ਤਾਂ ਉਹਨਾਂ ਨੇ ਤੁਹਾਡਾ ਉੱਥੇ ਹੀ ਰਾਹ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ। ਆ ਕਿੰਨੀ ਦੇਰ ਤੋਂ ਕਿਸਾਨ ਸੰਗਠਨ ਬੈਠੇ ਨੇ, ਹਾਈ ਕੋਰਟ ਨੇ ਕਹਿ ਦਿੱਤਾ ਕਿ ਭਾਈ ਤੁਸੀਂ ਕਿਵੇਂ ਰਸਤਾ ਬੰਦ ਕਰ ਸਕਦੇ ਹੋ। ਸੁਪਰੀਮ ਕੋਰਟ ਨੇ ਕਿਹਾ ਨਹੀਂ ਕਮੇਟੀ ਬਣਾ ਦਿਓ, ਅੱਜ ਬਣਾ ਦਿਓ, ਕੱਲ ਬਣਾ ਦਿਓ।
ਔਰ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਇਹ ਕਿਵੇਂ ਇਹਨਾਂ ਨੇ ਵਿਉਂਤਬੱਧ ਤਰੀਕੇ ਦੇ ਨਾਲ ਸਿੱਖਾਂ ਦੀ ਆਵਾਜ਼ ਨੂੰ ਕੁਚਲਿਆ। ਔਰ 84 ਜਦੋਂ ਇਹਨਾਂ ਨੇ ਟੋਟਲ ਵਾਰ ਸਾਡੇ ਤੇ ਭਰਪਾ ਕੀਤੀ, ਉਸ ਤੋਂ ਬਾਅਦ ਕਿਵੇਂ ਇੰਟਰਨੈਸ਼ਨਲੀ ਉਹਨਾਂ ਨੇ ਸਿੱਖ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਲਈ ਏਅਰ ਇੰਡੀਆ ਵਰਗਾ ਘਿਨਾਉਣਾ ਕਾਂਡ ਕਰਵਾਇਆ। ਇਹ ਚੰਗੀ ਗੱਲ ਹੈ ਕਿ ਹੁਣ ਜਦੋਂ ਈਵਨ ਸਿੱਖ ਐਮਪੀ ਜਾਂ ਦੂਜੇ ਪੈਟੀਸ਼ਨ ਕਰ ਰਹੇ ਨੇ ਕਿ ਉਹਦੀ ਵੀ ਪੜਤਾਲ ਕਰੋ। ਤੇ ਇਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵਰਲਡ ਕੈਨਵਸ ਦੇ ਉੱਤੇ ਚੇਂਜ ਹੋਇਆ ਵਰਤਾਰਾ ਹੈ ਜੀ, ਕਿ ਇੱਕ ਪਾਸੇ ਵਰਾ 2023 ਤੋਂ 24 ਤੱਕ ਪਹੁੰਚਦੇ ਆ ਭਾਰਤ ਸਿੱਧਾ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ, ਜਿਸ ਦੇ ਲਈ ਟਰਮ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਂ ਟਰਾਂਸਨੈਸ਼ਨਲ ਜਿਹੜਾ ਟੈਰਰਿਜ਼ਮ ਇਸ ਨੂੰ ਜੇ ਕਿਹਾ ਜਾਏ ਸਟੇਟ ਟੈਰਰਿਜ਼ਮ। ਔਰ ਉਹਦੇ 'ਚ ਜ਼ਾਹਰ ਹੈ ਕਿ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ, 3 ਮਹੀਨੇ ਬਾਅਦ ਜਸਟਿਨ ਟਰੂਡੋ ਦੀ ਐਕੂਜ਼ੇਸ਼ਨ, ਔਰ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ ਫਾਇਲ ਹੋਣਾ, ਔਰ ਉਸ ਦੀ ਲਗਾਤਾਰਤਾ ਅਗੇਨ ਅਸੀਂ ਦੇਖ ਰਹੇ ਹਾਂ। ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਕੈਨੇਡਾ ਦੇ ਵਿੱਚ ਅਜੇ ਵੀ ਇਹਨਾਂ ਦਾ ਕੰਮ ਜਾਰੀ ਹੈ ਔਰ ਡਿਊਟੀ ਟੂ ਵਾਰ ਨੋਟਿਸ ਦਿੱਤੇ ਜਾ ਰਹੇ ਨੇ। ਪਰ ਇਸ ਸਾਰੇ ਪੀਰੀਅਡ 'ਚ ਜਿੱਥੇ ਇੱਕ ਭਾਰਤ ਦਾ ਇਮੇਜ ਜਿਹੜਾ ਆਪਣੇ ਆਪ ਨੂੰ ਜਮਹੂਰੀਅਤ ਦੇ ਖਾਤੇ ਦੇ ਵਿੱਚ ਰੱਖ ਕੇ ਦੁਨੀਆ ਦੇ ਵਿੱਚ ਆਪਣਾ ਸੌਦਾ ਵੇਚਦਾ ਸੀ, ਉਸ ਦਾ ਰੁਤਬਾ ਵੀ ਜੋ ਕੁਛ ਮੋਸਾਦ ਇਜ਼ਰਾਈਲ ਦੀ ਜਾਂ KGB ਸੋਵੀਅਤ ਯੂਨੀਅਨ ਦੀ ਕਰਦੀ ਸੀ, ਉਸ ਖਾਤੇ ਦੇ ਵਿੱਚ ਭਾਰਤ ਆ ਗਿਆ। ਸੋ ਹੁਣ ਇਹ ਕੋਈ ਔਰ ਫਰੈਂਡਲੀ ਕੰਟਰੀ ਦੇ ਵਿੱਚ ਜਿੱਥੇ ਉਹਨੇ ਮੁਲਕ ਦੀ ਸੋਵਰਨਿਟੀ ਵੀ ਵਾਇਓਲੇਟ ਕੀਤੀ, ਇੰਟਰਨੈਸ਼ਨਲ ਲਾਅ ਵੀ ਵਾਇਓਲੇਟ ਕੀਤਾ, ਔਰ ਜਿਹੜਾ ਫਰੈਂਡਸ਼ਿਪ ਦੇ ਨਾਲ ਥੱਲੇ ਬਣਿਆ ਟਰਸਟ ਹੈ ਉਹਨੂੰ ਵੀ ਵਾਇਓਲੇਟ ਕੀਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹਨਾਂ 77 ਵਰਿਆਂ ਦੇ ਵਿੱਚ ਭਾਰਤ ਨੇ ਆਪਣੇ ਗੁਆਂਢੀ ਮੁਲਕਾਂ ਨੂੰ, ਭਾਵੇਂ ਪਾਕਿਸਤਾਨ ਦੇ ਨਾਲ ਤਾਂ ਸਿੱਧਾ ਉਹਨੂੰ ਕ੍ਰਸ਼ ਕਰਨ ਦੇ ਲਈ ਜੰਗਾਂ ਦੀ ਲਾਈਨ ਵੀ ਲਈ ਗਈ, ਸ੍ਰੀਲੰਕਾ ਦੇ ਵਿੱਚ ਕਿਵੇਂ ਇੰਟਰਫੀਅਰ ਕੀਤਾ, ਲਿਟੇ ਨੂੰ ਖੜਾ ਕੀਤਾ, ਲਿਬਰੇਸ਼ਨ ਟਾਈਗਰਸ ਆਫ ਤਾਵੇਲ ਆਲਮ ਉਹਨਾਂ ਨੂੰ ਟ੍ਰੇਨਡ ਕੀਤਾ, ਪ੍ਰਭਾਕਰਨ ਕਿਵੇਂ ਇਹਨਾਂ ਦਾ ਆਊਟਫਿਟ ਸੀ, ਜੇ ਉਹਨਾਂ ਨੇ ਰੈਜ਼ਿਸਟ ਜੈਵਰਧਨੇ ਸ੍ਰੀਲੰਕਾ ਦਾ ਪ੍ਰੈਜ਼ੀਡੈਂਟ ਸੀ ਉਹਨੂੰ ਕਿਵੇਂ ਬੈਂਡ ਕਰਨ ਤੇ ਮਜਬੂਰ ਕੀਤਾ, ਜਦੋਂ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਫਿਰ ਕਿਵੇਂ ਇਹਨਾਂ ਦੇ ਲਿਟੇ ਦੇ ਤਾਮਿਲਾ ਰਾਹੀਂ ਉੱਥੇ ਦਹਿਸ਼ਤਗਰਦੀ ਫੈਲਾਈ, ਕਿਵੇਂ ਜਿਹੜੇ ਸੁਸਾਈਡ ਬੰਬਰ ਨੇ ਇਹ ਕੋਈ ਇਸਲਾਮਿਕ ਜਾਂ ਦੂਜੇ ਨਾਲ ਜੁੜੇ ਹੋਏ ਤਾਂ ਬਾਅਦ 'ਚ ਜਿਹੜੇ ਨੇ ਆਏ ਨੇ, ਸਭ ਤੋਂ ਪਹਿਲਾਂ ਇਹ ਐਜ਼ ਏ ਵੈਪਨ ਇਹਨਾਂ ਹਿੰਦੂ ਤਾਮਿਲਾਂ ਤੋਂ ਯੂਜ਼ ਕਰਵਾਇਆ ਗਿਆ ਸ੍ਰੀਲੰਕਾ ਦੇ ਵਿੱਚ, ਜਿੱਥੇ ਉਹ ਕੋਲੰਬੋ ਤੋਂ ਲੈ ਕੇ ਹਰ ਪਾਸੇ ਜਿਹੜੇ ਨੇ, ਔਰ ਵਿਮਨ ਬੰਬਰ ਵੀ 14 16 ਸਾਲ ਦੀਆਂ ਬੱਚੀਆਂ ਨੂੰ ਯੂਜ਼ ਕੀਤਾ ਗਿਆ। ਇਹ ਭਾਰਤੀ ਏਜੰਸੀ ਰਾਹ ਦੀ ਕਾਢ ਸੀ ਜਿਸ ਕਿਸਮ ਦੀ ਦਹਿਸ਼ਤਗਰਦੀ ਹੁਣ ਜੋ ਆ ਬਲੋਚਿਸਤਾਨ 'ਚ 2-3 ਦਿਨ ਪਹਿਲਾਂ ਹੋਇਆ, ਇਹ ਬਿਲਕੁਲ ਰਾਹ ਮੋਨੀਟਰਡ ਔਰ ਦੂਸਰਾ ਜਿਵੇਂ ਸ੍ਰੀਲੰਕਾ 'ਚ ਕੀਤਾ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇ ਨੇਪਾਲ ਨੇ ਥੋੜਾ ਬਹੁਤ, ਨੇਪਾਲ ਦੇ ਕਿੰਗ ਨੇ ਹਿੱਲਣ ਦੀ ਇੱਧਰ ਉੱਧਰ ਕੋਸ਼ਿਸ਼ ਕੀਤੀ ਇਹਨਾਂ ਤੋਂ, ਤੇ ਇਹਨਾਂ ਨੇ ਇੱਕ ਆਪਰੇਸ਼ਨ ਕਰਕੇ ਸਾਰਾ ਟੱਬਰ ਹੀ ਜਿਹੜਾ ਉਹਨਾਂ ਦੇ ਇੱਕ ਟੱਬਰ ਦੇ ਜੀ ਤੋਂ ਮਰਵਾਤਾ, ਕਿਨੇ 16 ਕਿ 18 ਬੰਦੇ ਖਤਮ ਕਰਤੇ। ਫਿਰ ਨੇਪਾਲ ਨੇ ਜਦੋਂ ਅਰਥਕੁਏਕ ਆਇਆ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੰਡੀਪੈਂਡੈਂਟ ਲਾਈਨ ਲੈਣੀ ਚਾਹੀ, ਕਿਉਂਕਿ ਉੱਥੇ ਕਮਿਊਨਿਸਟਾਂ ਦੀ ਜਿਹੜੇ ਫਾਈਟ ਕਰ ਰਹੇ ਸੀ ਪਹਿਲਾਂ ਕਿੰਗ ਦੇ ਖਿਲਾਫ, ਉਹਨਾਂ ਦੀ ਹਕੂਮਤ ਬਣੀ ਤੇ ਇਹਨਾਂ ਨੇ ਉਹਨਾਂ ਦਾ ਬਲੌਕੇਡ ਕੀਤਾ। ਮਾਲਦੀਵਜ਼ ਦੇ ਮਾਮਲੇ ਦੇ ਵਿੱਚ 2017-18 ਜਿਹੜਾ ਡੋਕਲਾਮ ਦਾ ਇਸ਼ੂ ਜਿਹੜਾ ਕੋਈ ਨਾਨ ਇਸ਼ੂ ਸੀ, ਪਰ ਇਹਨਾਂ ਨੇ ਉਹਨਾਂ ਦੇ ਸਿਰ ਮੜਿਆ। ਔਰ ਬੰਗਲਾਦੇਸ਼ ਦੇ ਮਾਮਲੇ 'ਚ ਤਾਂ ਅਸੀਂ ਕਿਉਂਕਿ ਜ਼ਿਕਰ ਕਰਦੇ ਹਾਂ ਕਿ ਵੀ ਕਿਵੇਂ ਉਹਨਾਂ ਨੇ ਕ੍ਰੀਏਟ ਤਾਂ ਕੀਤਾ ਇੰਡੀਆ ਨੇ, ਉਹਨਾਂ ਨੇ ਮੁਕਤੀ ਵਾਹਿਨੀ ਵੀ ਉਹਨਾਂ ਦੀ, ਫੌਜ ਵੀ ਉਹਨਾਂ ਦੀ। ਫਿਰ ਜੇ ਮੁਜੀਬੁਰ ਰਹਿਮਾਨ ਨੂੰ ਆਪਣੀ ਮਰਜ਼ੀ ਨਾਲ ਚਲਾਇਆ ਤੇ ਬੰਗਾਲੀਆਂ ਨੇ ਉਹ ਸਾਰਾ ਟੱਬਰ ਉਡਾ ਦਿੱਤਾ ਕਿ ਭਾਈ ਇਹ ਤਾਂ ਇੰਡੀਆ ਦੇ ਦਾ ਇੱਕ ਸੂਬਾ ਬਣ ਗਿਆ। ਔਰ ਇਹ ਸਾਰੇ ਪੀਰੀਅਡ 'ਚ ਹੁਣ ਜਿਵੇਂ ਇਹਨਾਂ ਨੇ ਉਸ ਸ਼ੇਖ ਹਸੀਨਾ ਨੂੰ ਇੱਕ ਤਾਨਾਸ਼ਾਹ ਵਾਂਗ ਉਹਨੂੰ ਤਾਂ ਉਹਦਾ ਤਾਂ ਚਿਹਰਾ ਹੀ ਰੱਖਿਆ, ਉਹਦੇ ਥੱਲੇ ਉਹਨਾਂ ਨੇ ਕਿਵੇਂ ਬੰਗਲਾਦੇਸ਼ ਦੇ ਪਾਣੀਆਂ 'ਤੇ ਕੰਟਰੋਲ ਕੀਤਾ, ਉਹਨਾਂ ਦੀ ਟੈਰੀਟਰੀ ਨੂੰ ਯੂਜ਼ ਕੀਤਾ, ਨਾਰਥ ਈਸਟ ਦੀਆਂ 7 ਸਟੇਟਾਂ ਤੱਕ ਜਾਣ ਲਈ ਵਪਾਰ ਨੂੰ ਪੁਸ਼ ਕੀਤਾ, ਔਰ ਇਵੈਂਚੁਅਲੀ ਉਹ ਬਿਲਕੁਲ ਇੱਕ ਟਿਟੂਲਰ ਹੈਡ ਵਾਂਗ ਸੀ। ਇਹਨਾਂ ਦੀਆਂ ਰਾਹ ਦੀਆਂ ਜਿਹੜੀਆਂ ਨੇ ਸਾਰੀਆਂ ਏਜੰਸੀਆਂ ਦੇ ਬੰਦੇ, ਉਹ ਉਹਨਾਂ ਦੀ ਫੌਜ, ਜੁਡੀਸ਼ਰੀ ਸਾਰੇ 'ਚ ਆਏ ਹੋਏ ਸੀ। ਹੁਣ ਇਹ ਜਦੋਂ ਬੰਗਲਾਦੇਸ਼ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਸਟੂਡੈਂਟ ਨਿਕਲੇ, ਕੂ ਹੋਇਆ ਜਿਹੜਾ ਬਿਲਕੁਲ ਲੋਕਾਂ ਦੀ ਮੂਵਮੈਂਟ ਸੀ, ਔਰ ਇੰਡੀਆ ਬਿਲਕੁਲ ਬੰਗਲਾਦੇਸ਼ ਤੋਂ ਬਾਹਰ ਹੋਇਆ, ਤਾਂ ਉਦੋਂ ਈਵਨ ਅਮਰੀਕਾ ਨੇ ਵੀ, ਹੁਣ ਅਮਰੀਕਾ ਵੀ ਇਸ ਮੁੱਦੇ ਦੇ ਉੱਤੇ ਆਪਣਾ ਇੰਡੀਪੈਂਡੈਂਟ ਲਾਈਨ ਲੈ ਰਿਹਾ,
ਪਰ ਮੈਂ ਇਹ ਦੇਖਦਾ ਵੀ ਇੱਕ ਹੁੰਦੀ ਹੈ ਸਟੇਜ ਜਦੋਂ ਕਿ ਬਹੁਤ ਸਾਰੇ ਜਿਹੜੇ ਜ਼ਬਰ ਦਾ ਸ਼ਿਕਾਰ ਹੁੰਦੇ ਨੇ, ਜ਼ਬਰ ਜਾਂ ਡਰ ਜਾਂ ਖੌਫ ਜਿਹੜਾ ਹੈ ਇਹ ਇੱਕ ਸਿਨਰਜੈਸਿਕ ਇਫੈਕਟ ਹੁੰਦਾ ਉਹਦਾ। ਜਦੋਂ ਇੱਕ ਡਰਦਾ ਹੈ, ਜਿਵੇਂ ਜਦੋਂ ਕਲਾਸ ਦੇ ਵਿੱਚ ਇੱਕ ਕਿਸੇ ਨੂੰ ਖੜੇ ਕਰਕੇ ਟੀਚਰ ਜਿਹੜਾ ਚਪੇੜ ਮਾਰਦਾ ਸੀ ਤਾਂ ਬਾਕੀ ਸਾਰੇ ਚੁੱਪ ਹੋ ਕੇ ਬੈਠ ਜਾਂਦੇ ਸੀ, ਸਹਿਮ ਜਾਂਦੇ ਸੀ, ਮਤਲਬ ਹੀ ਇਹ ਹੁੰਦਾ ਫੀਅਰ ਫੈਕਟਰ ਦਾ। ਇਸੇ ਤਰ੍ਹਾਂ ਜਦੋਂ ਇੰਡੀਆ ਇਸ ਕਿਸਮ ਦਾ ਬੌਸਿਜ਼ਮ ਜਾਂ ਬੁਲਿੰਗ ਔਰ ਦੂਸਰੇ ਕਰ ਰਿਹਾ ਸੀ, ਔਰ ਉਹਨੇ ਈਵਨ ਸਾਰਕ ਵਰਗੀ ਜਿਹੜੀ ਆਰਗੇਨਾਈਜੇਸ਼ਨ ਜਿਹੜੀ ਕਿ ਏਸ਼ੀਆਨ ਜਾਂ ਯੂਰਪੀਅਨ ਯੂਨੀਅਨ ਜਾਂ ਦੂਜੇ ਮਾਡਲ ਤੇ 8 ਜਿਹੜੇ ਇਹ ਮੁਲਕ ਨੇ ਸਾਊਥ ਏਸ਼ੀਆ ਦੇ, ਉਹਦੇ 'ਚ ਇੰਡੀਆ ਦੇ ਕੋਲ ਇੱਕ ਓਪਰਚੁਨਿਟੀ ਸੀ, ਪਰ ਉਹਨੇ ਕਿਵੇਂ ਇਸ ਮਾਮਲੇ ਨੂੰ ਵੀ ਜਿਹੜਾ ਬਿਲਕੁਲ ਚਲਦੇ ਮੁਹਿੰਮ ਨੂੰ ਵੀ ਤੋੜ ਦਿੱਤਾ। ਔਰ ਜਦੋਂ ਪਾਕਿਸਤਾਨ ਦੇ ਕੋਲ ਵਾਰੀ ਆਈ ਰੋਟੇਸ਼ਨ ਵਾਈਜ਼, ਔਰ ਭਾਰਤ ਨੇ ਕਿਵੇਂ ਬੁਰੀ ਕੀਤਾ ਇਸ ਸਾਰੇ ਨੂੰ ਕਿ ਸਾਰਕ ਦਾ ਵੀ ਭੋਗ ਪਾਤਾ। ਪਰ ਹੁਣ ਜਦੋਂ ਕਿ ਇਸ ਸਾਰੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਇੰਡੀਆ ਐਕਸਪੋਜ਼ ਹੋਇਆ, ਬੰਗਲਾਦੇਸ਼ ਦੇ ਮੁੱਦੇ ਤੇ ਐਕਸਪੋਜ਼ ਹੋਇਆ, ਤੇ ਹੁਣ ਜਿਹੜੇ ਗਵਾਂਢੀ ਮੁਲਕਾਂ ਨੇ ਜਿਨ੍ਹਾਂ ਨੇ ਸਫਰ ਕੀਤਾ ਇਸ ਇੰਡੀਅਨ ਹੈਜੇਮਨੀ ਨੂੰ, ਭਾਰਤੀ ਗਲਬੇ ਨੂੰ, ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਔਰ ਅੱਜ ਟੈਲੀਗ੍ਰਾਫ ਦੀ ਔਰ ਬਾਅਦ ਦੇ ਵਿੱਚ ਮੈਂ ਦੇਖਿਆ ਈਵਨ ਪ੍ਰਿੰਟ ਔਰ ਦੂਜੇ ਹਾਲਾਂ ਮੁਖਤਾਰਾ ਇੰਡੀਅਨ ਮੀਡੀਆ ਇਹਨੂੰ ਖਬਰ ਨੂੰ ਖਾ ਗਿਆ। ਲੇਕਿਨ ਇਹ ਇੱਕ ਓਪਨ ਲੈਟਰ ਜਿਸ ਦਾ ਹੈਡਲਾਈਨ ਟੈਲੀਗ੍ਰਾਫ ਨੇ ਦਿੱਤਾ ਹੈ, ਐਕਸਪਰਟਸ ਫਰੋਮ 3 nations urge India to refrain from interfering in their domestic politics of their countries। ਕਿ ਵੀ 3 ਮੁਲਕਾਂ ਦੇ 5 ਐਕਸਪਰਟਸ ਨੇ ਅੱਜ ਖੁੱਲ੍ਹਾ ਇੱਕ ਪੱਤਰ ਲਿਖਿਆ ਔਰ ਇੰਡੀਆ ਨੂੰ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਉਹ ਉਹਨਾਂ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਉਹਨਾਂ ਦੇ ਮੁਲਕਾਂ ਦੇ ਦਖਲ ਅੰਦਾਜ਼ੀ ਨਾ ਕਰਨ। ਔਰ ਇਸ ਓਪਨ ਲੈਟਰ ਦੇ ਉੱਤੇ ਜਿਹੜੇ 5 ਐਕਸਪਰਟਸ ਦੇ ਸਾਈਨ ਨੇ, ਉਹਨਾਂ ਦੇ ਵਿੱਚ ਫਿਰਦੌਸ ਆਜ਼ਮ ਹੈ, ਇੰਗਲਿਸ਼ ਪ੍ਰੋਫੈਸਰ ਤੇ ਮੈਂਬਰ ਆਫ ਨਾਰੀ ਪੋਖੋ, ਇਹ ਫੈਮਿਨਿਸਟ ਆਰਗੇਨਾਈਜੇਸ਼ਨ ਹੈ। ਫਿਰ ਮਨਜ਼ੂਰ ਹਸਨ ਇਸ ਸੈਂਟਰ ਫਾਰ ਪੀਸ ਐਂਡ ਜਸਟਿਸ ਨੇ ਐਟ BRAC ਬ੍ਰੈਕ ਯੂਨੀਵਰਸਿਟੀ ਇਨ ਬੰਗਲਾਦੇਸ਼, ਇਹ 2 ਬੰਗਲਾਦੇਸ਼ ਦੇ ਨੇ। 2 ਨੇਪਾਲ ਦੇ ਕਨਕ ਮਨੀ ਦੀਕਸ਼ਤ, ਇਹ ਫਾਊਂਡਿੰਗ ਐਡੀਟਰ ਹੈ ਹਿਮਲ ਸਾਊਥ ਏਸ਼ੀਅਨ ਦਾ ਪਬਲੀਕੇਸ਼ਨ ਦਾ। ਤੇ ਸੁਸ਼ੀਲ ਪਿਆਕੁਰਲ, ਇਹ ਵੀ ਨੇਪਾਲ ਦਾ ਫਾਰਮਰ ਕਮਿਸ਼ਨਰ ਹੈ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇਪਾਲ ਦਾ। ਔਰ ਸ੍ਰੀਲੰਕਾ ਦਾ ਪ੍ਰੋਮੀਨੈਂਟ ਜਰਨਲਿਸਟ ਹੈ ਲਕਸ਼ਮਣ ਗੁਨੇਸੇਕਾਰਾ। ਹੁਣ ਇਹਨਾਂ ਨੇ ਇਹ ਖੁੱਲ੍ਹਾ ਲੈਟਰ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਵੀ ਭਾਰਤ ਨੇ ਪਿਛਲੇ ਪੀਰੀਅਡ ਦੇ ਵਿੱਚ ਮੁਲਕਾਂ ਦੇ ਵਿੱਚ ਇੰਟਰਫੇਰੈਂਸ ਬਹੁਤ ਜ਼ਿਆਦਾ ਕੀਤੀ ਔਰ ਉਹਨਾਂ ਦਾ ਹੀ ਨਤੀਜਾ ਹੈ ਕਿ ਵੀ ਇਹ ਜਿਹੜਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕਈ ਦਹਾਕਿਆਂ ਤੋਂ ਨਵੀਂ ਦਿੱਲੀ ਦੇ ਇੰਟਰਵੈਂਸ਼ਨ ਉਹ ਸਿਆਸੀ ਹੋਏ, ਬਿਊਰੋਕਰੈਟਿਕ ਹੋਏ, ਇੰਟੈਲੀਜੈਂਸ ਆਪਰੇਟਿਵ ਹੋਣ, ਕੋਲੰਬੋ, ਢਾਕਾ ਔਰ ਕਾਠਮੰਡੂ 'ਚ, ਇਹ 3 ਹੀ ਮੁਲਕਾਂ ਦੀਆਂ ਰਾਜਧਾਨੀਆਂ ਨੇ। ਔਰ ਇਸ ਸਾਰੇ ਨੇ ਇਹਨਾਂ ਮੁਲਕਾਂ ਦੇ ਵਿੱਚ ਅਨਐਂਡਿੰਗ ਪੋਲੀਟੀਕਲ ਅਨਸਟੇਬਿਲਿਟੀ in our countries and has empowered autocratic regimes। ਕਿ ਭਾਰਤ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅਨਸਟੇਬਿਲਿਟੀ ਪੈਦਾ ਕੀਤੀ ਮੁਲਕਾਂ 'ਚ ਔਰ ਤਾਨਾਸ਼ਾਹ ਕਿਸਮ ਦੇ ਲੋਕ ਜਿਹੜੇ ਨੇ ਉਹ ਥੋਪੇ ਜਿਹੜੇ ਕਿ ਉਹਨਾਂ ਨੂੰ ਸੂਟ ਕਰਦੇ ਸੀ। ਔਰ ਇਹ ਜਿਹੜਾ ਇਮੀਡੀਏਟ ਟ੍ਰਿਗਰ ਹੋਇਆ ਇਸ ਲੈਟਰ ਦਾ, ਇਸ ਦਾ ਕਾਰਨ ਜਿਹੜਾ ਉਹ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਨੇ। ਔਰ ਉਹਦੇ 'ਚ 4 ਬੰਗਲਾਦੇਸ਼ ਦੇ ਮੁੱਦੇ ਤੇ 4 ਨੁਕਤੇ ਇਸ ਲੈਟਰ 'ਚ ਉਠਾਏ ਗਏ ਨੇ। ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਰਤ ਨੇ ਬੰਗਲਾਦੇਸ਼ ਨੂੰ ਲਿਬਰੇਟ ਕਰਾਉਣ 'ਚ ਕੀ ਰੋਲ ਅਦਾ ਕੀਤਾ, ਲੇਕਿਨ ਇਸ ਸਾਰੇ ਪੀਰੀਅਡ ਦੇ ਵਿੱਚ ਭਾਰਤ ਨੇ ਡਾਈਵਰਸ਼ਨ ਆਫ ਰਿਵਰ ਵਾਟਰਸ ਐਜ਼ ਅਪਰ ਰਾਈਪੇਰੀਅਨ ਸਟੇਟ, ਭਾਰਤ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 54 ਦੇ ਕਰੀਬ ਐਸੇ ਆਊਟਲੈਟ ਨੇ ਦਰਿਆ ਸਟਰੀਮ ਵੱਡੇ ਜਿਹੜੇ ਬੰਗਲਾਦੇਸ਼ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਜਿਹੜੀ ਗੰਗਾ ਹੈ ਉਹ ਵੀ ਬੰਗਲਾਦੇਸ਼ ਜਾ ਕੇ ਪਦਮਨੀ ਬਣ ਜਾਂਦੀ। ਔਰ ਇਹ ਭਾਰਤ ਕਿਉਂਕਿ ਅਪਰ ਰਾਈਪੇਰੀਅਨ ਹੈ, ਉਹਨੇ ਮਿਸਯੂਜ਼ ਕੀਤਾ ਉਸ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਬੰਗਲਾਦੇਸ਼ ਦੀ ਸੰਘੀ ਮਰੋੜਨ ਦਾ। ਫਿਰ ਉਹਨੇ ਸੈਕੰਡ ਨੁਕਤਾ ਕਿਹਾ ਕਿ ਵੀ ਜਿਹੜਾ ਭਾਰਤ ਦੀਆਂ 7 ਨਾਰਥ ਈਸਟ ਸਟੇਟਸ ਨੇ ਉਹਨਾਂ ਤੱਕ ਐਕਸੈਸ ਲੈਣ ਲਈ ਬੰਗਲਾਦੇਸ਼ ਦੀ ਟੈਰੀਟਰੀ ਨੂੰ ਭਾਰਤ ਨੇ ਇਸਤੇਮਾਲ ਕੀਤਾ ਕਿ ਵੀ ਬਿਨਾਂ ਬੰਗਲਾਦੇਸ਼ ਦੀ ਸਹਿਮਤੀ ਜਾਂ ਦੂਜੇ ਦੇ ਉਹਨਾਂ ਨੇ ਇਵੇਂ ਕੀਤਾ ਜਿਵੇਂ ਇਹ ਉਹਨਾਂ ਦੀ ਟੈਰੀਟਰੀ ਹੋਏ। ਫਿਰ ਜਿਹੜਾ ਭਾਰਤ ਦੀਆਂ ਚੀਜ਼ਾਂ ਦੇ ਲਈ ਮਾਰਕੀਟ ਦੇ ਤੌਰ ਤੇ ਬੰਗਲਾਦੇਸ਼ ਨੂੰ ਅਨਈਵਨ ਡੀਲ ਜਿਹੜੀ ਹੈ ਕੀਤੀ, ਆਪਣਾ ਸੌਦਾ ਬੰਗਲਾਦੇਸ਼ 'ਚ ਵੇਚਿਆ, ਲੇਕਿਨ ਜਦੋਂ ਬੰਗਲਾਦੇਸ਼ ਦੇ ਪ੍ਰੋਡਕਟ ਕੋਈ ਭਾਰਤ ਸੀ ਉਹਦੇ ਪ੍ਰਤੀ
ਟੈਰਿਫ ਜਾਂ ਚੁੰਗੀ ਜਾਂ ਦੂਜੀ ਲਾ ਕੇ ਨਹੀਂ ਕੀਤਾ, ਉਹ ਕੀਤਾ ਗਿਆ। ਜੀ। ਔਰ ਇਸੇ ਤਰ੍ਹਾਂ ਉਹਨੇ ਨਵੀਂ ਦਿੱਲੀ ਨੇ ਆਟੋਕ੍ਰੈਟਿਕ ਰਜੀਮ ਸ਼ੇਖ ਹਸੀਨਾ ਦੇ ਥੱਲੇ ਇਹ ਥੋਪਿਆ ਬੰਗਲਾਦੇਸ਼ ਦੇ ਉੱਤੇ ਇੰਨਾ ਲੰਬਾ ਵਕਤ। ਅੱਛਾ, ਫਿਰ ਸ੍ਰੀਲੰਕਾ ਦੇ ਹਵਾਲੇ ਇਹ 4 ਨੁਕਤੇ ਜਿਹੜੇ ਨੇ ਕਿ ਬੰਗਲਾਦੇਸ਼ 'ਚ ਭਾਰਤ ਨੇ ਕਿਵੇਂ ਇੰਟਰਫੀਅਰ ਕੀਤਾ। ਸ੍ਰੀਲੰਕਾ ਦੇ ਬਾਰੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਨਵੀਂ ਦਿੱਲੀ ਦੇ ਇੰਟਰਵੈਂਸ਼ਨ ਹੈ ਉਹ ਪੀਕ ਤੇ ਗਈ। ਹਾਲਾਂ ਅਸੀਂ ਲਿਟੇ ਦਾ ਜਾਂ ਦੂਸਰੇ ਦਾ ਜ਼ਿਕਰ ਕੀਤਾ ਕਿ ਕਿਵੇਂ ਉਹਨਾਂ ਨੇ ਉੱਥੇ ਦਹਿਸ਼ਤਗਰਦੀ ਲਿਆਂਦੀ, ਪਰ ਉਹਨਾਂ ਨੇ ਕਿਹਾ ਵੀ ਇਹ ਡਾਇਰੈਕਟ ਇੰਟਰਫੀਅਰੈਂਸ ਜਦੋਂ ਇੰਡੀਅਨ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਭਾਰਤ ਨੇ ਉੱਥੇ ਫੌਜ ਭੇਜੀ, ਔਰ ਜ਼ਾਹਰ ਹੈ ਉਦੋਂ ਰਾਜੀਵ ਗਾਂਧੀ ਨੂੰ ਬੰਦੂਕ ਦੇ ਬੱਟ ਨਾਲ ਇੱਕ ਸ੍ਰੀਲੰਕਾ ਦੇ ਸੋਲਜਰ ਨੇ ਕਟਾਪਾ ਵੀ ਚਾੜਿਆ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਇਹਨੂੰ ਇਹ ਕਹਿ ਕੇ ਜੀ ਅਸੀਂ ਸ੍ਰੀਲੰਕਾ ਦੇ ਇੰਟਰਸਟ ਪ੍ਰੋਟੈਕਟ ਕਰ ਰਹੇ ਹਾਂ, ਪਰ ਇਨਫੈਕਟ ਉਹ ਇੰਡੀਅਨ ਇਨਵੇਜਨ ਸੀ ਜਿਹਦੇ ਥੱਲੇ ਉਹਨਾਂ ਨੇ ਸ੍ਰੀਲੰਕਾ ਦੇ ਵਿੱਚ ਆਪਣਾ ਕੰਟਰੋਲ ਲਿਆਂਦਾ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਐਨਕਰੋਚਮੈਂਟ ਇਨ ਇਟਸ ਪੋਲਿਟਿਕ, ਇਹ ਐਨਕਰੋਚਮੈਂਟ ਸੀ ਭਾਰਤ ਦੀ ਸ੍ਰੀਲੰਕਾ ਦੀ ਟੈਰੀਟਰੀ ਦੇ ਵਿੱਚ। ਔਰ ਇਸ ਤੋਂ ਬਾਅਦ ਹੁਣ ਜਦੋਂ ਨਵੀਂ ਦਿੱਲੀ ਦਾ ਅਜੇ ਸਟਿਲ ਸ੍ਰੀਲੰਕਾ ਦੇ ਨਾਲ ਜੋ ਚੱਲ ਰਿਹਾ ਕਿ ਵੀ ਜਿਹੜੇ ਭਾਰਤੀ ਬਿਜ਼ਨਸ ਲੋਕ ਨੇ ਉਹਨਾਂ ਦੇ ਕੰਗਲੋਮੈਰੇਟ ਨੂੰ ਸ੍ਰੀਲੰਕਾ ਦੇ ਵਪਾਰਕ ਅਦਾਰਿਆਂ ਤੇ ਪੁਸ਼ ਕਰਨਾ, ਜਾਂ ਦੂਸਰਾ ਨੇਪਾਲ ਦੇ ਮਾਮਲੇ 'ਚ ਇਹਨਾਂ ਨੇ ਈਵਨ RSS ਨੂੰ ਵੀ ਸਿੱਧੇ ਤੌਰ ਤੇ ਇਸ ਲੈਟਰ 'ਚ ਅਕਿਊਜ਼ ਕੀਤਾ ਕਿ ਬਈ ਇੰਡੀਅਨ ਗਵਰਨਮੈਂਟ ਨੇ ਪੋਲੀਟੀਸ਼ੀਅਨਸ ਔਰ ਡਿਪਲੋਮੈਟਸ ਰਾਹੀਂ ਨੇਪਾਲ 'ਚ ਹਮੇਸ਼ਾ ਇੰਟਰਫੇਰੈਂਸ ਕੀਤੀ। ਫਿਰ ਇੰਟੈਲੀਜੈਂਸ ਏਜੰਸੀਜ਼ ਵੀ ਔਰ ਹਿੰਦੂਤਵੀ ਐਕਟਿਵਿਸਟ ਆਫ ਦਾ RSS ਕਿ ਉਹਨਾਂ ਰਾਹੀਂ ਵੀ ਨੇਪਾਲ ਦੇ ਵਿੱਚ ਉਹਨਾਂ ਨੇ ਕੀਤਾ। ਔਰ ਨੇਪਾਲ ਦੇ ਮਾਮਲੇ 'ਚ ਵੀ ਉਹਨਾਂ ਨੇ ਵਾਟਰ ਕੰਟਰੋਲ ਦੀ, ਕਿਉਂਕਿ ਕੁਝ ਜਿਹੜੇ ਵਾਟਰ ਸੋਰਸਿਸ ਨੇ ਸਟਰੀਮਸ ਨੇ ਉਹ ਨੇਪਾਲ ਤੋਂ ਨਿਕਲਦੇ ਨੇ, ਤੇ ਇਹਦੇ 'ਚ ਵੀ ਉਹਨਾਂ ਦੇ ਵਾਟਰ ਨੂੰ ਈਵਨ ਵਿਦਨ ਨੇਪਾਲ ਵੀ ਇੰਡੀਆ ਨੇ ਕੰਟਰੋਲ ਕੀਤਾ ਹੈ। engaged in manufacturing consent within Nepal's policy to maintain control over Nepal's water resources, ਜਿਹੜੀ ਪਾਵਰ ਜਨਰੇਟ ਹੁੰਦੀ ਹੈ ਜਾਂ ਦੂਜੇ ਉਹਦੇ ਤੇ ਵੀ ਉਹਨਾਂ ਨੇ ਛਾਪਾ ਮਾਰਿਆ ਹੋਇਆ। ਫਿਰ ਉਹਨਾਂ ਨੇ ਕਿਹਾ ਵੀ 2015 ਚ ਜਦੋਂ ਨੇਪਾਲ ਨੇ ਰੈਜ਼ਿਸਟ ਕੀਤਾ ਭਾਰਤ ਦੇ ਇੰਟਰਫੇਰੈਂਸ ਨੂੰ, ਕਿਉਂਕਿ ਨੇਪਾਲ ਲੈਂਡਲੌਕਡ ਕੰਟਰੀ ਹੈ, ਸਪਲਾਈ ਲਾਈਨ ਸਾਰੀ ਇੰਡੀਆ ਤੋਂ ਹੈ, ਕਿ ਇੰਡੀਆ ਨੇ ਇਹਦੇ ਬਾਵਜੂਦ ਕਿ ਅਰਥਕੁਏਕ ਆਇਆ ਸੀ, ਲੋਕ ਸਫਰ ਕਰ ਰਹੇ ਸੀ, ਭਾਰਤ ਨੇ ਨੇਪਾਲ ਦਾ ਟੋਟਲ ਜਿਹੜਾ ਬਲੌਕੇਡ ਕੀਤਾ, ਕਿਉਂਕਿ ਜਿਹੜਾ ਕਨਸਟੀਟਿਊਸ਼ਨ ਜਿਹੜੀ ਨਵੀਂ ਨੇਪਾਲ ਦੀ ਸਰਕਾਰ ਬਣੀ ਸੀ ਰੈਵੋਲੂਸ਼ਨਰੀਜ਼ ਦੀ, ਉਹਨਾਂ ਨੇ ਨੇਪਾਲ ਨੂੰ ਜਿਹੜਾ ਨੇਪਾਲ ਪਹਿਲਾਂ ਇੱਕ ਡਿਕਲੇਅਰਡ ਹਿੰਦੂ ਸਟੇਟ ਸੀ, ਪਰ ਉਹਨਾਂ ਨੇ ਹਿੰਦੂ ਕੱਢ ਕੇ ਉਹਨੂੰ ਸੈਕੂਲਰ ਸਟੇਟ ਬਣਾਇਆ। ਔਰ ਕਿਉਂਕਿ ਇੰਡੀਅਨ ਇੰਟਰਫੇਰੈਂਸ ਉੱਥੇ ਚੱਲੀ ਨਹੀਂ ਤਾਂ ਇਹਨਾਂ ਨੇ ਨੇਪਾਲ ਦਾ ਬਲੌਕੇਡ ਕਰਕੇ ਲੋਕਾਂ ਨੂੰ ਬਹੁਤ ਤਕਲੀਫ ਦਿੱਤੀ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਉਸ ਐਕਸਪਰਟਸ ਦੇ ਲੈਟਰ ਦੀ ਗੱਲ ਹੈ ਵੀ ਇੰਡੀਆ ਜਦੋਂ ਇਸ ਕਿਸਮ ਦੀ ਇੰਟਰਫੇਰੈਂਸ ਕਰਦਾ ਹੈ ਤੇ ਉਹ ਕਹਿੰਦਾ ਜੀ ਦੇਖੋ ਜਿਹੜਾ ਚਾਈਨਾ ਦਾ ਇਨਫਲੂਐਂਸ ਹੈ ਉਹ ਵੱਧ ਰਿਹਾ ਹੈ ਨੇਪਾਲ ਦੇ ਵਿੱਚ, ਸ੍ਰੀਲੰਕਾ ਜਾਂ ਬੰਗਲਾਦੇਸ਼ ਜਾਂ ਈਵਨ ਮਾਲਦੀਵਸ, ਤੇ ਉਹਨੂੰ ਰੋਕਣ ਦੇ ਲਈ ਜਿਹੜਾ ਭਾਰਤ ਜਿਹੜਾ ਉਹ ਐਕਸਟਰਾ ਪ੍ਰੋਐਕਟਿਵ ਡਿਪਲੋਮੇਸੀ ਕਰਦਾ। ਪਰ ਉਹਨੇ ਕਿਹਾ ਵੀ ਇਹ ਕਿੰਨੀ ਹੌਲੋ ਦਲੀਲ ਹੈ ਕਿ ਵੀ ਇੱਕ ਪਾਸੇ ਤਾਂ ਉਹ ਚੀਨ ਦਾ ਵੱਧਦੇ ਇਨਫਲੂਐਂਸ ਨੂੰ ਰੋਕਣਾ ਚਾਹੁੰਦਾ ਹੈ, ਪਰ ਇਸ ਵੇਲੇ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਚਾਈਨਾ ਦਾ ਭਾਰਤ ਹੈ, ਜਾਂ ਭਾਰਤ ਦਾ ਟ੍ਰੇਡਿੰਗ ਪਾਰਟਨਰ ਚਾਈਨਾ ਹੈ, ਮਤਲਬ $120 ਬਿਲੀਅਨ ਤੋਂ ਵੀ ਜ਼ਿਆਦਾ ਦੀ ਟ੍ਰੇਡ ਕਰਦਾ ਨੇ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਕਿ ਵੀ ਬੰਗਲਾਦੇਸ਼, ਨੇਪਾਲ ਤੇ ਸ੍ਰੀਲੰਕਾ ਹੀ ਇਸ ਦੀ ਕੰਪਲੇਨ ਕਰ ਰਹੇ ਨੇ, ਪਰ ਇਸ ਸਾਰੇ ਦੇ ਵਿੱਚ ਵੀ ਰੈਕਗਨਾਈਜ਼ that Maldives and Bhutan too suffer from New Delhi's efforts to be the decisive player, to be the decisive player in their internal and external affairs। ਉਹਨੇ ਕਿਹਾ ਅਸੀਂ ਭਾਵੇਂ ਅੱਜ ਤਿੰਨਾਂ ਮੁਲਕਾਂ ਦੇ ਬਿਹਾਫ ਤੇ ਗੱਲ ਕਰ ਰਹੇ ਹਾਂ, ਪਰ ਮਾਲਦੀਵ ਤੇ ਭੂਟਾਨ ਜਿਹੜੇ ਨੇ ਉਹ ਵੀ ਵਿਕਟਮ ਨੇ ਇਸ ਸਾਰੇ ਇੰਡੀਆ ਦੇ ਇੰਟਰਫੀਅਰੈਂਸ ਦੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸੇ ਲਈ ਕਾਮਨਵੈਲਥ ਦੇ ਜਰਨਲਿਸਟ ਐਸੋਸੀਏਸ਼ਨ ਨੇ ਬੰਗਲਾਦੇਸ਼ ਦੇ ਇੰਟਰਮ ਲੀਡਰ ਮੁਹੰਮਦ ਯੂਨਸ ਨੂੰ ਵੀ ਲਿਖਿਆ ਕਿ ਭਾਈ ਜਿਹੜੇ ਫਿਜ਼ੀਕਲ ਜਿਹੜੀ ਹੈ ਸੇਫਟੀ ਜਰਨਲਿਸਟਾਂ ਦੀ, ਦੂਸਰਿਆਂ ਦੀ ਸਿਕਿਉਰ ਕੀਤੀ ਜਾਏ। ਔਰ ਦੂਸਰਾ ਹੁਣ ਜਿਉਂ ਹੀ ਇਹ ਲੈਟਰ ਛਪਦਾ ਔਰ ਇਹ ਬਹੁਤ ਵੱਡੀ ਗੱਲ ਹੈ, ਇਸ ਦੇ ਉੱਤੇ ਇਨਫੈਕਟ ਬਹੁਤ ਵੱਡੇ ਹਿਸਟੋਰੀਅਨ ਰਾਮਚੰਦਰ ਗੁਹਾ ਭਾਰਤ ਦਾ ਹੈਗਾ, ਉਹਨੇ ਇਸ ਦੇ ਉੱਤੇ ਨਾਲ ਦੀ ਨਾਲ ਜਿਹੜੀ ਹੈ ਆਪਣੀ ਕਾਮੈਂਟਰੀ ਔਰ ਟਿੱਪਣੀ ਕੀਤੀ। ਔਰ ਉਹਦਾ ਉਹਨਾਂ ਨੇ ਟਾਈਟਲ ਹੀ ਇਹ ਦਿੱਤਾ ਕਿ ਬਿਗ ਬ੍ਰਦਰ, ਕਿ ਆ ਜਿਹੜਾ ਬਿਗ ਬ੍ਰਦਰ ਬਣ ਕੇ ਜਿਹੜਾ ਉਹ ਬਾਕੀਆਂ ਨੂੰ ਨਿਗਲ ਰਿਹਾ। ਉਹਨਾਂ ਨੇ ਕਿਹਾ ਵੀ ਹਾਲ ਹੁਣ ਇਹ ਹੋ ਗਿਆ ਕਿ ਵੀ ਇਹ ਹੁਣ ਤੋਂ ਕੁਝ ਸਾਲ ਪਹਿਲਾਂ ਤੱਕ ਜਦੋਂ ਇਹ G20 ਦੀ ਮੀਟ ਹੋਈ ਤੇ ਭਾਰਤ ਔਰ ਮੋਦੀ ਆਪਣੇ ਆਪ ਨੂੰ ਮੋਦੀ ਜਿਹੜਾ ਉਹ ਦੁਨੀਆ ਦਾ ਸਟੇਟਸਮੈਨ ਸਮਝਣ ਲੱਗ ਗਿਆ ਸੀ ਔਰ ਭਾਰਤ ਨੂੰ ਵਿਸ਼ਵ ਗੁਰੂ ਕਹਿਣ ਲੱਗ ਗਿਆ ਸੀ। ਹੁਣ ਕਿਹਾ ਵੀ ਵਿਸ਼ਵ ਗੁਰੂ ਦੀ ਉਹ ਦੁਰਦਸ਼ਾ ਹੋਈ ਹੈ
ਕਿ ਹੁਣ ਵਿਸ਼ਵ ਗੁਰੂ ਤੋਂ ਇਹ ਵਿਸ਼ਵ ਮਿੱਤਰ ਬਣ ਗਏ ਨੇ। ਰਾਮਚੰਦਰ ਗੁਹਾ ਦਾ ਲੰਬਾ ਚੌੜਾ ਆਰਟੀਕਲ ਹੈ, ਉਹਨੇ ਕਿਹਾ ਜੀ ਇਹ ਵਿਸ਼ਵ ਮਿੱਤਰ ਬਣੇ ਹੋਏ ਨੇ। ਔਰ ਹੁਣ ਜਦੋਂ ਦਾ ਬੰਗਲਾਦੇਸ਼ ਕ੍ਰਾਈਸਿਸ ਖੜਾ ਹੋਇਆ, ਹੁਣ ਤਾਂ ਇਹਨਾਂ ਦਾ ਹਾਲ ਜਿਹੜਾ ਇੰਨਾ ਹੋਰ ਬੁਰਾ ਹੋਇਆ ਕਿ ਭਾਈ ਉਹਨਾਂ ਨੂੰ ਇਹ ਫਿਕਰ ਪੈ ਗਿਆ ਕਿ ਵੀ ਈਵਨ ਸਾਡੇ ਗੁਆਂਢ ਦੇ ਜਿਹੜੇ ਮੁਲਕ ਨੇ ਉਹ ਵੀ ਸਾਡੇ ਨਾਲ ਸਹਿਮਤੀ ਨਹੀਂ ਰੱਖਦੇ, ਕਿਉਂਕਿ ਮੋਦੀ ਰਜੀਮ ਨੇ ਜਿਵੇਂ ਸ਼ੇਖ ਹਸੀਨਾ ਨੂੰ ਐਂਡੋਰਸ ਕੀਤਾ ਨੇ ਆਟੋਕ੍ਰੈਟਿਕ ਰੂਲਰ ਦੇ ਤੌਰ ਦੇ ਉੱਤੇ ਉਸ ਨੂੰ ਐਸਟੈਬਲਿਸ਼ ਕੀਤਾ, ਇਲੈਕਸ਼ਨਾਂ ਰਿਗ ਕੀਤੀਆਂ ਬੰਗਲਾਦੇਸ਼ 'ਚ। ਔਰ ਇਸ ਹੱਦ ਤੱਕ ਕਿ ਜਦੋਂ ਇਲੈਕਸ਼ਨਾਂ ਹੋ ਗਈਆਂ ਤੇ ਇੰਡੀਆ ਦੇ ਇਲੈਕਸ਼ਨ ਕਮਿਸ਼ਨ ਨੇ ਕਿਹਾ ਜੀ ਵਾਹ 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 ਵਾਹ, ਬੰਗਲਾਦੇਸ਼ ਨੇ ਇੰਨੀ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈ ਹੈ ਕਿ ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸੈਂਟੀਮੈਂਟ ਸੀ ਜਿਵੇਂ ਵਿਦਨ ਬੰਗਲਾਦੇਸ਼ ਦੇ ਲੋਕਾਂ ਦੇ ਭਾਰਤ ਦੇ ਖਿਲਾਫ ਜਾਂ ਦੂਜੇ, ਉਸ ਦਾ ਹੀ ਪ੍ਰਗਟਾਵਾ ਜਿਹੜਾ ਹੁਣ ਹੋਇਆ ਕਿ ਵੀ ਇਹ ਜਿਹੜਾ ਉਹਨੇ ਫਿਰ ਰਾਮਚੰਦਰ ਗੁਹਾ ਨੇ ਉਸ ਸਟੇਟਮੈਂਟ ਨੂੰ ਜਿਹੜੇ 5 ਐਕਸਪਰਟਸ ਦੀ ਹੈ ਉਹਨਾਂ ਨੂੰ ਕੋਟ ਕੀਤਾ। ਔਰ ਅਲਟੀਮੇਟਲੀ ਉਹਨੇ ਇਹ ਕਿਹਾ ਕਿ ਵੀ ਇਹ ਜਿਹੜੀ ਹੁਣ ਜਿਹੜੀ ਇਹ ਕਰੈਕਟਰਾਈਜੇਸ਼ਨ ਇਹਨਾਂ ਨੇ ਕੀਤੀ ਹੈ, ਉਹਨਾਂ ਨੇ ਕਿਹਾ ਵੀ ਇਹ ਨੇਪਾਲ, ਬੰਗਲਾਦੇਸ਼ ਔਰ ਸ੍ਰੀਲੰਕਾ ਇਹ ਸਾਡੇ ਮਿੱਤਰ ਦੇਸ਼ ਸੀ ਔਰ ਇਹ ਸਾਡੇ ਪ੍ਰੋਫੈਸ਼ਨਲ ਕੋਲੀਗ ਵੀ। ਉਹਨਾਂ ਨੇ ਕਿਹਾ ਰਾਮਚੰਦਰ ਗੁਹਾ ਨੇ ਕਿ ਭਾਈ ਮੈਂ ਜਾਂਦਾ ਰਿਹਾ ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਵੀ ਵਿਜ਼ਿਟ ਕੀਤਾ, ਪਰ ਜਿਹੜਾ ਭਾਰਤ ਦਾ ਬਿਗ ਬ੍ਰਦਰ ਵਾਲਾ ਐਟੀਟਿਊਡ ਹੈ ਔਰ ਇਸ ਦਾ ਹੀ ਨਤੀਜਾ ਹੈ ਕਿ ਇਹ ਇਵੇਂ ਸਮਝਣ ਲੱਗ ਗਏ ਸੀ ਜਿਵੇਂ ਇੱਕ ਸਟੇਜ ਤੇ ਅਮਰੀਕਾ ਮੈਕਸੀਕੋ ਨੂੰ ਸਮਝਦਾ ਸੀ। ਔਰ ਮੈਕਸੀਕਨ ਪ੍ਰੈਜ਼ੀਡੈਂਟ ਨੇ 19ਵੀਂ ਸਦੀ 'ਚ ਕਿਹਾ ਸੀ, ਪੂਅਰ ਮੈਕਸੀਕੋ ਸੋ ਫਾਰ ਫਰਮ ਗॉड ਸੋ ਕਲੋਜ਼ ਟੂ ਦਾ ਯੂਨਾਈਟਿਡ ਸਟੇਟਸ ਆਫ ਅਮਰੀਕਾ, ਕਿ ਵੀ ਇਹ ਸੀ ਆਪਣੀ ਪਿਟੀ ਦੀ ਹਾਲਤ ਦੱਸਣ ਵਾਲੀ ਗੱਲ। ਉਹਨੇ ਕਿਹਾ ਵੀ ਇਹੀ ਹਾਲ ਬੰਗਲਾਦੇਸ਼, ਸ੍ਰੀਲੰਕਾ, ਨੇਪਾਲ, ਮਾਲਦੀਵਜ਼ ਔਰ ਭੂਟਾਨ ਦਾ। ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਇਹ ਕਿਹਾ ਵੀ ਇਸ ਐਟੀਟਿਊਡ ਦੇ ਲਈ ਪ੍ਰੀਵੀਅਸ ਹਕੂਮਤਾਂ ਵੀ ਜ਼ਿੰਮੇਵਾਰ ਨੇ। ਰਾਜੀਵ ਗਾਂਧੀ ਨੇ ਹੀ ਇੰਡੀਅਨ ਪੀਸ ਕੀਪਿੰਗ ਫੋਰਸ ਜਿਹੜੀ ਹੈ ਸ੍ਰੀਲੰਕਾ 'ਚ ਭੇਜੀ ਸੀ, ਔਰ ਜਿਹੜੀ ਬਲੌਕੇਡ ਨੇਪਾਲ ਦਾ ਹੋਇਆ ਇਹ ਜਿਹੜਾ ਇਹ ਮੋਦੀ ਸਰਕਾਰ ਨੇ ਕਰਕੇ ਦੱਸਿਆ ਸੀ। ਔਰ ਉਸ ਤੋਂ ਪਹਿਲਾਂ ਉਹਨੇ ਕਿਹਾ ਵੀ ਈਵਨ ਨਹਿਰੂ ਵੀ ਇਹ ਸਮਝਦਾ ਸੀ ਕਿ ਵੀ ਗੁਆਂਢੀਆਂ ਦਾ ਕੀ ਹੈ, ਇਹ ਤਾਂ ਸਾਡੇ ਹੀ ਹੁਣ ਸਫੀਅਰ 'ਚ ਨੇ। ਪਰ ਉਹਨਾਂ ਨੇ ਕਿਹਾ ਵੀ ਇਵੇਂ ਨਹੀਂ ਹੁੰਦਾ, ਜਿਹੜੇ ਮੁਲਕ ਇੰਡੀਪੈਂਡੈਂਟ ਸੋਵਰਨ ਮੁਲਕ ਹੁੰਦੇ ਨੇ, ਭਾਵੇਂ ਤੁਹਾਡੇ ਉਹ ਗੁਆਂਢੀ ਦੇ ਤੌਰ ਤੇ ਬਹੁਤ ਛੋਟਾ ਉਹਨਾਂ ਦਾ ਵਜੂਦ ਹੋਏ, ਜੇ ਤੁਸੀਂ ਉਹਨਾਂ ਨੂੰ ਬਰਾਬਰ ਦਾ ਰੁਤਬਾ ਨਹੀਂ ਦਿੰਦੇ ਜਾਂ ਇੱਜ਼ਤ ਮਾਣ ਵਾਲਾ ਰੁਤਬਾ ਨਹੀਂ ਦਿੰਦੇ ਔਰ ਉਹਨਾਂ ਨੂੰ ਇੰਡੀਪੈਂਡੈਂਟਲੀ ਆਪਰੇਟ ਨਹੀਂ ਕਰਨ ਦਿੰਦੇ, ਤਾਂ ਫਿਰ ਜਿੰਨਾ ਮਰਜ਼ੀ ਕੋਈ ਛੋਟਾ ਮੁਲਕ ਹੋਏ। ਔਰ ਉਹਨਾਂ ਨੇ ਕਿਹਾ ਵੀ ਮਾਲਦੀਵਜ਼ ਨੇ ਜਿਵੇਂ ਇੰਡੀਆ ਨੂੰ ਕੱਢਿਆ, ਈਵਨ ਉਹਨਾਂ ਦੀ ਮੰਗ ਦੇ ਉੱਤੇ ਉਹਨਾਂ ਨੂੰ ਇਹ ਆਪਣੇ ਮਿਲਟਰੀ ਹੈਲੀਕਾਪਟਰ ਔਰ ਦੂਜੇ ਭੇਜੇ ਹੋਏ ਸੀ ਕਿ ਵੀ ਉਹ ਸਰਵੇਲੈਂਸ ਲਈ। ਉਹਨਾਂ ਨੇ ਕਿਹਾ ਵੀ ਨੋਟਿਸ ਦੇ ਕੇ ਇੰਡੀਆ ਨੂੰ ਕੱਢਣਾ। ਸੋ ਇਹ ਇੰਡੀਆ ਨੂੰ ਉਹਦੀ ਔਕਾਤ ਵੀ ਦੱਸ ਦਿੱਤੀ ਹੈ ਕਿ ਵੀ ਵਿਸ਼ਵ ਗੁਰੂ ਤਾਂ ਕੀ ਮਾਲਦੀਵਜ਼ ਵਰਗੇ ਦੀ ਘੁਰਕੀ ਦੇ ਨਾਲ ਜਿਹੜਾ ਉਹ ਕੀਤਾ। ਔਰ ਹੁਣ ਜੋ ਬੰਗਲਾਦੇਸ਼ ਜਿਵੇਂ ਇਹਨੂੰ ਸ਼ੇਖ ਹਸੀਨਾ ਨੂੰ ਮੰਗ ਰਿਹਾ, ਜਾਂ ਈਵਨ ਨੇਪਾਲ ਆਪਣਾ ਇੰਡੀਪੈਂਡੈਂਟ ਕੋਰਸ, ਉਹ ਕਹਿੰਦਾ ਵੀ ਇਸ ਵੇਲੇ ਜਿਹੜੀ ਭਾਰਤ ਦੀ ਹਾਲਤ ਹੈ ਉਹ ਬਿਲਕੁਲ ਵਿਦਨ ਨੇਬਰਹੁੱਡ ਵੀ ਆਈਸੋਲੇਸ਼ਨ ਵਾਲੀ ਹੈ। ਵਰਲਡ ਸਟੇਜ ਦੇ ਉੱਤੇ ਤਾਂ ਕੀ ਰੋਲ ਪਲੇ ਕਰਨਾ ਹੈ ਜਾਂ ਇਹਦੀ ਕੀ ਔਕਾਤ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਪੋਜ਼ਿਟਿਵ ਸਾਰੀਆਂ ਡਿਵੈਲਪਮੈਂਟਸ ਨੇ ਸਿੱਖ ਨੁਕਤਾ ਨਿਗਾਹ ਤੋਂ ਵੀ, ਪਰ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ, ਵਾਪਰ ਰਹੀਆਂ ਨੇ। ਗੱਲ ਤਾਂ ਇਹ ਹੈ ਵੀ ਕੀ ਐਜ਼ ਏ ਸਿੱਖ ਨੇਸ਼ਨ ਅਸੀਂ ਇਸ ਸਾਰੀ ਓਪਰਚੁਨਿਟੀ ਦਾ, ਮੌਕੇ ਦਾ ਫਾਇਦਾ ਉਠਾ ਪਾਵਾਂਗੇ, ਜਾਂ ਉਸ ਦਾ ਫਾਇਦਾ ਚੁੱਕਣ ਦੇ ਲਈ ਕੋਈ ਅਸੀਂ ਜਿਹੜਾ ਉਹ ਆਪਣੇ ਆਪ ਨੂੰ ਤਿਆਰ ਵੀ ਕਰ ਰਹੇ ਹਾਂ। ਇਸ ਦਾ ਜ਼ਿਕਰ ਅਸੀਂ ਹੁਣ ਫੋਲੋਇੰਗ ਟੌਪਿਕਸ ਦੇ ਵਿੱਚ ਵੀ ਕਰਾਂਗੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਅ ਸ਼ਾਰਟ ਬ੍ਰੇਕ।
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 6 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ ਅਤੇ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਸ਼ਾਂਤ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। व्यूअर्स वेलकम बैक प्रोग्राम। सो व्यूअर्स गलबात करन जा रहे हैं कि अमरीका ने दे जड़े नैशनल सिक्योरिटी एडवाइजर जेक सलीवान ने कैनेडा की धरती ते खलो के कहा है कि हरदीप सिंह निज्जर की हत्या की गई सी ਅਤੇ ਅਸੀਂ ਕੈਨੇਡਾ ਨਾਲ ਮਿਲ ਕੇ ਸਾਂਝੇ ਤੌਰ ਤੇ ਇਹਨਾਂ ਹੱਤਿਆਵਾਂ ਦੀ ਪੜਤਾਲ ਕਰ ਰਹੇ ਹਾਂ। ਪਰ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਨੇ ਕੈਨੇਡਾ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਰੀ ਰੱਖਿਆ ਹੋਇਆ ਹੈ ਔਰ ਇਸ ਦੀ ਸ਼ੇਕੜਲੀ ਉਦਾਹਰਨ ਟੋਰਾਂਟੋ ਵਿੱਚ ਖਾਲਸਾ ਰੈਫਰੈਂਡਮ ਦੇ ਆਗੂ ਇੰਦਰਜੀਤ ਸਿੰਘ ਗੌਂਸਲ ਨੂੰ ਕੈਨੇਡੀਅਨ ਏਜੰਸੀਆਂ ਵੱਲੋਂ ਦਿੱਤੀ ਗਈ ਵਾਰਨਿੰਗ ਹੈ ਔਰ ਜਿਸ ਨੂੰ ਡਿਊਟੀ ਟੂ ਵਾਰਨ ਨੋਟਿਸ ਕਿਹਾ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਇਸ ਦਾ ਜ਼ਿਕਰ ਕਰਦੇ ਹਾਂ ਤੇ ਜ਼ਾਹਰ ਹੈ ਕਿ ਇਸ ਵੇਲੇ 13 ਸਤੰਬਰ ਤੋਂ ਨਿਖਿਲ ਗੁਪਤਾ ਉਸ ਦਾ ਟਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਉਸ ਦਾ ਇੱਕੋ ਇੱਕ ਇੰਟਰਵਿਊ, ਓਨਲੀ ਇੰਟਰਵਿਊ ਇਸ ਸਾਰੇ ਸਾਲ ਦੇ ਵਿੱਚ ਜਿਹੜਾ ਸੰਡੇ ਟੈਲੀਗ੍ਰਾਫ ਨੇ ਕੀਤਾ, ਉਸ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਵੀ ਕਿਵੇਂ ਉਸ ਨੇ ਜਿਹੜਾ ਰਾਈਟ ਟੂ ਬੀ ਸਾਇਲੈਂਟ ਉਹ ਵਾਇਲੇਟ ਕਰਕੇ ਜਾਂ ਉਹ ਉਹਨੇ ਨਹੀਂ ਲੈਣਾ, ਉਸਨੇ ਆਪਣੇ ਆਪ ਨੂੰ ਇਨੋਸੈਂਟ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਦੀ ਜਸਟੀਫਿਕੇਸ਼ਨ ਇਹ ਕੀਤੀ ਕਿ ਅਮਰੀਕਨ ਏਜੰਸੀਆਂ ਨੇ ਭਾਰਤੀ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਇਹ ਸਾਰਾ ਪਾਰਟ ਕੀਤਾ ਗੁਰਪਤਵੰਤ ਪੰਨੂ ਮਰਡਰ ਪਲਾਟ ਦੇ ਵਿੱਚ, ਕਿਉਂਕਿ ਮੇਨ ਐਕਿਊਜ਼ਡ ਉਹ ਹੈ ਔਰ 1 ਸਾਲ ਲਗਭਗ ਚੈੱਕ ਰਿਪਬਲਿਕ ਦੀਆਂ ਅਦਾਲਤਾਂ ਦੇ ਚਾਰੋਂ ਫੇਜ਼ ਜਿਹੜੇ ਨੇ ਉਹ ਜਿੱਤਣ ਤੋਂ ਬਾਅਦ ਅਮਰੀਕਨ ਏਜੰਸੀਆਂ ਉਸ ਨੂੰ ਅਮਰੀਕਾ ਲਿਆਉਣ 'ਚ ਕਾਮਯਾਬ ਹੋਈਆਂ ਨੇ। ਹੁਣ ਇਹ ਟਰਾਇਲ ਵੇਲੇ ਪਤਾ ਲੱਗੇਗਾ ਕਿ ਕਿਉਂਕਿ ਅਸੀਂ ਇਹ ਦੇਖਿਆ ਕਿ ਜਿਹੜੀ ਇੰਡਾਈਟਮੈਂਟ ਜਦੋਂ ਕੀਤੀ ਗਈ ਉਸ ਦੀ ਬਿਗਨਿੰਗ ਦੇ ਜੂਨ ਦੇ ਐਂਡ ਦੇ ਵਿੱਚ 2023 ਔਰ ਨਵੰਬਰ 'ਚ ਜਦੋਂ ਉਹਨੂੰ ਅਨਸੀਲ ਕੀਤਾ ਗਿਆ, ਕਿਤੇ ਵੀ ਇੰਡੀਆ ਦਾ ਉਸ ਦੇ ਵਿੱਚ ਜ਼ਿਕਰ ਨਹੀਂ ਹੈ। ਔਰ ਇਸ ਲਈ ਅਸੀਂ ਈਵਨ ਜਦੋਂ ਕੁਝ ਵਕੀਲਾਂ ਦੀਆਂ ਫਰਮਸ ਦੇ ਨਾਲ ਇਨ ਕਮਿਊਨੀਕੇਸ਼ਨ ਵੀ ਹੈ ਕਿ ਵੀ ਇੰਡੀਆ ਨੂੰ ਜੋ ਕੁਝ ਇੱਥੇ ਉਹਨਾਂ ਨੇ ਅਮਰੀਕਨ ਸਿਟੀਜ਼ਨਸ ਨਾਲ ਕੀਤਾ ਉਸ ਦੇ ਲਈ ਜਿਹੜਾ ਜਵਾਬ ਦੇ ਠਹਿਰਾਇਆ ਜਾ ਸਕੇ, ਤਾਂ ਫਿਰ ਇਹ ਆਉਂਦਾ ਹੈ ਵੀ ਜਦੋਂ ਤੱਕ ਅਮਰੀਕਨ ਸਿਸਟਮ ਦੇ ਵਿੱਚ ਇੰਡੀਅਨ ਕੰਸਪੀਰੇਸੀ ਦੇ ਥੱਲੇ ਇਸ ਦਾ ਟਰਾਇਲ ਜਾਂ ਇਸ ਦੀ ਫਾਈਨਲ ਕਨਵਿਕਸ਼ਨ ਨਹੀਂ ਹੁੰਦੀ, ਉਦੋਂ ਤੱਕ
ਕੋਈ ਹੋਰ ਕਲਾਸ ਕੇਸ ਸੂਟ ਜਿਹੜਾ ਇੰਡੀਅਨ ਗਵਰਨਮੈਂਟ ਤੇ ਫਾਈਲ ਨਹੀਂ ਕੀਤਾ ਜਾ ਸਕਦਾ। ਸੋ ਇਸ ਪੱਖੋਂ ਅਜੇ ਤੱਕ ਅਮਰੀਕਾ ਦਾ ਇਹ ਤਾਂ ਆਇਆ ਕਿ ਵੀ ਉਹਨਾਂ ਨੇ FBI ਨੇ ਜਾਂ ਜਸਟਿਸ ਡਿਪਾਰਟਮੈਂਟ ਨੇ ਵਾਰਨ ਇੱਥੇ ਵੀ ਉਹਨਾਂ ਨੂੰ ਕੀਤਾ ਵੀ ਜਿਹੜੇ ਐਕਟਿਵਿਸਟ ਨੇ ਜਿਨ੍ਹਾਂ ਨੂੰ ਖਤਰੇ ਦੀ ਗੱਲ ਕਹੀ ਗਈ, ਔਰ ਇੰਡੀਆ ਨੂੰ ਵੀ ਉਹਨਾਂ ਨੇ ਕਿਹਾ। ਪਰ ਹਾਲਾਤ ਇਹ ਨੇ ਵੀ ਇੰਡੀਆ ਨੇ ਇਸ ਸਾਰੇ ਪੀਰੀਅਡ 'ਚ ਇਹ ਕਹਿ ਕੇ ਕਿ ਜੀ ਅਸੀਂ ਇੱਕ ਕਮੇਟੀ ਬਣਾ ਦਿੱਤੀ ਔਰ ਉਹ ਪੜਤਾਲ ਕਰੇਗੀ। ਜਿਵੇਂ ਕੈਨੇਡਾ ਦੇ ਮਾਮਲੇ 'ਚ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਮਾਮਲੇ 'ਚ ਟੋਟਲ ਡਿਨਾਇਲ ਔਰ ਪਹਿਲਾ ਰਿਐਕਸ਼ਨ ਜਿਹੜਾ ਐਬਸਰਡ ਐਂਡ ਮੋਟੀਵੇਟਡ ਸੀ ਉਸ ਦੇ ਉੱਤੇ ਹੀ ਭਾਰਤੀ ਏਜੰਸੀਆਂ ਦੀ ਲਾਈਨ ਰਹੀ। ਔਰ ਈਵਨ ਉਸ ਤੋਂ ਬਾਅਦ ਵੀ ਜਿਹੜੇ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਅਟੈਂਪਟ ਜਿਹੜੇ ਨੇ ਉਹ ਉਹਨਾਂ ਨੇ ਛੱਡੇ ਨਹੀਂ ਨੇ। ਜਿਵੇਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਨਵੰਬਰ ਦੇ ਪਹਿਲੇ ਹਫਤੇ ਜਦੋਂ ਕਿ ਸੰਤੋਖ ਸਿੰਘ ਖੇਲਾ ਪਰਿਵਾਰ ਦਾ ਸਮਾਗਮ ਸੀ ਬੱਚੇ ਬੱਚੀ ਦਾ ਆਨੰਦ ਕਾਰਜ ਦਾ, ਤੇ ਉਦੋਂ ਵੀ ਇਹ ਸਾਰੀ ਲਾਈਨ ਇਹਨਾਂ ਨੇ ਲਈ ਸੀ ਜਿਹਨੂੰ ਕਿ ਇੱਕ ਕਿਲਰ ਨੂੰ ਪ੍ਰੀਵੀਅਸ ਨਾਈਟ ਕੈਨੇਡੀਅਨ ਏਜੰਸੀਆਂ ਨੇ ਫੜਿਆ ਔਰ ਕੀਤਾ। ਹੁਣ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਦੋ ਡਿਵੈਲਪਮੈਂਟਸ ਦੇਖ ਰਹੇ ਹਾਂ। ਇੱਕ ਘਟਨਾ ਜਿਹੜੀ 11 ਅਗਸਤ ਨੂੰ ਸੈਨ ਫਰਾਂਸਿਸਕੋ ਏਰੀਆ 'ਚ ਬੇ ਏਰੀਆ ਦੇ ਵਿੱਚ ਹੋਈ, ਜਿਸ ਦੀ ਰਿਪੋਰਟਿੰਗ ਭਾਵੇਂ 17-18 ਨਵੰਬਰ ਨੂੰ ਹੋਈ, ਔਰ ਕਿਉਂਕਿ ਇਹ ਕੇਸ ਅੰਡਰ ਇਨਵੈਸਟੀਗੇਸ਼ਨ ਹੈ, FBI ਇਨਵੋਲਵ ਹੈ, ਇਸ ਲਈ ਅਸੀਂ ਇਸ ਦੇ ਉੱਤੇ ਬਹੁਤੀ ਟਿੱਪਣੀ ਨਹੀਂ ਸੀ ਕੀਤੀ। ਔਰ ਇਹ ਜਿਹੜੀ ਘਟਨਾ ਹੈ ਇਸ ਦੇ ਵਿੱਚ ਕਿਵੇਂ ਜਿਹੜਾ ਉਹ ਟਾਰਗੇਟ ਕੀਤਾ ਗਿਆ ਸੀ ਸਤਵਿੰਦਰ ਸਿੰਘ ਜਿਹੜੇ ਨੇ ਸਤਿੰਦਰਪਾਲ ਸਿੰਘ ਰਾਜੂ, ਔਰ ਉਹਨਾਂ ਦੇ ਟਰੱਕ ਦੇ ਉੱਤੇ ਫਾਇਰਿੰਗ ਹੋਈ। ਔਰ ਦੂਜੇ ਉਸ ਦਾ ਅਜੇ ਵੇਰਵਾ ਜਿਉਂ-ਜਿਉਂ FBI ਦੀ ਕੋਈ ਰਿਪੋਰਟ ਆਏਗੀ ਔਰ ਉਸ ਦੇ ਉੱਤੇ ਕੋਈ ਅਰੈਸਟ ਹੋਣਗੀਆਂ। ਪਰ ਜ਼ਾਹਰ ਹੈ ਕਿ ਇਹ ਜਿਵੇਂ ਇਹਨਾਂ ਦਾ ਜ਼ਿਕਰ ਵੀ ਅਸੀਂ ਕੀਤਾ ਰਾਜੂ ਦਾ, ਇਹ ਵੀ ਐਕਟਿਵਿਸਟ ਸੈਨ ਫਰਾਂਸਿਸਕੋ ਔਰ ਸੈਕਰਾਮੈਂਟੋ ਦੀਆਂ ਰੈਫਰੈਂਡਮ ਖਾਲਿਸਤਾਨ ਦੇ ਵੇਲੇ ਫਰੰਟ ਰੈਂਕਿੰਗ ਰੋਲ ਸੀ। ਔਰ ਜਿਹੜੀ ਖਬਰ ਜਿਸ ਨੂੰ ਹੁਣ ਪ੍ਰੋਮੀਨੈਂਟਲੀ ਇਸ ਸ਼ੂਟਿੰਗ ਨੂੰ ਵੀ ਕਵਰ ਕੀਤਾ ਮੀਡੀਆ ਨੇ, ਪਲੱਸ ਜਿਹੜੀ ਨਵੀਂ ਵਾਰਨਿੰਗ ਜਿਹੜੀ ਇੰਦਰਜੀਤ ਸਿੰਘ ਗੋਸਲ ਜਿਹੜੇ ਖਾਲਿਸਤਾਨ ਰੈਫਰੈਂਡਮ ਦੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਵੱਡੇ ਥੰਮ ਨੇ ਕੈਨੇਡਾ 'ਚ, ਉਹਨਾਂ ਦੇ ਇਹਨਾਂ ਦੇ ਘਰ ਦੇ ਉੱਤੇ ਪਹਿਲਾਂ ਵੀ ਜਿਹੜਾ ਇੰਦਰਜੀਤ ਸਿੰਘ ਗੋਸਲ ਦੇ ਘਰ ਦੇ ਉੱਤੇ ਡਰਾਈਵ ਬਾਈ ਸ਼ੂਟਿੰਗ ਹੋਈ ਸੀ ਫਰਵਰੀ 2024 ਦੇ ਵਿੱਚ। ਔਰ ਹੁਣ ਜਿਵੇਂ ਸਾਹਮਣੇ ਆਇਆ ਕਿ ਉਹਨਾਂ ਨੂੰ ਕੈਨੇਡੀਅਨ ਸਿਕਿਉਰਿਟੀ ਆਫੀਸ਼ੀਅਲਸ ਨੇ ਪਿਛਲੇ ਦਿਨਾਂ 'ਚ ਉਹਨਾਂ ਦੇ ਉਹ ਘਰ ਗਏ ਔਰ ਬਾਅਦ 'ਚ ਉਹਨਾਂ ਨਾਲ ਉੱਥੇ ਘਰ ਨਹੀਂ ਸੀ, ਫੋਨ ਤੇ ਉਹਨਾਂ ਨੇ ਕਿਹਾ ਕਿ ਔਰ ਇਹ ਉਹਨਾਂ ਦਾ ਹੈ ਕਿ ਵੀ ਮੈਨੂੰ ਜਿਹੜਾ ਹੈ I have been advised by Canadian officials about threats to my life. However, my resolve to work for liberation of Punjab from Indian occupation stays firm. ਕਿ ਵੀ ਮੈਨੂੰ ਉਹਨਾਂ ਨੇ ਅਗੇਨ ਵਾਰਨ ਕੀਤਾ ਕਿ ਮੇਰੀ ਜਾਨ ਨੂੰ ਖਤਰਾ ਹੈ, ਡਿਊਟੀ ਟੂ ਵਾਰਨ ਨੂੰ ਨੋਟਿਸ ਕਹਿੰਦੇ ਨੇ। ਔਰ ਉਹਨਾਂ ਨੇ ਅਗੇਨ ਇਹ ਡਿਫਾਈਂਸ ਦਿੱਤੀ ਹੈ ਕਿ ਭਾਈ ਸਾਡੀ ਕਮਿਟਮੈਂਟ ਜਿਹੜੀ ਹੈ ਮੋਦੀ ਸਰਕਾਰ ਸਾਨੂੰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਮਾਰ ਦੇਣ ਦੀਆਂ ਧਮਕੀਆਂ ਜਾਂ ਮਾਰ ਦੇਣ ਦੇ ਨਾਲ ਇਸ ਕੈਂਪੇਨ ਨੂੰ ਜਾਂ ਮੁਹਿੰਮ ਨੂੰ ਸਟਾਪ ਨਹੀਂ ਕਰ ਸਕਦੀ। ਸੋ ਇਹ ਜਿਹੜੀ ਦੋਨੋਂ ਹੀ ਸਟੋਰੀਜ਼ ਜਿਹੜੀਆਂ ਸਾਹਮਣੇ ਨੇ, ਇਸ ਤੋਂ ਇਹ ਨਜ਼ਰ ਆਉਂਦਾ ਹੈ ਕਿ ਭਾਈ ਅਜੇ ਸਤਿੰਦਰਪਾਲ ਸਿੰਘ ਰਾਜੂ ਦੇ ਉੱਤੇ ਅਟੈਕ ਔਰ ਹੁਣ ਇੰਦਰਜੀਤ ਸਿੰਘ ਗੋਸਲ ਨੂੰ ਜਿਹੜਾ ਹੈ ਇਹ ਡਿਊਟੀ ਟੂ ਵਾਰ ਨੋਟਿਸ। ਔਰ ਇਸ ਦੇ ਉੱਤੇ ਈਵਨ ਪੂਰੀਆਂ ਸਟੋਰੀਜ਼ ਲਾਸ ਐਂਜਲਸ ਟਾਈਮ ਨੇ ਦੀ ਸਟੋਰੀ ਹੈ shooting attempt on Khalistan activist raises fears among Northern California Sikhs। ਇਹ ਸਤਵਿੰਦਰ ਸਿੰਘ ਰਾਜੂ ਦੇ ਮਾਮਲੇ 'ਚ ਹੈ। ਫਿਰ ਅਸੀਂ ਦੂਸਰੀਆਂ ਪ੍ਰੋਮੀਨੈਂਟ ਜਿਹੜੀਆਂ ਨੇ ਨਿਊਜ਼ ਇਸ ਦੇ ਹਵਾਲੇ ਨਾਲ ਗਲੋਬਲ ਨਿਊਜ਼ activist who took over Khalistan campaign from Hardeep Singh Nijjar warned life at risk। ਇੰਦਰਜੀਤ ਸਿੰਘ ਗੋਸਲ ਦੇ ਉੱਤੇ ਹੈ ਕਿ ਭਾਈ ਉਹਨੂੰ ਕਿਵੇਂ ਜਿਹੜਾ ਹੈ ਉਹ ਡਿਊਟੀ ਟੂ ਵਾਰ ਨੋਟਿਸ ਇਸ਼ੂ ਦਿੱਤਾ ਗਿਆ। ਔਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਪ੍ਰੋਮੀਨੈਂਟ ਪਬਲੀਕੇਸ਼ਨ ਜਿਹੜੀ ਵਰਲਡ ਯੂਨਾਈਟਿਡ ਸਟੇਟਸ ਕੈਨੇਡਾ ਕੈਨੇਡੀਅਨ ਪੁਲਿਸ ਵਾਰਨ ਏਡ ਆਫ ਸਲੇਨ ਸਿੱਖ ਲੀਡਰ ਹਰਦੀਪ ਸਿੰਘ ਨਿੱਜਰ ਆਫ ਥ੍ਰੈਟ ਟੂ ਲਾਈਫ ਸੈਪਰੇਟਿਸਟ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਕਮਜ਼ੋਰ ਪੱਖ ਹੈ ਕਿ ਇਸ ਸਭ ਦੇ ਬਾਵਜੂਦ ਕਿ ਕੈਨੇਡਾ 'ਚ ਅਸੈਸੀਨੇਸ਼ਨ ਹੋਈ ਹਰਦੀਪ ਸਿੰਘ ਨਿੱਜਰ ਦੀ, ਇੱਥੇ ਇੰਡਾਇਕਟਮੈਂਟ ਹੋਈ, ਐਕਸਟ੍ਰਾਡੀਸ਼ਨ ਹੋਈ, ਪਰ ਇਹਦੇ ਬਾਵਜੂਦ ਇਹ ਜਿਹੜਾ ਭਾਰਤੀ ਅਜੀਤ ਡੋਵਲ ਦਾ ਕਿਲਿੰਗ ਮਹਿਕਮਾ ਹੈ ਇਹ ਹਟ ਨਹੀਂ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇੱਕ ਸਟੇਜ ਤੇ ਭਾਰਤ ਨੇ ਕੈਨੇਡਾ ਔਰ ਅਮਰੀਕਾ ਦੋਨਾਂ ਨੂੰ ਅੱਡ ਕਰਕੇ ਕਰਨ ਦਾ ਕੈਨੇਡਾ ਦੇ ਤਾਂ ਜਿਹੜਾ
ਐਲੀਗੇਸ਼ਨ ਸੀ ਜਸਟਿਨ ਟਰੂਡੋ ਦਾ, ਉਹਨੂੰ ਐਬਸਰਡ ਐਂਡ ਮੋਟੀਵੇਟਡ ਕਹਿ ਕੇ ਡਿਸਮਿਸ ਕੀਤਾ। ਅਮਰੀਕਾ ਦੇ ਮਾਮਲੇ 'ਚ ਇਹ ਡਰਾਮਾ ਕੀਤਾ ਕਿ ਜੀ ਅਸੀਂ ਕਮੇਟੀ ਬਣਾ ਦਿੱਤੀ ਹੈ, ਪਰ ਕਾਰਵਾਈ ਤਾਂ ਅਮਰੀਕਾ 'ਚ ਵੀ ਜਾਰੀ ਹੈ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਟੈਰਰਿਜ਼ਮ ਦੀ, ਔਰ ਕੈਨੇਡਾ ਦੇ ਵਿੱਚ ਕੈਨੇਡੀਅਨ ਏਜੰਸੀਆਂ ਡਿਊਟੀ ਟੂ ਵਾਰ ਨੋਟਿਸ ਦੇ ਰਹੀਆਂ ਨੇ। ਇਟ ਮੀਨਸ ਕਿ ਇਹ ਇਸ ਕੰਮ ਤੋਂ ਹਟੇ ਨਹੀਂ ਨੇ। ਔਰ ਹਿੰਦੂ ਪੋਲੀਟੀਕਲ ਲੌਬੀ ਨੇ, ਹਿੰਦੂ ਕੋਲੀਸ਼ਨ ਦੇ ਥੱਲੇ ਜਿਹੜਾ ਆਰਗੇਨਾਈਜੇਸ਼ਨਾਂ ਦਾ ਸਮੂਹ ਹੈ, ਉਹਨਾਂ ਨੇ ਜਿਹੜੀ ਹੈ ਇੰਟੈਂਸ ਲੌਬੀ ਕਰਕੇ, ਪੈਸਾ, ਲੌਬੀ ਦਾ ਮਤਲਬ ਪੈਸਾ ਕਰਕੇ, ਜਿਹੜਾ ਬੀਬੀ ਬੈਂਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਦੀ ਪਾਸ ਕਰਵਾਇਆ ਸੀ, ਉਹਨੂੰ ਸੈਨੇਟ ਦੇ ਵਿੱਚ ਬਲੌਕ ਕਰਾ ਦਿੱਤਾ। ਐਪਰੋਬੇਸ਼ਨ ਕਮੇਟੀ ਦੇ ਸਾਹਮਣੇ ਹੁੰਦਾ ਹੈ ਵੀ ਵੱਟੇ ਖਾਤੇ ਪਾਈ। ਉਸ ਦੀ ਅਸੀਂ ਜਿਹੜੀ ਹਿੰਦੂ ਕੋਲੀਸ਼ਨ ਜਥੇਬੰਦੀਆਂ ਦੀ ਜਿਹੜੀ ਸਟੇਟਮੈਂਟ ਹੈ ਉਹਦੀ ਓਰੀਜਨਲ ਕਾਪੀ ਸਾਨੂੰ ਮਿਲ ਗਈ ਹੈ। ਅਸੀਂ ਇੱਕ ਅੱਧੇ ਦਿਨ 'ਚ ਉਹਨੂੰ ਡਿਸਕਸ ਕਰਾਂਗੇ ਕਿ ਕਿਵੇਂ ਇਹਨਾਂ ਨੇ ਪੋਲੀਟੀਕਲ ਢਾਂਚੇ ਦੇ ਵਿੱਚ ਵੀ ਇੱਥੇ ਆਪਣਾ ਉਹ ਪੂਰਾ ਮਿਸ ਇਨਫੋਰਮੇਸ਼ਨ ਕੈਂਪੇਨ ਦੇ ਥੱਲੇ ਖਾਲਿਸਤਾਨੀ ਜਿਹੜਾ ਸਾਡਾ ਰਾਈਟ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਿਹੜਾ ਖਾਲਿਸਤਾਨ ਰੈਫਰੈਂਡਮ ਦੇ ਰੂਪ 'ਚ ਸਿੱਖ ਜਿਸ ਨੂੰ ਜਿਹੜਾ ਉਹ ਲਾਗੂ ਕਰ ਰਹੇ ਨੇ, ਉਸ ਨੂੰ ਵੀ ਐਕਸਟ੍ਰੀਮਿਜ਼ਮ ਦੇ ਖਾਤੇ 'ਚ, ਹਿੰਦੂ ਫੋਬੀਆ ਵਰਗੀਆਂ ਟਰਮਸ, ਔਰ ਉਸ ਸਾਰੇ ਦੇ ਥੱਲੇ ਪੋਲੀਟੀਕਲ ਇਨਫਲੂਐਂਸ ਤੇ ਪਹੁੰਚਦੇ ਆ। ਕਿਉਂਕਿ ਪਿਛਲਾ ਕਾਸਟ ਬੇਸਡ ਬਿੱਲ ਤਾਂ ਗਵਰਨਰ ਤੋਂ ਵੀਟੋ ਕਰਵਾਇਆ ਸੀ, ਔਰ ਜ਼ਾਹਰ ਹੈ ਗਵਰਨਰ ਔਰ ਦੂਜੇ ਫੰਡਿੰਗ ਦੇ ਨਾਲ, ਪਰ ਇਹ ਤਾਂ ਇਹਨਾਂ ਨੇ ਸੈਨੇਟ ਦੇ ਵਿੱਚ ਜਿਹੜਾ ਉਹਨੂੰ ਪਹੁੰਚਦੇ ਆ, ਕਿਉਂਕਿ ਉੱਥੋਂ ਯੂਨੈਨਿਮਸਲੀ ਆਲਮੋਸਟ ਪਾਸ ਹੋਇਆ ਸੀ ਅਸੈਂਬਲੀ 'ਚ, ਔਰ ਸੈਨੇਟ 'ਚ ਵੀ ਉਹਨੂੰ, ਮੈਨੂੰ ਇਹ ਸੀ ਵੀ ਵੀਟੋ ਤਾਂ ਕਰਵਾਉਣਗੇ ਪਰ ਗਵਰਨਰ ਤੋਂ, ਪਰ ਇਸ ਵਾਰ ਉਹਨੂੰ ਐਪਰੋਪ੍ਰੀਏਸ਼ਨ ਕਮੇਟੀ ਦੇ ਥੱਲੇ ਹੀ ਕਿਲ ਕਰਾ ਦਿੱਤਾ ਗਿਆ। ਹੁਣ ਇਸ ਸਾਰੀ ਬੈਕਗਰਾਊਂਡ 'ਚ ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਲੈਸ ਦੈਨ 3 ਮੰਥਸ, ਨਵੰਬਰ ਦੀਆਂ ਚੋਣਾਂ ਨੇ, ਭਾਵੇਂ ਪਾਵਰ ਤਾਂ ਜਨਵਰੀ ਦੇ ਵਿੱਚ ਸਰੈਂਡਰ ਹੁੰਦੀ ਹੈ। ਸੋ ਇਸ ਵੇਲੇ ਗੁੱਡੀ ਮਾਹੌਲ ਬਣਾਉਣ ਦੇ ਲਈ ਬਾਈਡਨ ਨੇ ਆਪਣੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੂੰ ਜਿਹੜਾ ਉਹ ਚਾਈਨਾ ਵੀ ਭੇਜਿਆ, ਕੈਨੇਡਾ ਵੀ ਗਿਆ, ਹੋਰ ਵੀ ਜਿਵੇਂ ਈਰਾਨ ਦੇ ਨਾਲ ਵੀ ਕੋਈ ਨਾ ਕੋਈ ਗੰਢ ਤੁਪ ਕੀਤੀ ਹੈ। ਇਹੀ ਕਾਰਨ ਹੈ ਕਿ ਵੀ ਜਿਹੜਾ ਈਰਾਨ ਨੇ ਕਿਹਾ ਸੀ ਵੀ ਅਸੀਂ ਬਦਲਾ ਲਵਾਂਗੇ, ਜਿਹੜਾ ਕਿ ਪੋਲੀਟੀਕਲ ਹੈਡ ਨੂੰ ਤਹਿਰਾਨ ਦੀ ਸਰਜ਼ਮੀਨ ਤੇ ਮਾਰਿਆ ਸੀ। ਲੇਕਿਨ ਇਉਂ ਲੱਗਦਾ ਵੀ ਉਹਨੂੰ ਵੀ ਬਾਈਡਨ ਨਹੀਂ ਚਾਹੁੰਦਾ ਕਿ ਵੀ ਉਹਦੇ ਟਰਮ ਦੇ ਐਂਡ ਤੇ ਮੌਕੇ ਤੇ ਕੋਈ ਵਾਈਡਨ ਹੋ ਜਾਏ ਵਾਰ ਔਰ ਦੂਜੇ, ਔਰ ਸ਼ਾਇਦ ਇਸੇ ਮਾਹੌਲ ਦਾ ਫਾਇਦਾ ਚੁੱਕਦੇ ਆ ਇਜ਼ਰਾਈਲ ਨੇ ਅੱਜ ਵੈਸਟ ਬੈਂਕ ਦੇ ਉੱਤੇ ਵੀ 4 ਸ਼ਹਿਰਾਂ 'ਚ ਉਹਨਾਂ ਦੇ ਪੂਰੀ ਸਾਈਮਲਟੇਨੀਅਸਲੀ ਫੁੱਲ ਸਕੇਲ ਅਟੈਕ ਕਰਕੇ ਜਿਹੜਾ 1 ਦਰਜਨ ਦੇ ਕਰੀਬ ਇਨੋਸੈਂਟ ਫਲਸਤੀਨੀਆਂ ਨੂੰ ਮਾਰ ਮੁਕਾਇਆ। ਉਹ ਤਾਂ ਆਪਣੇ ਕੰਮ ਲੱਗਾ ਹੋਇਆ, ਔਰ ਮੈਨੂੰ ਲੱਗਦਾ ਵੀ ਇਸੇ ਹੀ ਮੌਕੇ ਦਾ ਫਾਇਦਾ ਉਠਾਉਂਦੇ ਆ ਜਿਹੜਾ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਇਹਨਾਂ ਦਾ ਕੰਮ ਹੈ, ਇਹਨਾਂ ਨੇ ਵੀ ਜਾਰੀ ਰੱਖਿਆ ਹੋਇਆ। ਇਹ ਵੱਖਰੀ ਕਹਾਣੀ ਹੈ ਕਿ ਭਾਈ ਅਲਟੀਮੇਟਲੀ ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਜ਼ਿੰਦਗੀ ਔਰ ਮੌਤ ਰੱਬ ਦੇ ਹੱਥ 'ਚ ਹੁੰਦੀ ਹੈ। ਬਹੁਤ ਸਾਰੇ ਵਲਨਰੇਬਿਲਿਟੀ ਵੀ ਹੈ, ਪਰ ਇਹ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਫੇਲਿਅਰ ਵੀ ਦਿਖਾਉਂਦੀ ਹੈ। ਹਾਲਾਂ ਜੇਕ ਸਲੀਵਾਨ ਜਿਹੜੇ ਕਿ ਇਸੇ ਹੀ ਅੱਜ ਕੱਲ੍ਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਜਾਣ ਤੋਂ ਪਹਿਲੇ ਗੁੱਡੀ ਮਾਹੌਲ ਕ੍ਰੀਏਟ ਕਰਨ ਦੇ ਲਈ ਕੈਨੇਡਾ ਵੀ ਗਏ। ਕੈਨੇਡਾ ਦੇ ਵਿੱਚ ਹੈਲੀਫੈਕਸ, ਇਹ ਨੋਵਾ ਸਕੋਸ਼ੀਆ ਉਹਨਾਂ ਦੀ ਸਟੇਟ ਹੈ, ਉਸ ਦੇ ਵਿੱਚ ਉਹਨਾਂ ਦੀ ਕੈਬਨਿਟ, ਕੈਨੇਡੀਅਨ ਕੈਬਨਿਟ ਰਿਟਰੀਟ ਸੀ, ਉਹਦੇ 'ਚ ਗਏ ਔਰ ਉੱਥੇ ਸਾਰਿਆਂ ਨੂੰ ਮਿਲੇ ਔਰ ਮੁਲਾਕਾਤ ਜਸਟਿਨ ਟਰੂਡੋ ਨਾਲ ਵੀ ਕੀਤੀ। ਔਰ ਉਸ ਤੋਂ ਬਾਅਦ ਜਦੋਂ ਮੀਡੀਆ ਦੇ ਸਾਹਮਣੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਦਾ ਔਰ ਦੂਸਰਾ ਸਵਾਲ ਆਇਆ ਤਾਂ ਉਹਨੇ ਰਿਸਪੌਂਡ ਕੀਤਾ, ਜੈਕ ਸਲੀਵਾਨ ਨੇ। ਉਹਨਾਂ ਨੇ ਕਿਹਾ ਜੀ ਦਾ US ਐਂਡ ਕੈਨੇਡਾ ਹੈਵ ਕੋਆਪਰੇਟਡ ਐਟ ਐਵਰੀ ਲੈਵਲ, ਲਾ ਐਨਫੋਰਸਮੈਂਟ, ਇੰਟੈਲੀਜੈਂਸ ਐਂਡ ਡਿਪਲੋਮੈਟਿਕ, ਕਿ ਅਸੀਂ ਕੈਨੇਡਾ ਦੇ ਨਾਲ ਇਹਨਾਂ ਤਿੰਨੋਂ ਹੀ ਫਰੰਟਸ ਦੇ ਉੱਤੇ ਲਾ ਐਨਫੋਰਸਮੈਂਟ, ਕਾਨੂੰਨ ਨੂੰ ਲਾਗੂ ਕਰਨਾ, ਇੰਟੈਲੀਜੈਂਸ, ਖੁਫੀਆ ਜਾਣਕਾਰੀ ਦੀ ਸਾਂਝ, ਔਰ ਡਿਪਲੋਮੈਟ, ਕੂਟਨੀਤੀ, ਇਹ ਅਸੀਂ ਜਿਹੜਾ ਸਾਂਝਾ ਹੈ ਸਾਡਾ, ਐਂਡ ਵੀ ਵਿਲ ਕੰਟੀਨਿਊ ਟੂ ਡੂ ਸੋ ਬਿਕੋਜ਼ ਐਜ਼ ਯੂ ਨੋ ਐਂਡ ਐਜ਼ ਵੀ ਹੈਵ ਸੈਡ ਪਬਲਿਕਲੀ ਐਂਡ ਬਰੀਫਡ ਕਾਂਗਰਸ ਔਨ, we had an attempted assassination in the United States as well. It was a tragedy what happened in Canada. ਉਹਨੇ ਦੋਨਾਂ ਨੂੰ ਜਦੋਂ assassination ਕਿਹਾ ਜਾਂਦਾ ਹੈ, ਇਹਦਾ ਮਤਲਬ ਹੈ ਕਿ ਉਹਨਾਂ ਨੇ ਉਹਨੂੰ ਟਾਰਗੇਟ ਕਿਲਿੰਗ ਮੰਨਿਆ। ਅਮਰੀਕਾ ਨੇ ਵੀ ਕੈਨੇਡਾ ਦੀ ਧਰਤੀ ਤੇ ਖਲੋ ਕੇ ਉਹਨਾਂ ਨੇ ਕਿਹਾ ਵੀ ਅਮਰੀਕਾ 'ਚ ਵੀ ਅਸੈਸੀਨੇਟਡ ਅਟੈਂਪਟ ਜ਼ਾਹਰ ਹੈ ਗੁਰਪਤਵੰਤ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਕੀਤਾ। ਔਰ ਇਸ ਤੋਂ ਬਾਅਦ ਉਹਨੇ ਕਿਹਾ we have good cooperation and coordination on these issues and we take a very firm line on the question of attempted and actualized assassination in our two countries. ਜਿੱਥੇ assassination ਹੋਈ ਹਰਦੀਪ ਸਿੰਘ ਨਿੱਜਰ ਦੀ ਔਰ ਅਮਰੀਕਾ 'ਚ attempted ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ।
and it is our joint commitment along with other allies to stand firmly against that ਕਿ ਇਹ ਸਾਡੀ ਸਾਂਝੀ ਕਮਿਟਮੈਂਟ ਹੈ ਬਾਕੀਆਂ ਦੇ ਨਾਲ ਮਿਲ ਕੇ ਕਿ ਅਸੀਂ ਇਸ ਦੇ ਖਿਲਾਫ ਖਲੋਣਾ ਹੈ। ਹੁਣ ਇਹ ਸਾਰੇ ਦੇ ਚੱਲਦੇ ਆ ਜੇ ਇਹ ਬਿਆਨ ਤਾਂ ਬੜਾ ਸਟਰੋਂਗ ਹੈ ਕਿ ਉਹਨੇ ਅਸੈਸੀਨੇਸ਼ਨ ਵੀ ਮੰਨ ਲਿਆ, ਜੈਕ ਸਲੀਵਾਨ ਨੇ ਕੈਨੇਡਾ ਦੇ ਸਟੈਂਡ ਨੂੰ ਵੀ ਠੀਕ ਕਿਹਾ, ਇੰਡੀਆ ਨੂੰ ਵੀ ਉਹਨਾਂ ਨੇ ਵਾਰਨ ਕੀਤਾ ਦੂਜਾ, ਪਰ ਜੇ ਇਹਦੇ ਬਾਵਜੂਦ ਇਹੀ ਹਾਲ ਹੋ ਰਿਹਾ ਹੈ ਕਿ ਅਮਰੀਕਾ ਦੇ ਵਿੱਚ 11 ਅਗਸਤ ਨੂੰ ਇਹ ਪਾਰਟ ਹੁੰਦਾ ਹੈ ਜਿੱਥੇ ਕਿ ਜਿਹੜਾ ਉਹ ਹਮਲਾ ਹੁੰਦਾ ਹੈ ਔਰ ਉਸ ਦੀ ਇਨਵੈਸਟੀਗੇਸ਼ਨ ਹੈ, ਤੇ ਪਲੱਸ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਜਿਹੜਾ 22-23 ਅਗਸਤ ਨੂੰ ਜਿਹੜਾ ਉਹ ਇਸ ਦਾ ਇੰਦਰਜੀਤ ਸਿੰਘ ਗੋਸਲ ਨੂੰ ਜਿਹੜਾ ਉਹ ਡਿਊਟੀ ਟੂ ਵਾਰ ਨੋਟਿਸ ਮਿਲਦਾ ਹੈ ਹਾਂ 22-23 ਅਗਸਤ ਨੂੰ। ਸੋ ਇਸ ਦਾ ਮਤਲਬ ਇਹ ਹੈ ਕਿ ਵੀ ਇਹ ਉਸ ਪੀਰੀਅਡ ਜਦੋਂ ਕਿ ਜੈਕ ਸਲੀਵਾਨ ਕੈਨੇਡਾ ਦੀ ਧਰਤੀ ਤੇ ਹੈ, ਅੱਜ ਅਸੀਂ 28 ਅਗਸਤ ਨੂੰ ਗੱਲ ਕਰ ਰਹੇ ਹਾਂ, ਸੋ ਉਹਨਾਂ ਦਿਨਾਂ 'ਚ ਇਹ ਪਿੱਛੇ ਤਾਂ ਨਹੀਂ ਹਟੇ ਹੈ। ਸੋ ਇਹ ਸਾਰਾ ਜਿਹੜਾ ਹੈ ਇਹ ਜਿੱਥੇ ਡੇਂਜਰ ਬੈਲਸ ਅਲਾਰਮ ਹੈ ਸਾਰਿਆਂ ਦੇ ਲਈ ਜਿਹੜੇ ਵੀ ਐਕਟਿਵਿਸਟ ਨੇ, ਜਿਵੇਂ ਤੁਸੀਂ ਮੈਂਸ਼ਨ ਕੀਤਾ ਪਹਿਲਾਂ ਵੀ, ਔਰ ਇਹ ਸਾਰੇ ਦਾ ਕਿਉਂਕਿ ਜਿਹੜੇ ਡਿਊਟੀ ਟੂ ਵਾਰ ਜਿਨ੍ਹਾਂ ਨੂੰ FBI ਨੇ ਕੀਤਾ ਸੀ ਵੀ ਉਹਦਾ ਹਿੱਸਾ ਹੈ, ਔਰ ਇਸ ਸਾਰੇ ਦੇ ਚੱਲਦਿਆਂ ਦਾ ਮਤਲਬ ਹੈ ਕਿ ਵੀ ਅੱਜ ਵੀ ਉਹ ਉਸੇ ਤਰੀਕੇ ਦੇ ਨਾਲ ਹੀ ਉਹ ਬਿਲਕੁਲ ਬੇਖੌਫ ਹੋ ਕੇ, ਕਿਉਂਕਿ ਜਦੋਂ ਤੱਕ ਅਕਾਊਂਟੇਬਿਲਟੀ ਨਹੀਂ ਹੁੰਦੀ, ਜੇ ਤਾਂ ਇੱਕਦਮ ਜਿਵੇਂ ਪੈਨਿਕ ਸੀ ਇੰਡੀਆ 'ਚ, ਫੜੇ ਗਏ ਸੀ, ਨਾਮ ਵੀ ਆ ਗਿਆ ਮੀਡੀਆ 'ਚ ਵੀ ਸੀ ਕਿ ਵਿਕਰਮ ਯਾਦਵ ਹੈ, ਕਿ ਅਜੀਤ ਡੋਵਾਲ ਹੈ, ਕਿ ਉਹ ਗੋਇਲ ਹੈ ਜਿਹੜਾ 30 ਜੂਨ ਨੂੰ ਰਿਟਾਇਰ ਹੋਇਆ, ਪਰ ਉਹਦੇ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਠੀਕ ਹੈ ਸਭ ਕੁਝ ਜਿਹੜਾ ਉਹ ਨੋਰਮਲ ਜਿਹਾ ਚੱਲ ਰਿਹਾ, ਤੇ ਇਹ ਜਿਹੜਾ ਇਸ ਵੇਲੇ ਰੈਸਟ ਟਾਈਮ ਹੈ ਜਦੋਂ ਕਿ ਚੇਂਜ ਆਫ ਗਾਰਡ ਹੋਣਾ ਵਾਈਟ ਹਾਊਸ ਦਾ, ਉਹਦੇ 'ਚ ਸਿੱਖ ਮੁੱਦੇ ਨੂੰ ਦੱਬ ਦਿਓ। ਪਰ ਇਹਨਾਂ ਨੇ ਸ਼ਾਇਦ ਸਿੱਖ ਕੌਮ ਦੀ ਹਿਸਟਰੀ ਔਰ ਸਿੱਖ ਕੌਮ ਦਾ ਜਿਹੜਾ ਗੈਰਤ ਵਾਲਾ ਪੱਖ ਹੈ ਉਸ ਨੂੰ ਸ਼ਾਇਦ ਉਹ ਤਾਂ ਕਹਿੰਦੇ ਨੇ ਬ੍ਰਾਹਮਣ ਬਹੁਤ ਸਿਆਣੇ ਨੇ, ਪਰ ਮੈਨੂੰ ਲੱਗਦਾ ਵੀ ਉਹ ਸਿੱਖਾਂ ਨੂੰ ਸਮਝਣ 'ਚ ਗਲਤੀ ਕਰ ਰਹੇ ਨੇ, ਕਿਉਂਕਿ ਅਜੇ ਤੱਕ ਅਸੀਂ ਇਹਨਾਂ ਦੇ ਉੱਤੇ ਯਕੀਨ ਕਰਦੇ ਹਾਂ ਅਮਰੀਕਾ, ਕੈਨੇਡਾ ਜਾਂ 5 ਆਈਜ਼ ਕੰਟਰੀਜ਼, ਤੇ ਇਹ ਜਿਹੜਾ ਫੀਲਡ 'ਚ ਇਹ ਸਾਨੂੰ ਖਿੱਚ ਰਹੇ ਨੇ, ਇਹਦੇ 'ਚ ਤਾਂ ਸਾਡੇ ਤੋਂ ਬਿਹਤਰ ਐਕਸਪਰਟ ਕੋਈ ਨਹੀਂ ਹੈ। ਤੇ ਜੇ ਸਿੱਖਾਂ ਨੇ ਇਸ ਨੂੰ ਇਹ ਦੇਖ ਲਿਆ ਕਿ ਭਾਈ ਇਹ ਅਮਰੀਕਾ, ਕੈਨੇਡਾ ਜਾਂ ਦੂਜੇ ਪ੍ਰੋਟੈਕਟ ਕਰਨ ਦੇ ਸਮਰੱਥ ਨਹੀਂ ਨੇ, ਤੇ ਅਲਟੀਮੇਟਲੀ ਫਿਰ ਇਹੀ ਹੁੰਦਾ ਕਿ ਭਾਈ ਆਪਣੀ ਰੱਖਿਆ ਆਪ ਕਰੋ, ਤੇ ਫਿਰ ਇਹਨਾਂ ਦੇ ਲਈ ਭੱਜਣ ਦਾ ਰਾਹ ਨਹੀਂ ਹੋਣਾ ਹੈ। ਅਸੀਂ ਇਹ ਕਹਿਣਾ ਨਹੀਂ ਚਾਹੁੰਦੇ, ਔਰ ਇਹ ਗੱਲ ਵੈਸੇ ਮੈਂ ਜਿਹੜੀ ਮੇਨ ਮੀਟਿੰਗ ਵੀ ਸੀ FBI, ਜਸਟਿਸ ਡਿਪਾਰਟਮੈਂਟ ਔਰ ਦੂਸਰੇ 3-4 ਮਹਿਕਮਿਆਂ ਦਾ ਨਾਲੇ ਕਿਹਾ ਸੀ ਕਿ ਭਾਈ ਅਸੀਂ ਟਰਸਟ ਕਰਦੇ ਹਾਂ ਤੁਹਾਡੀ ਹੈਂਡਲਿੰਗ ਤੇ, ਇਹ ਸਾਨੂੰ ਮਜਬੂਰ ਨਾ ਕਰਨ ਜਿਸ ਹੱਦ ਤੱਕ ਇਹ ਜਾ ਰਹੇ ਨੇ ਕਿ ਭਾਈ ਫਿਰ ਸਾਨੂੰ ਈਵਨ ਇਹਨਾਂ ਮੁਲਕਾਂ 'ਚ ਵੀ ਆਪਣੀ ਰੱਖਿਆ ਆਪ ਕਰਨੀ ਪਵੇਗੀ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਫਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 6 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ ਅਤੇ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਸ਼ਾਂਤ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ, ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ, ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ।
ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਵੱਲ ਨਾਲ ਕਿ ਬੰਗਲਾਦੇਸ਼ ਨਾਲ ਸੰਬੰਧਿਤ ਵਿਸ਼ਾ ਜਿਹੜਾ ਭਾਰਤ ਲਈ ਇੱਕ ਵੱਡੀ ਨਮੋਸ਼ੀ ਬਣ ਗਿਆ ਹੈ। ਪਿਛਲੇ ਦਿਨੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਦਾਅਵਾ ਕੀਤਾ ਸੀ ਕਿ ਉਸ ਨਾਲ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਨੇ ਗੱਲਬਾਤ ਕੀਤੀ ਹੈ, ਜਿਸ ਦਾ ਮੁੱਖ ਵਿਸ਼ਾ ਮੋਦੀ ਦੀ ਯੂਕਰੇਨ ਯਾਤਰਾ ਅਤੇ ਬੰਗਲਾਦੇਸ਼ ਨਾਲ ਸੰਬੰਧਿਤ ਸੀ। ਪਰ ਵਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਗੱਲਬਾਤ ਦਾ ਵਿਸ਼ਾ ਸਿਰਫ ਯੂਕਰੇਨ ਦੱਸਿਆ ਗਿਆ, ਪਰ ਬੰਗਲਾਦੇਸ਼ ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ। ਇਸ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਚੰਗੀ ਤਰ੍ਹਾਂ ਲਾਪਾ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮੰਡੇ ਦੇ ਪ੍ਰੋਗਰਾਮ 'ਚ ਖੂਬ ਇਹ ਸਾਰੇ ਇਸ਼ੂ ਨੂੰ ਹਰ ਐਂਗਲ ਤੋਂ ਕਿ ਇਸ ਦੀ ਮੋਦੀ ਦੀ ਯੂਕਰੇਨ ਵਿਜ਼ਿਟ ਕਿਵੇਂ ਇੱਕ ਇਹੀ ਨਹੀਂ ਫਲॉप ਵਿਜ਼ਿਟ ਸੀ, ਹਿਊਮਿਲੀਏਟਿੰਗ। ਔਰ ਜਦੋਂ ਅਜੇ ਉਹ ਯੂਕਰੇਨ ਦੀ ਸੋਇਲ ਦੇ ਉੱਤੇ ਹੀ ਸੀ, ਜ਼ੈਲੈਂਸਕੀ ਨੇ ਇੰਡੀਅਨ ਮੀਡੀਆ ਨੂੰ ਐਡਰੈਸ ਕਰਦਿਆਂ ਜਿਵੇਂ ਝਾੜ ਝੰਬ ਕੀਤੀ ਔਰ ਉਹਨਾਂ ਨੇ ਕਿਹਾ ਵੀ ਇੰਡੀਆ ਹੀ ਜ਼ਿੰਮੇਵਾਰ ਹੈ ਜਿਹੜੀ ਜੰਗ ਜਾਰੀ ਹੈ, ਕਿਉਂਕਿ ਜਿਵੇਂ ਰਸ਼ੀਆ ਨੂੰ ਫਾਈਨੈਂਸ਼ੀਅਲ ਬੈਨੀਫਿਟ ਪਹੁੰਚਾਇਆ ਗਿਆ ਹੈ, ਜੇ ਇੰਡੀਆ ਜਿਹੜਾ ਹੈ ਔਰ ਇੰਡੀਅਨਸ ਇਹਨਾਂ ਦੇ ਨਾਲ ਵਪਾਰਕ ਔਰ ਜੋ ਆਇਲ ਔਰ ਦੂਜਾ ਬਾਏ ਕਰਕੇ 2 ਬਿਲੀਅਨ ਤੋਂ 22 ਬਿਲੀਅਨ ਤੱਕ ਟ੍ਰੇਡ ਲੈ ਗਏ ਨੇ, ਤੇ ਅੱਜ ਇਹ ਜੰਗ ਬੰਦ ਹੋ ਸਕਦੀ ਹੈ। ਨਾਲ ਹੀ ਉਸ ਨੇ ਜੋ ਪੁਤਿਨ ਕਰ ਰਿਹਾ ਹੈ ਉਸ ਨੂੰ ਕੰਡੈਮ ਨਾ ਕਰਨਾ ਔਰ ਪਿਛਲੀ UN ਜਨਰਲ ਅਸੈਂਬਲੀ ਜਾਂ ਦੂਜੇ ਆਲਾ ਉਹਨੇ ਕਿਹਾ ਚਲੋ ਪਿੱਛੇ ਨੂੰ ਛੱਡੋ, ਅੱਗੇ ਨੂੰ ਹੀ ਜਿਹੜਾ ਆਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਸੋ ਉਸ ਨੇ ਇਹਨਾਂ ਨੂੰ ਬਹੁਤ ਐਂਬੈਰਸ ਕੀਤਾ ਔਰ ਵਾਪਸ ਪਹੁੰਚਦਿਆਂ ਤੱਕ ਇਹਨਾਂ ਦੇ ਜਿਹੜੇ ਈਵਨ ਸੋਇਲੇ ਗਾਣ ਵਾਲੇ ਵੀ ਜਿਹੜੇ ਐਕਸਪਰਟ ਬਣ ਕੇ ਬੈਠੇ ਹੁੰਦੇ ਨੇ ਟਾਕ ਸ਼ੋਜ਼ ਦੇ ਵਿੱਚ, ਉਹਨਾਂ ਦੇ ਲਈ ਵੀ ਡਿਫੈਂਡ ਕਰਨਾ ਨਹੀਂ, ਕਿਉਂਕਿ ਜ਼ੈਲੈਂਸਕੀ ਦੀਆਂ ਗੱਲਾਂ ਤਾਂ ਮੀਡੀਆ ਦੇ ਸਾਹਮਣੇ ਹੀ ਸੀ। ਫਿਰ ਇਹਨਾਂ ਨੇ ਇਹ ਕੀਤਾ ਕਿ ਜੀ ਦੇਖੋ ਬਾਈਡਨ ਨੇ ਮੋਦੀ ਨੂੰ ਕਾਲ ਕਰਕੇ ਜਿਹੜਾ ਕੀਤਾ ਔਰ ਬਹੁਤ ਥੈਂਕ ਯੂ ਕੀਤਾ ਕਿ ਵੀ ਤੂੰ ਬਹੁਤ ਚੰਗਾ ਰੋਲ ਕੀਤਾ ਹੈ ਔਰ ਦੂਜਾ, ਔਰ ਬਾਅਦ ਦੇ ਵਿੱਚ ਮੋਦੀ ਨੇ ਆਪਣੇ ਜਿਹੜਾ ਉਹਨਾਂ ਦਾ ਆਫੀਸ਼ੀਅਲ ਹੈਂਡਲ ਹੈ ਉਸ ਦੇ ਉੱਤੇ ਵੀ ਕਿਹਾ ਜੀ ਬਾਈਡਨ ਦੇ ਨਾਲ ਮੈਂ ਬੰਗਲਾਦੇਸ਼ ਦਾ ਇਸ਼ੂ ਵੀ ਡਿਸਕਸ ਕੀਤਾ ਕਿ ਬਈ ਬੰਗਲਾਦੇਸ਼ ਦੇ ਵਿੱਚ ਜਿਹੜੇ ਅਲਪ ਸੰਖਿਅਕ ਘੱਟ ਗਿਣਤੀ ਹਿੰਦੂ ਨੇ ਉਹਨਾਂ ਦੀ ਸੁਰੱਖਿਆ ਬਾਰੇ ਵੀ ਔਰ ਸ਼ੋਰ ਕੀਤਾ ਗਿਆ ਕਿ ਇਹ ਹੁਣ ਸਾਰਿਆਂ ਨੇ ਕਿਹਾ ਦੇਖੋ ਜੀ ਬੰਗਲਾਦੇਸ਼ ਵੀ, ਔਰ ਉਹ ਉਹਨਾਂ ਨੇ ਜਿਹੜੇ ਮੋਦੀ ਦੇ ਡਿਫੈਂਡਰ ਨੇ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਕਿ ਹਾਲਾਂ ਅਸੀਂ ਇਸ ਦੇ ਉੱਤੇ ਕਿਹਾ ਸੀ ਅੱਜ ਦੇ ਪ੍ਰੋਗਰਾਮ 'ਚ ਵੀ, ਜਿਹੜਾ ਅੱਜ ਦੀ ਆਵਾਜ਼ ਰੇਡੀਓ ਟਾਕ ਸ਼ੋ ਹੁੰਦਾ ਮੈਂ ਮੈਂਸ਼ਨ ਕੀਤਾ ਸੀ, ਮੈਂ ਕਿਹਾ ਵੀ ਮੋਦੀ ਨੇ ਇੱਕ ਬੀਬੇ ਬੱਚੇ ਵਾਂਗ, ਕਿਉਂਕਿ ਬਾਂਹ ਤਾਂ ਅਮਰੀਕਾ ਨੇ ਮਰੋੜੀ ਹੋਈ ਸੀ, ਧੋਣ ਤੇ ਗੋਡਾ ਵੀ ਰੱਖਿਆ ਸੀ, ਉਹ ਤਾਂ ਆਪਣੇ ਵੱਲੋਂ ਬਰੀਫ ਕਰ ਰਿਹਾ ਸੀ ਕਿ ਜੀ ਮੈਂ ਦੇਖੋ ਤੁਹਾਡੇ ਹੁਕਮਾਂ ਦੇ ਥੱਲੇ ਯੂਕਰੇਨ ਗਿਆ ਔਰ ਦੂਜੇ ਔਰ ਬੰਗਲਾਦੇਸ਼ ਤਾਂ ਇਹਨਾਂ ਨੂੰ ਅਮਰੀਕਾ ਨੂੰ ਪਤਾ ਹੈ ਕਿ ਵੀ ਤੁਸੀਂ ਤਾਂ ਐਂਡ ਤੱਕ ਸ਼ੇਖ ਹਸੀਨਾ ਕਰਦੇ ਰਹੇ, ਰਾਦਰ ਅਮਰੀਕਾ ਨੂੰ ਵੀ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਅੱਜ ਜਿਹੜਾ ਮੇਨ ਵਿਸ਼ਾ ਜਿਸ ਨੇ ਇਹਨਾਂ ਨੂੰ ਅੱਗੋਂ ਐਂਬੈਰਸ ਕੀਤਾ ਹੈ ਉਹ ਇਹ ਹੈ ਕਿ ਵਾਈਟ ਹਾਊਸ ਨੇ ਵੀ ਜਿਹੜੀ ਗੁਫ਼ਤਗੂ ਟੈਲੀਫੋਨ ਦੇ ਉੱਤੇ ਮੋਦੀ ਔਰ ਬਾਈਡਨ ਦੀ ਹੋਈ ਉਸ ਦਾ ਰੀਡ ਆਊਟ ਕਹਿੰਦੇ ਨੇ ਉਹਨੂੰ, ਉਹ ਜਾਰੀ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰੈਜ਼ੀਡੈਂਟ ਜੋਸੈਫ ਆਰ ਬਾਈਡਨ ਜੂਨੀਅਰ spoke today with Prime Minister Narendra Modi of India to discuss the Prime Minister's recent trip to Poland and Ukraine as well as United Nations General Assembly meetings in September। और ਅਸੀਂ ਇਹ ਦੱਸਦੇ ਹੀ ਹੈ ਕਿ ਮੋਦੀ ਨਿਊਯਾਰਕ 'ਚ ਆ ਰਿਹਾ 22 ਸਤੰਬਰ ਨੂੰ, ਉਹਦੇ ਆਨਰ ਦੇ ਵਿੱਚ ਇੱਕ ਬਹੁਤ ਵੱਡਾ ਇੱਥੇ ਜਿਹੜਾ ਉਹ ਸਮਾਗਮ ਲੌਂਗ ਆਈਲੈਂਡ ਏਰੀਆ 'ਚ ਹੋ ਰਿਹਾ ਔਰ ਫਿਰ ਜਿਹੜੀ ਹੁਣ ਤੱਕ ਦੀ ਡੇਟ ਹੈ 26 ਸਤੰਬਰ ਨੂੰ ਉਸ ਨੇ 24 ਜਾਂ 26 ਸਤੰਬਰ ਨੂੰ UN ਜਨਰਲ ਅਸੈਂਬਲੀ 'ਚ ਐਡਰੈਸ ਕਰਨਾ। ਸੋ ਪਹਿਲਾਂ ਹੀ ਤਿਆਰੀਆਂ ਹੋ ਜਾਣੀਆਂ ਚਾਹੀਦੀਆਂ ਨੇ ਉਸ ਦਾ ਸਵਾਗਤ ਕਰਨ ਦੇ ਲਈ, ਔਰ ਜੁੱਤੀਆਂ ਦੇ ਹਾਰ ਜਿਹੜੇ ਨੇ ਉਹ ਬਣਾ ਕੇ ਰੱਖ ਲੈਣੇ ਚਾਹੀਦੇ ਨੇ। ਲੇਕਿਨ ਇਹ ਵੀ ਬਾਈਡਨ ਨੇ ਕਿਹਾ ਕਿ ਵੀ ਜਿਹੜੀ ਵਾਈਟ ਹਾਊਸ ਦੀ ਪ੍ਰੈਸ ਰਿਲੀਜ਼ ਨੇ ਜਾਂ ਰੀਡ ਆਊਟ ਨੇ
कि पोलैंड और यूक्रेन की यात्रा और आने वाली जी सितंबर जनरल असैंबली है उस दे उत्ते गल हुई। प्रेजिडेंट कमेंडेड प्राइम मिनिस्टर फॉर हिज हिस्टोरिक विजिट टू पोलैंड एंड यूक्रेन, द फर्स्ट बाई एन इंडियन प्राइम मिनिस्टर इन डैकेड्स, के दहाकियां कई दहाकियां बाद किसी मोदी भारत के प्रधानमंत्री ने किया है, उहदी उन्हें मुबारकबाद दी और उन्होंने नाल दी नाल उन्होंने कहा एंड फॉर हिज मैसेज ऑफ पीस एंड ऑन गोइंग ह्यूमैनिटेरियन सपोर्ट फॉर यूक्रेन इंक्लूडिंग इट्स एनर्जी सैक्टर, कि जी इंसानी ये जिवें हुंदा है कि भी तुसीं भरोसा जिहा करदे हो। द लीडर्स अफर्म्ड देयर कंटिन्यूड सपोर्ट फॉर ए पीसफुल रेजोल्यूशन ऑफ द कन्फ्लिक्ट इन अकॉर्डेंस विद इंटरनेशनल लॉ ऑन द बेसिस ऑफ UN चार्टर। ये भी मोदी के मूँह दे विच तुन्निया कि भी ये अल्टीमेटली जिहड़ा इस इशू का हल है वो इंटरनेशनल लॉ और UN चार्टर के थले, मतलब रशिया एग्रैसर है, उन्हें टैरीटरी वायोलेट की है, उन्होंने वापस करेगा और उसकी सॉवरेनिटी नूं मन्नेगा, यही हल होएगा। और इस दे उत्ते उन्होंने द लीडर्स आल्सो एम्फेसाइज देयर कंटिन्यूड कमिटमेंट टू वर्क टुगैदर इंक्लूडिंग थ्रू रीजनल ग्रुप्स लाइक द क्वाड टू कंट्रीब्यूट टू पीस एंड प्रॉस्पैरिटी इन द इंडो पैसिफिक। कि उन्होंने लीडर ने यह भी गलबात की कि जी वो रल के काम करनगे इंडो पैसिफिक दे विच, क्वाड जिहड़े 4 मुल्क ने। हुण बांग्लादेश दे च मैंशन ही नहीं है। हुण इसने इन्हां नूं इन्ना परटर्ब कीता और इस दे उत्ते जिहड़ा ब्रह्म चैलानी किसी वेले एसोसीएटेड प्रेस का रिपोर्टर सी जून 84 के फौजी हमले के वेले जिहदी रिपोर्टिंग जिहड़ी इन्हें शिमले तो जाके की, उन्हें दुनिया नूं दस्सिया कि भाई उत्थे की हो रहा है। लेकिन इसका ऐसा शिकंजा कसिया ब्रह्म चलानी का, टाडा भी इहदे ते लाता और दूजा भी कि भी ये मुड़ के इन्हें ऐसा यू टर्न मारिया, हुण एक थिंक टैंक जिहा बना के हिंदू तवियां नालों ज़्यादा हिंदू तवी बनया होया। इन्हें इस मुद्दे दे उत्ते जिहड़ा है वो ट्वीट किया। उन्हें कहा US sought to prevent the birth of बांग्लादेश, कि भी अमरीका तो चाहता ही नहीं सी बांग्लादेश में, ज़ाहिर है उदों पाकिस्तान अमरीका के खैमे सी और अमरीका का तो 7th फ्लीट 7वां बेड़ा इंडियन ओशन च एंटर कर चुका सी, पर क्योंकि 14 दिन ही गल मुक गई तो नतीजे के तौर पर बांग्लादेश बन गया। रियलिटी पाकिस्तान ने भी उन्होंने मानता दे दी। उन्हें कहा भी ये अमरीका तो चाहता ही नहीं सी बांग्लादेश जम्मे, बट ईवन टुडे इट्स नॉट ऑन द सेम पेज विद इंडिया रिगार्डिंग बांग्लादेश। अज भी इक्को वर्के तो नहीं ने। इट हैज़ वेलकम्ड द रीसेंट रिजीम चेंज देयर एंड बीन साइलेंट ऑन ऑनगोइंग ह्यूमन राइट्स अब्यूजेस। कि जी अमरीका ने वेलकम किया तो जो उत्थे मनुखी हकों का घाण, बिल्कुल झूठ, कोई घाण नहीं हो रहा। और असी देखते हैं कि ईवन मुहम्मद यूनस नोबल लॉरिएट जिहड़े प्रेजिडेंट बने ने, उन्होंने पूरा हिंदुओं के खुद भी मंदिर गए उत्थे तारेश्वरी मंदिर च। और अज मेन खबर है कि भी उन्होंने जिहड़ा हिंदुओं का एक जन्माष्टमी के मौके खास एक डिनर ऑर्गेनाइज किया, हिंदू नुमाइंदियां सारिਆਂ ਨੂੰ सद्दिया और उन्होंने कहा कि भाई तुसीं, और इस वेले कोई किसी हिंदुओं के या दूजिਆਂ के खिलाफ उत्थे कोई वायलेंस नहीं हो रही। ये प्रोपेगेंडा ही कर रहे हैं क्योंकि ये फ्यूचर च फौज भेजण दे एवें नहीं। बांग्लादेश ने किन्ने हज़ार राउंड जिहड़े ने वो पाकिस्तान तो एमनीशन और किन्ने टन RDX का ऑर्डर किया, क्योंकि बांग्लादेश नूं लगदा है होर तो तीनों पासों इंडिया लगता है, एक पासे बे ऑफ बंगाल है, होर एमनीशन उन्होंने की करना है, अपने लोगों से तो नहीं RDX चलाना उन्होंने। सो वो बंगाली 100 साल पहले की सोचने वाले ने, वो अपना प्रबंध कर रहे हैं। और मुहम्मद यूनस ने उन्होंने कहा कि जी तुहाडे तुसीं अपना करो। उन्हें कहा कि मैं यकीनी बनावांगा कि किसी मंदिर नूं गार्ड करने की लोड़ ही ना पए, एवरीथिंग शुड बी नॉर्मल। लेकिन ये इन्होंने इस इशू नूं उभार रहे सी और इहदे च ये ब्रह्म जलानी भी ये कहंदा कि जी अमरीका ने बांग्लादेश पिछली तब्दीली नूं तां वेलकम किया, पर जो ह्यूमन राइट्स अब्यूज़ चल रहे हैं इंक्लूडिंग अटैक्स ऑन माइनॉरिटीज़, आर्बिट्ररी अरेस्ट, फोर्स्ड रेजिग्नेशंस एंड फिजिकल असॉल्ट्स ऑन पोलिटिकल डिटेनीज़। हुण तुसीं 15 साल उन्होंने खुली छुट्टी दे के हज़ारां उत्थे वायलेशनस करवाइयां ने इंटरनेशनल लॉ दियां। और ऑलरेडी जिहड़ी अज खबर इन्हां दे मीडिया दी है, बांग्लादेश प्रोब्स एनफोर्स्ड डिसअपीयरेंस बाय सिक्योरिटी फोर्सेस। उन्होंने तो UN के बंदे 3 जाके बैठे ने उत्थे कि इहदा शेख हसीना दे पीरियड जो वायलेशनस हुई हैं, जो झूठे मुकाबले और एनकाउंटर और एक्स्ट्रा जुडिशियल किलिंग्स की हैं, उन्होंने प्रोब किया जाए। पर यह ब्रह्म चैलानी फिर कह रहे हैं
कि भाई when Biden called Modi last evening, they discussed Bangladesh and shared concerns about the situation there, as the Indian readout pointed out. How we know they discussed? इन्होंने नहीं झूठ बोलिया होना और अपनी ਮੈਜੋਰਟੀ ਕਰਾਊਡ ਨੂੰ ਦੱਸਣ ਲਈ ਜੀ ਦੇਖੋ ਅਸੀਂ ਹਿੰਦੂਆਂ ਦਾ ਇਸ਼ੂ ਬਾਈਡਨ ਨਾਲ ਚੁੱਕਿਆ ਪਰ ਉਹ ਕਹਿ ਰਹੇ ਬਟ ਦਾ ਵਾਈਟ ਹਾਊਸ ਰੀਡ ਆਊਟ ਟੈਲਿੰਗਲੀ ਡਸ ਨਾਟ ਡਿਸਕਲੋਜ਼ ਦਾ ਬੰਗਲਾਦੇਸ਼ ਰਿਲੇਟਡ ਡਿਸਕਸ਼ਨ ਕਿ ਵਾਈਟ ਹਾਊਸ ਦੀ ਉਹਨਾਂ ਨੇ ਕਿਹਾ ਹੀ ਨਹੀਂ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਦਾ ਯੂਐਸ ਦਾ ਇੰਨਾ ਕਿ ਇੰਟਰਸਟ ਹੈ ਕਿ ਵੀ ਯੂਕਰੇਨ ਦੇ ਮੁੱਦੇ ਤੇ ਰਸ਼ੀਆ ਦਾ ਸਾਥ ਨਾ ਦੇ ਬਾਕੀ ਮਿਆਂਮਾਰ ਤੋਂ ਲੈ ਕੇ ਪਾਕਿਸਤਾਨ ਅਫਗਾਨਿਸਤਾਨ ਬੈਲਟ ਤੱਕ ਅਮਰੀਕਨ ਇੰਟਰਸਟ ਡੂ ਨਾਟ ਅਲਾਈਨ ਵਿਦ ਕੋਰ ਇੰਡੀਅਨ ਇੰਟਰਸਟ ਕਿ ਭਾਰਤ ਔਰ ਇਹਨਾਂ ਦੇ ਕੋਈ ਇੰਟਰਸਟ ਆਪਸ 'ਚ ਜਿਹੜੇ ਨੇ ਉਹ ਮਿਲਦੇ ਨਹੀਂ ਰਾਦਰ ਟਕਰਾਅ 'ਚ ਨੇ ਔਰ ਇਹ ਹੁਣ ਈਵਨ BBC ਦੀਆਂ 2-3 ਸਟੋਰੀਜ਼ ਨੇ ਕਿ PM ਮੋਦੀ ਨੇ ਤਾਂ ਕਿਹਾ ਸੀ ਕਿ ਗੱਲ ਹੋਈ ਬੰਗਲਾਦੇਸ਼ ਦੀ ਲੇਕਿਨ ਅਮਰੀਕਾ ਦੇ ਬਿਆਨ 'ਚੋਂ ਬੰਗਲਾਦੇਸ਼ ਗਾਇਬ ਹੈ ਇਸ ਤੇ ਬਹਿਸ ਛਿੜੀ ਹੈ ਫਿਰ ਇਹਦੇ ਤੇ ਪੂਰੀ BBC ਦੀ ਹਿੰਦੀ ਸਰਵਿਸ ਨੇ 12 पेज की स्टोरी की है कि बांग्लादेश से शेख हसीना का जाना क्या वहाँ के हिंदुओं के लिए झटका है ये झटका भी है हलाल भी है ये सारा कुछ ही है कि जो कुछ तुसी करवाते रहे हो फिर इन्हों का ही मीडिया ये कहता है कि बांग्लादेश च आए फ्लड्स नूं लैके लोगों के विच भारी गुस्सा है और उन्होंने मीडिया के विच यही चर्चा है कि इस दे लई भारत जिम्मेवार है जिन्हों ने गोमती उस नदी के उत्ते ਜਿਹੜਾ ਡੈਮ ਹੈ ਬਿਨਾਂ ਵਾਰਨਿੰਗ ਦੇ ਛੱਡਿਆ ਔਰ ਇਸ ਵੇਲੇ 40% ਹੀ ਬੰਗਲਾਦੇਸ਼ ਦਾ ਇਲਾਕਾ ਜਿਹੜਾ ਉਹ ਫਲੱਡਸ ਦੇ ਵਿੱਚ ਸੈਲਾਬ ਜਾਂ ਹੜ੍ਹਾਂ ਦੀ ਮਾਰ ਹੇਠ ਹੈ ਸੋ ਕੁੱਲ ਮਿਲਾ ਕੇ ਜੋ ਜਿਸ ਪਾਸੇ ਵੱਲ ਭਾਰਤ ਇਸ ਵੇਲੇ ਧੱਕਿਆ ਜਾ ਰਿਹਾ ਹੈ ਇਹ ਸਾਡੇ ਲਈ ਤਾਂ ਇਹ ਇੱਕ ਬੜਾ ਪੋਜ਼ਿਟਿਵ ਸਿਨੈਰੀਓ ਹੈ ਪਰ ਹੁਣ ਅਸੀਂ ਡਿਸਕਸ ਕਰਾਂਗੇ ਕਿ ਭਾਈ ਇਸ ਪੋਜ਼ਿਟਿਵ ਸਿਨੈਰੀਓ ਨੂੰ ਅਸੀਂ किन्ना कि इस चो लाहा लैण दे समर्थ है बिल्कुल जी राज साहब बहुत बहुत शुक्रिया साथ ने ब्रेक व्यूअर्स तुम इसी तरह जुड़े रहना मिलते हैं आफ्टर दिस शॉर्ट ब्रेक ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 6 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ ਅਤੇ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ ਭਾਈ ਪਰਮਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਸ਼ਾਂਤ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਟਰਾਈ ਸਟੇਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੇ ਇਸ ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਪੰਥਕ ਜਥੇਬੰਦੀਆਂ ਅਤੇ ਸੇਵਾ ਸੁਸਾਇਟੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਦੀਆਂ ਖੁਸ਼ੀਆਂ ਵਿੱਚ ਜੋ ਹਰ ਸਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਇਸ ਸਾਲ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਤੋਂ 1 ਸਤੰਬਰ ਦਿਨ ਐਤਵਾਰ ਨੂੰ ਦਿਨੇ 12 ਵਜੇ ਗੁਰਦੁਆਰਾ ਸਾਹਿਬ ਤੋਂ ਇਹ 14ਵਾਂ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਰਪ੍ਰਸਤੀ ਹੇਠ ਅਤੇ 5 ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਵੇਗਾ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਨਗਰ ਕੀਰਤਨ ਦਾ ਰੂਟ ਪਿਛਲੇ ਸਾਲਾਂ ਵਾਲਾ ਹੀ ਹੈ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਬੱਚਿਆਂ ਸਮੇਤ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ।
ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਚਲੀ ਅਕਾਲੀ ਲੀਡਰਸ਼ਿਪ ਨੇ ਤਾਂ ਆਪਣਾ ਜਲੂਸ ਕੱਢਿਆ ਹੋਇਆ ਹੈ, ਪਰ ਇਉਂ ਜਾਪਦਾ ਹੈ ਕਿ ਦੂਸਰੀਆਂ ਪੰਥਕ ਧਿਰਾਂ ਵੀ ਕੋਈ ਠੋਸ ਜਿਹੜੀ ਅਗਵਾਈ ਦੇਣ ਦੇ ਅਸਮਰਥ ਨੇ, ਔਰ ਜੋ ਕਿ ਪੰਥਕ ਲੀਡਰਸ਼ਿਪ ਮੰਦਹਾਲੀ ਦੀ ਹਾਲਤ ਵਿੱਚ ਪੂਰੀ ਤਰ੍ਹਾਂ ਦਿਸ਼ਾਹੀਨ ਹੈ, ਜਿਹੜੀ 1947 ਦੌਰ ਦੀ ਭੰਬਲਭੂਸੇ ਵਿੱਚ ਫਸੀ ਹੋਈ ਅਕਾਲੀ ਲੀਡਰਸ਼ਿਪ ਦੀ ਯਾਦਹਾਨੀ ਕਰਵਾਉਂਦੀ ਹੈ। ਸੋ ਇਹ ਫਿਕਰ ਵਾਲੀ ਗੱਲ ਹੈ ਕਿ ਇੱਕ ਪਾਸੇ ਸਿੱਖ ਕੌਮ ਦੀ ਜਿਹੜੀ ਹੋਂਦ ਤੇ ਹਸਤੀ ਦਾ ਸਵਾਲ ਹੈ, ਪਰ ਦੂਸਰੇ ਪਾਸੇ ਪੂਰੀ ਤਰ੍ਹਾਂ ਰਾਮ ਰੋਲੇ ਵਾਲੀ ਸਥਿਤੀ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? देखो, एक पॉपुलर उर्दू का शेयर, पता नहीं दा राइटर तो कौन है, लेकिन एक कोट हुंदा है कि भी तू इधर उधर की बात न कर, तू ये बता कि काफिला क्यों लुटा, ये राह जनी की बात नहीं, तेरी राहबरी का सवाल है। रहबर ਜਾਂ पेशवा ਜਾਂ आगू ਜਾਂ लीडर ਅਸੀਂ ਉਸ ਨੂੰ ਕਹਿੰਦੇ ਹਾਂ ਜਿਹੜਾ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ, ਕਿਉਂਕਿ ਇਹ ਜਿਹੜਾ ਡਾਕੂ ਔਰ ਦੂਸਰਾ ਫਿਨੋਮੇਨਾ ਹੈ ਕੋਈ ਨਵਾਂ ਨਹੀਂ ਹੈ ਹੁਣ ਤਾਂ, ਕਿਉਂਕਿ ਸਪੀਡ ਹੈ, ਫਾਇਰ ਆਰਮਸ ਨੇ ਔਰ ਦੂਸਰੀਆਂ ਚੀਜ਼ਾਂ ਨੇ, ਲੇਕਿਨ ਇੱਕ ਜ਼ਮਾਨੇ ਦੇ ਵਿੱਚ ਜਿਹੜੇ ਕਾਫਲੇ ਸੀ ਉਹ ਵਪਾਰੀਆਂ ਦੇ ਹੋਣ ਜਾਂ ਪਰਿਵਾਰਕ ਵੀ ਹੋਣ, ਉਹ ਇਵੇਂ ਹੀ ਤੁਰਦੇ ਸੀ, ਉਹਨਾਂ ਦੇ ਅੱਗੇ ਵੀ ਗਾਰਡ ਹੁੰਦੇ ਸੀ, ਪਿੱਛੇ ਵੀ ਹੁੰਦੇ ਸੀ, ਪਰ ਉਹਨਾਂ ਨੂੰ ਇੱਕ ਅਗਵਾਈ ਦਿੰਦੇ ਸੀ, ਉਹਨੂੰ ਰਾਹਬਰ ਜਾਂ ਲੀਡਰ ਜਾਂ ਆਗੂ ਕਹਿੰਦੇ ਸੀ ਕਿ ਭਾਈ। ਤੇ ਜੇ ਔਰ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਸੀ ਕਿ ਕਾਫਲਾ ਜਿੱਥੋਂ ਤੁਰਿਆ ਤੇ ਜਿੱਥੇ ਜਾਣਾ ਹੈ, ਰਾਜ ਪੜਾਅ ਕਿੱਥੇ ਕਿੱਥੇ ਕਰਨੇ ਨੇ, ਉਹ ਸੇਫ ਪੜਾਅ ਹੋਣ, ਔਰ ਜਿਹੜੀ ਮੰਜ਼ਿਲ ਹੈ ਜਿੱਥੇ ਪਹੁੰਚਣਾ ਹੈ ਉਹ ਉਸ ਰਹਿਬਰ ਦੀ ਅਗਵਾਈ ਦੇ ਵਿੱਚ ਹੀ ਜਾਂਦਾ ਸੀ। ਤੇ ਜੇ ਉਹ ਕਾਫਲਾ ਰਾਹ 'ਚ ਲੁੱਟਿਆ ਜਾਏ, ਲੁਟੇਰੇ ਪੈ ਜਾਣ ਔਰ ਤੁਹਾਡਾ ਲੁੱਟ ਜਾਣ, ਤੇ ਫਿਰ ਉਹਦੇ ਲਈ ਜਿਹੜੀ ਜ਼ਿੰਮੇਵਾਰੀ ਹੈ ਉਹ ਐਕਸਕਲੂਸਿਵਲੀ ਰਹਿਬਰ ਦੀ ਜਾਂ ਰਾਹਬਰ ਦੀ ਜਾਂ ਆਗੂ ਦੀ ਹੁੰਦੀ ਸੀ ਕਿ ਭਾਈ ਤੂੰ ਗਲਤ ਪਲਾਨ ਕੀਤਾ ਜਾਂ ਤੂੰ ਡਿਫੈਂਡ ਨਹੀਂ ਕੀਤਾ ਜਾਂ ਜਿਹੜਾ ਤੇਰਾ ਰਾਊਟ ਗਲਤ ਹੈ। ਸੋ ਇਹ ਕਾਫਲੇ ਦੀ ਕਹਾਣੀ, ਇਨਫੈਕਟ ਜਦੋਂ ਅਸੀਂ ਕੌਮਾਂ ਦੀ ਕਿਸਮਤ ਜਾਂ ਕੌਮਾਂ ਦਾ ਭਵਿੱਖ ਤੈਅ ਕਰਨ ਵਾਲੇ ਜਿਹੜੀਆਂ ਕਰੂਸ਼ਲ ਮੋਮੈਂਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਅਗਵਾਈ ਹੁੰਦੀ ਹੈ, ਜਿਹਦੇ ਕੋਲ ਲੀਡਰਸ਼ਿਪ ਰੋਲ ਹੁੰਦਾ ਹੈ, ਉਹਨਾਂ ਦੇ ਸਿਰ ਦੇ ਉੱਤੇ ਹੀ ਇਹ ਠੀਕ ਹੈ ਕਿ ਲੋਕ ਜਿਹੜੇ ਸਧਾਰਨ ਹੁੰਦੇ ਨੇ, ਆਮ ਕਿਸੇ ਵੀ ਕਮਿਊਨਿਟੀ ਦੇ ਜਾਂ ਕਿਸੇ ਵੀ ਸਥਿਤੀ ਦੇ ਵਿੱਚ, ਉਹ ਕਦੇ ਇੱਕਦਮ ਹਾਈਪਰ ਵੀ ਹੁੰਦੇ ਨੇ, ਕਦੇ ਉਹ ਫਰਸਟ੍ਰੇਟ ਵੀ ਹੁੰਦੇ ਨੇ, ਕਦੇ ਉਹ ਚਾਂਬਲਦੇ ਵੀ ਨੇ। ਸੋ ਇਹ ਲੀਡਰ ਦਾ ਕੰਮ ਹੁੰਦਾ ਹੈ ਕਿ ਉਸ ਨੇ ਆਪਣੇ ਲੋਕਾਂ ਦਾ ਮਨੋਬਲ ਵੀ ਬਣਾ ਕੇ ਰੱਖਣਾ ਹੈ, ਬਿਲਕੁਲ, ਪਰ ਉਹਨਾਂ ਦੇ ਲੋਕਾਂ ਲਈ ਬੈਸਟ ਕੀ ਹੈ ਉਸ ਨੂੰ ਵੀ ਜਿਹੜਾ ਉਹ ਅਗਵਾਈ ਦੇਣੀ ਹੈ। ਔਰ ਕਈ ਵਾਰ ਜਿਹੜੇ ਇਹ ਵੀ ਠੀਕ ਹੈ ਕਿ ਜਿਹੜੇ ਬਹੁਤ ਠੀਕ ਡਿਸੀਜਨ ਹੁੰਦੇ ਨੇ, ਫਾਰਸਾਈਟਡ, ਉਹ ਬਹੁਤ ਵਾਰੀ ਪੋਪੂਲਰ ਨਹੀਂ ਹੁੰਦੇ, ਕਿਉਂਕਿ ਲੋਕਾਂ ਦੀ ਮੈਜੋਰਿਟੀ ਲੋਕ ਤਾਂ ਇਮੀਡੀਏਟ, ਹਾਲਾਂ ਸਾਡੀ ਸਾਈਕੀ 'ਚ ਵੀ ਜਾਂ ਸਾਡੇ ਮਜ਼ਹਬੀ ਸਿਧਾਂਤ 'ਚ ਵੀ ਅਸੀਂ ਸੰਗਤ ਜਾਂ ਕਲੈਕਟਿਵ ਵਿਜ਼ਡਮ ਨੂੰ ਪ੍ਰਵਾਨ ਕਰਦੇ ਹਾਂ, ਕਿਉਂਕਿ ਇਹ ਕਿ ਭਾਈ ਸੰਗਤ ਰੂਪ ਦੇ ਵਿੱਚ ਕਲੈਕਟਿਵ ਵਿਜ਼ਡਮ ਹੀ ਹੁੰਦੀ ਹੈ। ਅਸੀਂ ਇਹ ਹਮੇਸ਼ਾ ਕਹਿੰਦੇ ਹਾਂ ਜੀ ਕਿ 2 ਮਾਈਂਡਸ ਆਰ ਬੈਟਰ ਦੈਨ 1, 3 ਆਰ ਬੈਟਰ ਦੈਨ 2, ਔਰ ਜਿਹੜੀ ਕਲੈਕਟਿਵ ਵਿਜ਼ਡਮ ਹੈ, ਲੇਕਿਨ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੀ ਕਲੈਕਟਿਵ ਵਿਜ਼ਡਮ ਜਿਹੜੀ ਹੁੰਦੀ ਹੈ ਟਾਈਮਸ, ਉਹ ਜਿਹੜੀ ਹੈ ਉਹ ਕਿਸੇ ਘਟਨਾਕ੍ਰਮ ਤੋਂ ਜਾਂ ਇਮੋਸ਼ਨ ਤੋਂ ਪ੍ਰਭਾਵਿਤ ਨਾ। ਉਸ ਹਾਲਤ ਦੇ ਵਿੱਚ ਫਿਰ ਜਿਹੜੇ ਤੁਹਾਡੇ ਆਗੂ ਹੁੰਦੇ ਨੇ, ਉਹਨਾਂ ਦੇ ਜ਼ਿੰਮੇ ਹੁੰਦਾ ਕਿ ਵੀ ਉਹ ਉਸੇ ਕੰਗਰੀਗੇਸ਼ਨ ਨੂੰ ਜਾਂ ਉਸ ਗੈਦਰਿੰਗ ਨੂੰ ਜਾਂ ਉਸ ਕੌਮ ਨੂੰ ਇਹ ਸਮਝਾਉਣ ਕਿ ਵੀ ਤੁਹਾਡੇ ਹਿੱਤ 'ਚ ਕੀ ਹੈ। ਔਰ ਇਹਦੇ 'ਚ 47 ਦੌਰ ਤੋਂ ਵਧੀਆ ਤਾਂ ਕੋਈ ਲੀਡਰਸ਼ਿਪ ਦੇ ਟੈਸਟ ਦੀ ਕਹਾਣੀ ਨਹੀਂ ਹੈ, ਕਿਉਂਕਿ ਉਦੋਂ ਵੀ ਇੱਕ ਇਹ ਨਹੀਂ ਹੈ ਕਿ ਜੀ ਮੁਸਲਮਾਨ ਜਿਹੜੇ ਸੀ ਸਬ ਕੰਟੀਨੈਂਟ ਦੇ ਉਹ ਤਿਆਰ ਸੀ ਅੱਡ ਮੁਲਕ ਲੈਣ ਦੇ ਲਈ। ਅਸੀਂ ਦੇਖਦੇ ਹਾਂ ਕਿ ਜਿਵੇਂ ਅੱਜ ਸਾਡਾ ਇੱਕ ਤਬਕਾ ਇੰਨੀ ਜੁੱਤੀਆਂ ਖਾਣ ਤੋਂ ਬਾਅਦ ਵੀ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕਰਾਉਣ ਤੋਂ ਬਾਅਦ ਵੀ
1984 ਤੋਂ ਹੁਣ ਤੱਕ ਅਜੇ ਵੀ ਖਾਲਿਸਤਾਨ ਦੇ ਰਾਹ ਦੇ ਵਿੱਚ ਰੋੜੇ ਜਿਹੜਾ ਉਹ ਅਟਕਾਉਂਦਾ ਹੈ, ਜਾਂ ਉਸ ਕਿਸਮ ਦੇ ਲੋਕ ਜਿਹੜੇ ਜਿਨ੍ਹਾਂ ਨੇ ਧਾਰਮਿਕ ਬਾਣੇ ਪਾਏ ਹੋਏ ਨੇ, ਕੋਈ ਨਕਲੀ ਨਿਹੰਗਾਂ ਦੇ ਰੂਪ 'ਚ ਆ ਗਿਆ, ਕੋਈ ਹੋਰ ਕਿਸੇ ਰੂਪ 'ਚ ਆ ਗਿਆ। ਤੁਸੀਂ ਬਾਹਰ ਅੱਜ ਕੱਲ੍ਹ ਦੇਖੋ ਕਿਵੇਂ ਪਿਛਲੇ 6 ਮਹੀਨੇ ਦੇ ਸਿਨੇਰੀਓ ਨੂੰ ਦੇਖੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹਨੂੰ ਕਿੱਥੇ ਕੌਣ ਆਨਰ ਕਰ ਰਿਹਾ ਹੈ, ਕਿੱਥੇ ਕੌਣ ਕਿਹਨੂੰ ਲੈ ਕੇ ਜਾ ਰਿਹਾ ਹੈ, ਕਿਵੇਂ ਜਿਹੜਾ ਹੈ ਉਹ ਜਦੋਂ ਦੀ ਭੰਗ ਲੀਗਲ ਹੋਈ ਹੈ ਅਮਰੀਕਾ ਕੈਨੇਡਾ ਔਰ ਦੂਸਰੇ 'ਚ, ਉਹ ਪੂਰੇ ਜਿਹੜੇ ਨੇ ਉਹ ਬਾਣੇ ਦੇ ਨਾਂ ਥੱਲੇ ਨਿਆਣਿਆਂ ਨੂੰ ਭੰਗੀ ਬਣਾਉਣ ਦੀ ਪੂਰੀ ਮੁਹਿੰਮ ਚੱਲੀ ਹੋਈ ਹੈ। ਔਰ ਇਹ ਜਿਹੜੇ ਭੰਗੀ ਬਣਾਉਣ ਵਾਲੇ ਨੇ ਇਹ ਦੁਰਾਚਾਰੀ ਵੀ ਨਾਲ ਦੀ ਨਾਲ ਬਣਾ ਰਹੇ ਨੇ, ਇਹ ਕਹਿ ਕੇ ਜੀ ਨਹੀਂ ਇਹ ਤਾਂ ਰਹਿਤ ਮਰਿਆਦਾ ਇਹ ਨਹੀਂ ਹੈ ਜਿਹੜੀ, ਇਹ ਤਾਂ ਸ਼੍ਰੋਮਣੀ ਕਮੇਟੀ ਦਾ ਐਵੇਂ ਖਰੜਾ ਹੈ, ਇਹ ਤਾਂ ਪੰਥ ਨਿਹੰਗਾਂ ਫਲਾਣਿਆਂ ਦੀ ਮਰਿਆਦਾ ਤੇ ਦੂਜਾ ਤੇ ਉਹਦੇ 'ਚ ਕਰੈਤ ਇਹ ਨਹੀਂ ਹੈ, ਇਹ ਹੈ। ਸੋ ਉਹਦੇ ਥੱਲੇ ਉਹ ਜਿਹੜੀ ਦੁਰਾਚਾਰ ਨੂੰ ਜਸਟੀਫਾਈ ਕਰਦੇ ਨੇ। ਔਰ ਨਤੀਜੇ ਦੇ ਤੌਰ ਤੇ ਪੇਰੈਂਟਸ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ, ਅਸੀਂ ਟੋਰਾਂਟੋ ਦਾ ਵੀ ਜ਼ਿਕਰ ਕੀਤਾ ਸੀ, ਹੁਣ ਵੀ ਪਿਛਲੇ ਦਿਨਾਂ 'ਚ ਮੌਂਟਰੀਆਲ 'ਚ ਇਸ ਕਿਸਮ ਦਾ ਇੱਕ ਬਾਣੇ ਵਾਲਾ ਜਿਹੜਾ ਜਾ ਕੇ ਉੱਥੇ ਬਾਗੇਸ਼ਵਰ ਦੇ ਵੀ ਮੱਥਾ ਟੇਕਿਆ, ਜਾਂ ਦੂਜੇ ਇਸ ਕਿਸਮ ਦਾ ਖਲਲ ਘਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਔਰ ਪਰਿਵਾਰਾਂ ਦੇ ਵਿੱਚ ਪਾਇਆ ਹੋਇਆ, ਉਹਨੂੰ ਜਸਟੀਫਾਈ ਕਰਨ ਦਾ। ਔਰ ਇਹ ਸਾਰੇ ਆਪਣੀ ਕਨਵਰਸੇਸ਼ਨ ਫਿਰ ਜਿਹੜੇ ਆਪਣੇ ਇਸ ਕਿਸਮ ਦੇ ਬਣਾ ਰਹੇ ਨੇ, ਉਹਨਾਂ ਨੂੰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਵੀ ਨਾ ਜੀ ਅਸੀਂ ਤਾਂ ਜਿੱਥੇ ਬੈਠ ਗਏ ਉੱਥੇ ਹੀ ਸਾਡਾ ਤਖਤ ਹੈ, ਔਰ ਇਹ ਤਾਂ 96 ਕਰੋੜੀ ਖਾਲਸਾ ਤੇ ਦੂਸਰਾ ਉਸ ਕਿਸਮ ਦੀਆਂ ਗੱਲਾਂ ਸੁਣਾ ਕੇ ਜਿਹੜੀ ਅਲਟੀਮੇਟਲੀ ਤੁਸੀਂ ਦੇਖਦੇ ਹੋ ਵੀ ਇਹਨਾਂ ਸਾਰਿਆਂ ਨੂੰ ਭਾਵੇਂ ਇਹਨਾਂ 'ਚੋਂ ਕੁਛ ਮੂਰਖ ਲਾਣਾ ਹੀ ਹੋਏਗਾ, ਕੁਛ ਜਿਹੜੇ ਨੇ ਉਹ ਗ੍ਰੀਡੀ ਲਾਣਾ ਹੋਏਗਾ, ਕੋਈ ਜ਼ਰੂਰੀ ਨਹੀਂ ਵੀ ਸਾਰੇ ਕੋਈ ਏਜੰਸੀਆਂ ਦੇ ਲਈ ਕੰਮ ਕਰਦੇ ਹੁੰਦੇ ਨੇ, ਪਰ ਉਹਨਾਂ ਨੇ ਏਜੰਸੀਆਂ ਨੇ ਬਣਾਏ ਹੁੰਦੇ ਨੇ ਪ੍ਰੋਫਾਈਲ, ਉਹਨਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਹੈ, ਉਹਨਾਂ ਨੇ ਤੁਹਾਨੂੰ ਉਲਝਾਇਆ ਹੋਇਆ। ਜੇ ਸਾਨੂੰ ਇਹ ਨਜ਼ਰ ਆਇਆ ਕਿ ਡਾਇਸਪੋਰਾ ਸਿੱਖਾਂ ਦੀ ਇੱਕ ਤਾਕਤ ਹੈ, ਔਰ ਸਿੱਖਾਂ ਨੇ ਦੱਸਿਆ ਜੇ ਮਤੇ ਹੋਏ ਕਿ ਭਾਈ ਕੋਈ ਇੰਡੀਅਨ ਐਮਬੈਸੀ, ਹਾਈ ਕਮਿਸ਼ਨ, ਕੌਂਸੂਲੇਟਾਂ ਦੇ ਲੋਕ ਇੱਥੇ ਕਿਸੇ ਗੁਰਦੁਆਰੇ 'ਚ ਐਡਰੈਸ ਨਹੀਂ ਕਰ ਸਕਦੇ, ਮੱਥਾ ਟੇਕ ਸਕਦੇ ਨੇ, ਆ ਸਕਦੇ ਨੇ ਨਾਰਮਲ ਇੱਕ ਸ਼ਰਧਾਲੂ ਵਾਂਗ। ਤੇ ਤੁਸੀਂ ਦੇਖੋ ਵੀ ਉਸ ਦਾ ਕਿੰਨਾ ਪ੍ਰਤੀਕਰਮ ਹੋਇਆ, ਕਿਸ ਲੈਵਲ ਦੀ ਉਹਦੀ ਇਫੈਕਟਿਵਨੈਸ ਹੋਈ। ਜੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੀ ਸ਼ੁਰੂਆਤ ਲੰਡਨ ਤੋਂ ਹੋ ਕੇ ਪਿਛਲੇ 2.5 ਸਾਲ 'ਚ ਡਾਇਸਪੋਰਾ ਸਿੱਖਾਂ ਨੇ ਜਿਵੇਂ ਚੜ੍ਹ ਕੇ ਲੱਖਾਂ ਦੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ, ਇਹਨਾਂ ਨੂੰ ਨਜ਼ਰ ਆ ਗਿਆ ਕਿ ਭਾਈ ਇਹ ਤਾਂ ਜਿਹੜਾ ਸਾਡਾ ਇਹ ਪ੍ਰਚਾਰ ਸੀ ਕਿ 2.5 ਟੋਟਰੂ ਨੇ ਦੂਜੇ ਇਹ ਖਤਮ ਹੋ ਗਿਆ। ਔਰ ਉਹਦੇ ਲਈ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ। ਉਹਦੇ ਲਈ ਉਹਨਾਂ ਨੇ ਤਰਨਜੀਤ ਸਿੰਘ ਸੰਧੂ ਵਰਗਾ ਬੰਦਾ ਜਿਹੜਾ ਵਾਸ਼ਿੰਗਟਨ DC 'ਚ ਐਂਬੈਸਡਰ ਜਿਹਦੀ ਐਕਸਟੈਂਸ਼ਨ ਦੇਈ ਗਏ, ਔਰ ਉਹਨੂੰ ਫੇਰ ਸ਼ਿੰਗਾਰ ਕੇ ਦੂਜੇ ਉਹਦੀ ਜਦੋਂ ਟਰਮ ਮੁੱਕੀ ਐਕਸਟੈਂਸ਼ਨ ਉਹਨਾਂ ਨੇ ਮੁਕਾ ਕੇ ਇੱਕ ਹੋਰ ਜਿਹੜਾ ਉਸ ਕਿਸਮ ਦਾ ਕਿਲਰ ਜਿਹੜਾ ਉਹ ਹੁਣ ਲਿਆ ਕੇ ਬਿਠਾਇਆ ਕਵਾਤੜਾ, ਜਿਹੜਾ ਫੋਰਨ ਸੈਕਟਰੀ ਔਰ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਔਰ ਉਹ ਸਾਰੇ ਪੀਰੀਅਡ ਦੇ ਵਿੱਚ ਉੱਥੇ ਬੈਠਾ ਗਾਈਡ ਕਰ ਰਿਹਾ। ਇਹਨੂੰ ਇੱਥੇ ਉਹਨੂੰ ਤਰਨਜੀਤ ਸੰਧੂ ਨੂੰ ਲਿਜਾ ਕੇ ਸ਼ਿੰਗਾਰ ਕੇ ਔਰ ਦੂਜੇ BJP ਦਾ MP ਕੈਂਡੀਡੇਟ ਬਣਾ ਕੇ ਉੱਥੇ ਜਾ ਕੇ ਤਰਨਜੀਤ ਸਿੰਘ ਸੰਧੂ ਔਰ ਦੇ ਨਾਲ ਸਮੁੰਦਰੀ ਵੀ ਬਣ ਗਿਆ ਜੀ, ਮੈਂ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਹੈ। ਠੀਕ ਹੈ, ਅੰਮ੍ਰਿਤਸਰ ਦੇ ਲੋਕਾਂ ਨੇ ਉਹਦੀ ਔਕਾਤ ਦਿਖਾਈ, ਜਿਹੜੀ ਹੈ ਉਹ 3 ਨੰਬਰ ਤੇ ਆਇਆ। ਲੇਕਿਨ ਤੁਸੀਂ ਦੇਖੋਗੇ ਕਿ ਬਈ ਉੱਥੇ ਜਦੋਂ ਗਿਆ ਉਹਨੂੰ ਕਿਸ ਲੈਵਲ ਦੇ ਉੱਤੇ ਕਿਤੇ ਸਰੋਪਾਓ, ਕਿਤੇ ਆਨਰ, ਕਿਤੇ ਫਲਾਣਾ ਤੇ ਢਿਮਕਾ। ਇਹ ਜੇ ਤੁਸੀਂ ਸਾਰੀ ਗੱਲ ਨੂੰ ਸਮਝੋਗੇ ਤੇ ਤੁਹਾਨੂੰ ਨਜ਼ਰ ਆ ਜਾਏਗਾ ਕਿ ਭਾਈ ਇਸ ਵੇਲੇ ਫੁੱਲ ਫਲੈਜਡ ਅਟੈਕ ਉਹਨਾਂ ਦਾ ਡਾਇਸਪੋਰਾ ਸਿੱਖਾਂ ਦੇ ਉੱਤੇ। ਸਿਆਸੀ ਤੌਰ ਤੇ ਤਾਂ ਖਾਲਿਸਤਾਨ ਦੇ ਮੁੱਦੇ ਤੇ ਤਾਂ ਹੁਣ ਵਿਰੋਧ ਕਰ ਨਹੀਂ ਸਕਦੇ ਕਿ ਕੋਈ ਨਾਨ ਖਾਲਿਸਤਾਨੀ ਨੂੰ ਲਿਆ ਕੇ ਕਹਿਣ, ਜਾਂ ਉਹ ਉਹਨਾਂ ਨੇ ਆਪਣੇ ਢੰਗ ਰੱਖੇ ਹੋਏ ਨੇ ਕਿ ਭਾਈ ਜੇ 15 ਅਗਸਤ ਦਾ ਇੱਥੇ ਇਹਨਾਂ ਨੇ ਪਰੇਡ ਦੇ ਨਾਂ ਥੱਲੇ ਉਹ ਜਿਹੜੇ ਜੁੱਤੀ ਚੱਟ ਕਿਸਮ ਦੇ 5-7 ਪੱਗਾਂ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਉਹਦੇ ਤੇ ਚਾੜ ਦਿੰਦੇ ਨੇ ਉਹਨਾਂ ਦਾ ਫਲੋਟ ਦੇ ਉੱਤੇ, ਤੇ ਇਹ ਦੱਸਣ ਲਈ ਕਿ ਸਿੱਖ ਵੀ ਸਾਡੇ ਨਾਲ ਨੇ। ਇਹੋ ਜਿਹੇ ਕੰਮ ਇਹਨਾਂ ਨੇ 22 ਸਤੰਬਰ ਨੂੰ ਵੀ ਕਰਨਾ ਹੈ, ਜਿੱਦਣ ਮੋਦੀ ਨੇ ਆਉਣਾ, ਉੱਦਾਂ ਦੇ ਪੱਗਾਂ ਵਾਲੇ ਜਿਹੜੇ ਹੀਜੜੇ ਕਿਸਮ ਦੇ ਜੁੱਤੀ ਚੱਟ ਨੇ ਉਹਨਾਂ ਨੂੰ ਲੈ ਜਾਣਗੇ, ਉੱਥੇ ਮਿਲਾ ਦੇਣਗੇ, ਉਹਨਾਂ ਫੋਟੋਆਂ ਨੂੰ ਕਰਨਗੇ ਜੀ ਦੇਖੋ ਬਾਹਰਲੇ ਸਿੱਖਾਂ ਨੇ ਕਿਵੇਂ ਵੈਲਕਮ ਕੀਤਾ। ਪਰ ਇਸ ਵੇਲੇ ਉਹਨਾਂ ਨੇ ਧਾਰਮਿਕ ਸਾਡੀਆਂ ਜਿਹੜੀਆਂ ਸਤਿਕਾਰਤ ਸੰਸਥਾਵਾਂ ਨੇ, ਮੈਂ ਬਹੁਤੇ ਵੇਰਵੇ ਵਿੱਚ ਨਹੀਂ ਜਾਵਾਂਗਾ, ਹਰ ਇੱਕ ਨੂੰ ਪਤਾ ਹੈ ਕਿ ਬਈ ਕੀ ਚੱਲ ਰਿਹਾ। ਉਹ ਤੁਹਾਡਾ ਨਿਹੰਗ ਸੰਸਥਾਵਾਂ ਜਿਹੜੀਆਂ, ਜ਼ਾਹਰ ਹੈ ਕਿ ਜਦੋਂ ਅਸੀਂ ਫਾਰਮਰ ਮੂਵਮੈਂਟ ਦੀ ਗੱਲ ਕੀਤੀ ਔਰ ਅਸੀਂ 2-3 ਦਿਨ ਪਹਿਲਾਂ ਕਿਹਾ ਸੀ ਕਿ ਭਾਈ ਉਹਨਾਂ ਦੀ ਇੱਕ ਜਿਹਨੂੰ ਅੰਗਰੇਜ਼ੀ 'ਚ ਹਿਊਮਨ ਸਰਵਿਸ ਕਹਿੰਦੇ ਨੇ ਕਿ ਭਾਈ ਜੇ
ਉਹ ਐਜ਼ ਏ ਡਿਫੈਂਡਰ ਨਾ ਬੈਠਦੇ ਤਾਂ ਇਹਨਾਂ ਨੇ ਉਸ ਕਿਸਮ ਦੇ ਹਮਲੇ RSS ਦੇ ਗੁੰਡਿਆਂ ਤੋਂ ਕਰਵਾ ਕੇ ਜਿਹੜਾ ਉੱਥੇ ਵਾਇਲੈਂਸ ਕ੍ਰੀਏਟ ਕਰਨੀ, ਜਿਹੜੀ ਐਵੇਂ ਨਹੀਂ ਕੰਗਣਾ ਰਣੌਤ ਅੱਜ ਜਿਹੜੀ ਆ ਉਹ ਉਹਨਾਂ ਦੇ ਨਾਗਪੁਰੀਆਂ ਦੇ ਆਦੇਸ਼ ਤੇ ਕਹਿ ਰਹੀ ਆ ਜੀ ਉੱਥੇ ਬਲਾਤਕਾਰ ਹੋ ਰਹੇ ਸੀ, ਲਾਸ਼ਾਂ ਟੰਗੀਆਂ ਜਾ ਰਹੀਆਂ ਸੀ। ਹੁਣ ਲਾਸ਼ਾਂ ਟੰਗਣ ਦੀ ਗੱਲ ਜਿਹੜੀ ਆ ਉਹ ਨਿਹੰਗਾਂ ਦੇ ਜਦੋਂ ਇੱਕ ਨੇ ਆ ਕੇ ਉੱਥੇ ਬੇਅਦਬੀ ਕਰਨੀ ਚਾਹੀ ਜਿਹੜੀ ਕਿਸੇ ਪੋਥੀ ਦੀ ਤਾਂ ਉਹਨਾਂ ਨੇ ਮਾਰ ਕੇ ਟੰਗਤਾ, ਤਾਂ ਉਹਨਾਂ ਦਾ ਸਟਾਈਲ ਹੈ। ਹੁਣ ਉਸ ਸਾਰੇ ਨੂੰ ਇੱਕ ਵੱਖਰੀ ਸਪਿਨ ਦਿੱਤੀ ਜਾ ਰਹੀ ਹੈ ਉੱਥੋਂ ਦੀ ਹਿੰਦੂ ਮੈਜੋਰਿਟੀ ਨੂੰ ਭੜਕਾਉਣ ਦੇ ਲਈ। ਵੱਖਰੀ ਗੱਲ ਹੈ ਕਿ ਭਾਈ ਉਹਨਾਂ ਨੂੰ ਲੱਗਾ ਕਿ ਵੀ ਇਹ ਹਰਿਆਣੇ ਦੀਆਂ ਅਸੈਂਬਲੀ ਇਲੈਕਸ਼ਨਾਂ 'ਚ ਮਹਿੰਗਾ ਪੈਗਾ, ਪਰ ਤੁਸੀਂ ਬਾਹਰਲੀਆਂ ਡਿਵੈਲਪਮੈਂਟਸ ਤੁਸੀਂ ਦੇਖੋਗੇ ਤੇ ਤੁਹਾਨੂੰ ਇਹ ਨਜ਼ਰ ਆਏਗਾ, ਜਿਵੇਂ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਭਾਈ ਜੇ ਉੱਥੇ ਮਿਊਨਿਸਪਲ ਇਲੈਕਸ਼ਨਸ ਔਰ ਲੋਕਲ ਇਲੈਕਸ਼ਨਸ ਦੇ ਵਿੱਚ ਸਿੱਖ ਕੈਂਡੀਡੇਟ ਜਿਵੇਂ ਮੈਲਬਰਨ ਦੇ ਵਿੱਚ 2-3 ਉਤਰੇ ਔਰ ਉਸ ਸਾਰੇ ਦੇ ਉਹਨਾਂ ਨੇ ਪੈਰਲਲ ਜਿਹੜੇ ਨੇ ਹਿੰਦੂ ਕੈਂਡੀਡੇਟ ਬਣਾਉਣ ਦੀ ਲਾਈਨ ਖੜੀ ਕੀਤੀ ਹੋਈ ਹੈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਵੀ ਕਿਸ ਕਿਸਮ ਦਾ ਇਵੇਂ ਹੀ ਆਸਟ੍ਰੇਲੀਆ ਦੇ ਗੁਰਦੁਆਰਿਆਂ ਦੇ ਹਵਾਲੇ ਨਾਲ ਖਾਸ ਤੌਰ ਤੇ ਪਰਥ ਦੇ ਵਿੱਚ ਔਰ ਦੂਜੇ ਕਿਵੇਂ ਉਹਨਾਂ ਨੇ ਯਕੀਨੀ ਬਣਾਇਆ ਕਿ 2-3 ਗੁਰਦੁਆਰਿਆਂ ਦੇ ਪ੍ਰਧਾਨ ਜਿਹੜੇ ਨੇ ਉਹ 15 ਅਗਸਤ ਵਾਲੀਆਂ ਸੈਲੀਬ੍ਰੇਸ਼ਨ ਇੰਡੀਅਨ ਕੌਂਸੂਲੇਟ ਦੇ ਨਾਲ ਬੈਠੇ ਹੋਣ। ਸੋ ਇਹ ਜਿਹੜਾ ਇਨਰ ਜੇ ਤੁਸੀਂ ਇਹਨਾਂ ਦੀਆਂ ਐਕਟੀਵਿਟੀਜ਼ ਦਾ ਵਿਰੋਧ ਨਾ ਕਰੋ ਤੇ ਫਿਰ ਇਹ ਹੈ ਕਿ ਜੀ ਦੇਖੋ ਉੱਥੇ ਤਾਂ ਭਾਰਤ ਮਾਤਾ ਦੀ ਜੈ ਹੋ ਰਹੀ ਹੈ, ਤੇ ਜੇ ਤੁਸੀਂ ਵਿਰੋਧ ਕਰੋ ਤੇ ਫਿਰ ਕਲੈਸ਼। ਫਿਰ ਇਹ ਦੇਖੋ ਜੀ ਸਿੱਖ ਤਾਂ ਇਹਨਾਂ ਨੇ ਖਾਲਿਸਤਾਨ ਕੀ ਬਣਾਉਣਾ ਹੈ, ਇਹ ਤਾਂ ਆਪਸ ਝਗੜਦੇ ਨੇ ਜੀ, ਇਹਨਾਂ ਦਾ ਫਲਾਣੇ ਗ੍ਰੰਥ ਦਾ ਝਗੜਾ ਹੈ ਤੇ ਫਲਾਣੀ ਬਾਣੀ ਦਾ ਝਗੜਾ ਹੈ ਤੇ ਫਲਾਣੀ ਰਹਿਤ ਦਾ ਝਗੜਾ ਹੈ। ਤੁਸੀਂ ਨਾਲ ਦੀ ਨਾਲ ਦੇਖ ਰਹੇ ਹੋਵੋਗੇ ਕਿ ਇਸ ਕਿਸਮ ਦੇ ਮੁੱਦੇ ਜਿਹੜੇ ਨੇ ਉਹ ਵੀ ਭੜਕਾਏ ਜਾ ਰਹੇ ਨੇ, ਉਸ ਕਿਸਮ ਦੇ ਜੁੱਤੀ ਚੱਟ ਵੀ ਨੇ, ਉਸ ਕਿਸਮ ਦੇ ਜਿਹੜੇ ਨੇ ਜੁੱਤੀਆਂ ਖਾਣ ਵਾਲੇ ਵੀ ਨੇ। ਔਰ ਅੱਜ ਸਰ ਗੁਰਮੀਤ ਸਿੰਘ ਜੰਮੂ ਦੇ ਨਾਂ ਥੱਲੇ ਇੱਕ ਬੜੀ ਛੋਟੀ ਜਿਹੀ ਲਿਖਤ ਸੀ ਸੋਸ਼ਲ ਮੀਡੀਆ ਤੇ ਕਿ ਵੀ ਅੱਜ ਦੇ ਹਾਲਾਤਾਂ ਨੂੰ ਵੀ ਜੇ ਤੁਸੀਂ ਦੇਖਦੇ ਹੋ, ਕਚਹਿਰੀ ਅੱਜ ਵੀ ਲੱਗਦੀ ਹੈ, ਸੁੱਚਾਨੰਦ ਅੱਜ ਵੀ ਝੂਠੀ ਵਕਾਲਤ ਕਰਦਾ ਹੈ, ਗੰਗੂ ਅੱਜ ਵੀ ਦਲਾਲੀ ਕਰਦਾ ਹੈ, ਸਾਹਿਬਜ਼ਾਦੇ ਅੱਜ ਵੀ ਵੈਰੀਆਂ ਨੂੰ ਅੱਖਾਂ ਕੱਢਦੇ ਨੇ, ਅੱਜ ਵੀ ਸੱਚ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਬਸ ਭੇਸ ਬਦਲੇ ਨੇ, ਕਿਰਦਾਰ ਅੱਜ ਵੀ ਉਹੀ ਨੇ। ਔਰ ਅਸੀਂ ਰਿਐਕਸ਼ਨ ਤੇ ਲੱਗੇ ਹੁੰਦੇ ਆ ਜੀ। ਕੰਗਣਾ ਰਣੌਤ ਨੇ ਇਹ ਕਿਹਾ, ਹੁਣ ਸ਼੍ਰੋਮਣੀ ਕਮੇਟੀ ਨੇ ਉਹਨੂੰ ਨੋਟਿਸ ਭੇਜ ਦਿੱਤਾ, ਅਸੀਂ ਰਿਲੀਜ਼ ਨਹੀਂ ਹੋਣ ਦੇਵਾਂਗੇ, ਅਸੀਂ ਫਲਾਣਾ ਔਰ ਦੂਜਾ ਇਸ ਕੰਮ। ਹੁਣ ਗੱਲ ਇਹੀ 47 ਦੌਰ ਜੇ ਤੁਸੀਂ 1940 ਤੋਂ 46-47 ਤੱਕ ਦੇਖੋ, ਇਸ ਕਿਸਮ ਦੀਆਂ ਡਿਸਟਰੈਕਸ਼ਨ ਸੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਦਾ ਫੋਕਸ ਬਿਲਕੁਲ ਨਹੀਂ ਸੀ ਕਿ ਵੀ ਉਹਨਾਂ ਨੇ ਸਿੱਖ ਸਟੇਟ ਬਣਾਉਣ ਦੇ ਲਈ ਆਪਣਾ ਕੇਸ ਇੱਕ ਲੌਜਿਕ ਤਰੀਕੇ ਦੇ ਨਾਲ ਤਿਆਰ ਕਰਨਾ ਹੈ। ਭਾਈ ਜੇ 29 ਜ਼ਿਲ੍ਹੇ ਨੇ ਪੰਜਾਬ ਦੇ, ਤੁਹਾਡੀ ਕਿਸੇ 'ਚ ਵੀ ਮੈਜੋਰਿਟੀ ਨਹੀਂ ਹੈ, ਤੁਸੀਂ ਉਸ ਜਿਹੜੀ ਤੁਹਾਡੀ ਵੀਕਨੈਸ ਹੈ ਜਾਂ ਹਰਡ ਉਹਨੂੰ ਕਿਵੇਂ ਓਵਰਕਮ ਕਰਨਾ ਹੈ। ਤੁਹਾਡੀਆਂ ਸਟਰੈਂਥਸ ਕੀ ਨੇ? 6-7 ਸਿੱਖ ਤੁਹਾਡੇ ਰਾਜੇ ਨੇ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਕਲਸੀਆਂ। ਤੁਹਾਡੇ ਕੋਲ ਤੁਹਾਡੇ ਤੋਂ ਰਾਜ 1849 'ਚ ਉਹਨਾਂ ਨੇ ਲਿਆ। ਫੌਜ ਦੇ ਵਿੱਚ 30-35% ਤੁਹਾਡੇ ਅਫਸਰ ਨੇ ਸਿੱਖ, 18-19% ਜਵਾਨ ਸਿੱਖ ਨੇ। ਔਰ ਕਿਵੇਂ ਗੁੱਡਵਿਲ ਹੈ ਤੁਹਾਡੀ, ਤੁਸੀਂ ਵਰਲਡ ਵਾਰਸ ਦੇ ਵਿੱਚ ਆਪਣੇ ਨੰਬਰਸ ਨਾਲੋਂ ਜ਼ਿਆਦਾ ਪਲੇ ਕੀਤਾ ਹੈ। ਤੁਹਾਡਾ ਇੱਕ ਆਪਣਾ ਆਧਾਰ ਹੈ ਜਿਹਦੇ ਥੱਲੇ। ਸੋ ਤੁਸੀਂ ਕਿਵੇਂ ਔਰ ਤੁਸੀਂ ਨੈਗੋਸ਼ੀਏਟ ਦੋਨੋਂ ਪਾਸਿਆਂ ਨੂੰ, ਕਾਂਗਰਸ ਨੂੰ ਵੀ ਜਿਹੜਾ ਉਹ ਵੇਟਿੰਗ 'ਚ ਰੱਖੋਗੇ, ਮੁਸਲਿਮ ਲੀਗ ਨੂੰ ਵੀ ਉੱਥੇ ਵੀ ਤੁਸੀਂ ਨੈਗੋਸ਼ੀਏਟ ਤੁਹਾਡੀ ਲੀਡਰਸ਼ਿਪ ਕਰ ਰਹੀ ਹੈ। ਮੇਨ ਜਿਹਨਾਂ ਨੇ ਦੇਣਾ ਉਹਨਾਂ ਨਾਲ ਵੀ ਕਰ ਰਹੇ ਹੋ। ਪਰ ਜੇ ਤੁਸੀਂ ਸਾਰੇ ਆਂਡੇ ਕਾਂਗਰਸ ਦੀ ਟੋਕਰੀ 'ਚ ਪਾ ਕੇ ਕਿਹਾ ਜੀ ਨਹੀਂ ਅਸੀਂ ਪਾਕਿਸਤਾਨ ਨਹੀਂ ਬਣਨ ਦੇਣਾ, ਅਸੀਂ ਤਾਂ ਇਹਨਾਂ ਦੀ ਜਿਹੜਾ ਉਹ, ਤੇ ਤੁਸੀਂ ਨਾਲ ਕਹਿ ਰਹੇ ਹੋ ਹਾਂ ਜੇ ਪਾਕਿਸਤਾਨ ਬਣਦਾ ਫਿਰ ਸਿੱਖ ਸਟੇਟ ਵੀ ਜ਼ਰੂਰ ਬਣੇ, ਵੀ ਤੁਸੀਂ ਉਹਨੂੰ ਰੋਕਣਾ ਚਾਹੁੰਦੇ ਹੋ ਜਿਹੜਾ ਮੁਲਕ ਬਣਨ ਜਾ ਰਿਹਾ ਆਪਣਾ। ਤੁਸੀਂ ਜਿਵੇਂ ਅੱਜ ਇੱਕ ਸਿੱਖਾਂ ਦਾ ਤਬਕਾ ਕਿ ਜੀ ਖਾਲਿਸਤਾਨ ਕਹਿਣਾ ਕਿਉਂ ਨਾ ਅਸੀਂ ਕਹੀਏ, ਜੇ ਹਿੰਦੂ ਇੰਡੀਆ ਕਿਹਾ ਜਾ ਸਕਦਾ ਤੇ ਖਾਲਿਸਤਾਨ ਕਿਉਂ ਨਹੀਂ ਮੰਗਿਆ ਜਾ। ਮਤਲਬ ਇਹ ਹੈ ਕਿ ਜੇ ਹਿੰਦੂ ਇੰਡੀਆ ਨਾ ਕਹਿਣ ਦੇ ਅਸੀਂ ਫਿਰ ਸੰਤੁਸ਼ਟ ਹਾਂ ਉਹਦੇ 'ਚ। ਅਸੀਂ ਤਾਂ ਸੋ ਕਾਲਡ ਸੈਕੂਲਰ ਇੰਡੀਆ ਦੇ ਵਿੱਚ ਜਿਹੜਾ ਹੈ ਉਹ ਸਫਰਿੰਗ ਲਈ ਹੈ ਸਾਰੇ 47 ਤੋਂ 84 ਤੱਕ ਜਦੋਂ ਕਿ ਟੋਟਲ ਵਾਰ। ਸੋ ਮਤਲਬ ਸਾਡੀ ਜਿਹੜੀ ਲੀਡਰਸ਼ਿਪ ਦਾ ਵੀ ਪੈਟਰਨ ਜਿਹੜਾ ਈਵਨ ਮੈਂ ਬਾਦਲ ਅਕਾਲੀ ਦਲ ਜਦੋਂ ਉਹ ਤਾਂ ਛੱਡੋ, ਉਹ ਤਾਂ ਡੁੱਬਿਆ ਹੀ ਹੋਇਆ, ਉਹ ਤਾਂ 30-31 ਤਰੀਕ ਨੂੰ ਹੁਣ ਸਾਰਾ ਕੁਛ ਹੈ ਜੀ। ਜਥੇਦਾਰਾਂ ਨੂੰ ਇਹਨਾਂ ਨੇ ਵੀ ਮੈਮੋਰੈਂਡਮ ਦੇ ਦਿੱਤਾ, ਉਹਨਾਂ ਨੇ ਵੀ ਦੇ ਦਿੱਤਾ। ਉਹਨਾਂ ਨੇ ਕਿਹਾ ਜੀ ਤੁਸੀਂ ਗੁਰਮਤੇ ਮੁਤਾਬਕ ਫੈਸਲੇ ਕਰੋ। ਉਹਨਾਂ ਨੇ ਕਿਹਾ ਦੇਖੋ ਕਿ ਕੁਛ ਨਹੀਂ ਨਿਕਲਣਾ ਹੈ ਉੱਥੇ।
ਲੇਕਿਨ ਮੈਂ ਤਾਂ ਉਹਨਾਂ ਧਿਰਾਂ ਦੀ ਗੱਲ ਕਰ ਰਿਹਾ ਜਿਹੜੀਆਂ ਕਿਸੇ ਪਾਸੇ ਕੋਈ ਇੱਧਰੋਂ ਲੱਭ ਰਹੇ ਨੇ, ਕੋਈ ਉੱਧਰੋਂ ਲੱਭ ਰਹੇ ਨੇ। ਵੀ ਤੁਹਾਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਭਾਈ ਇਸ ਸਾਰੇ ਚੋਂ ਹੋ ਜਾਣਗੇ ਸ਼੍ਰੋਮਣੀ ਕਮੇਟੀ ਚੋਣਾਂ ਚੋਂ ਕੀ ਨਿਕਲ ਆਏਗਾ? ਬਿਲਕੁਲ। ਪਹਿਲਾਂ ਤੁਸੀਂ ਕੀ ਕੱਢ ਲਿਆ? ਤੁਹਾਡੇ ਸਾਰੇ ਦੇ ਸਾਰੇ ਵੀ 13 ਦੇ 13 MP ਬਣ ਗਏ ਜਾਂ ਬਣ ਜਾਣ ਤਾਂ ਤੁਸੀਂ ਕੀ ਕਰੋਗੇ? ਸੋ ਮਕਸਦ ਜਿਹੜੀ ਦੇਖੋ, ਮੈਂ ਇਹ ਕੋਈ ਡਿਸਪਾਇੰਟ ਵੀ ਨਹੀਂ ਕਰਨਾ ਚਾਹੁੰਦਾ। ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ ਸੀ ਕਿ ਕਈਆਂ ਨੂੰ ਡਿਸਅਪਾਇੰਟਿੰਗ ਲੱਗੇ, ਪਰ ਹਕੀਕਤ ਨੂੰ ਤੁਸੀਂ ਕਿਵੇਂ ਡਿਨਾਈ ਕਰ ਸਕਦੇ ਹੋ ਕਿ ਜੇ ਤੁਸੀਂ ਜਿਹੜੇ ਵੀ ਜਦੋਂ ਤੁਸੀਂ ਕੋਈ ਰੈਸਿਪੀ ਬਣਾਉਂਦੇ ਹੋ, ਜੇ ਤੁਸੀਂ ਜਿਹੜੀ ਰੈਸਿਪੀ ਤੁਸੀਂ 50 ਸਾਲ ਪਹਿਲੇ ਇਸਤੇਮਾਲ ਕੀਤੀ ਕੋਈ ਬਣਾਉਣ ਦੇ ਲਈ, ਉਹੀ ਤਰੀਕਾ ਤੁਸੀਂ ਹੁਣ ਫੇਰ ਕਰ ਰਹੇ ਹੋ ਤਾਂ ਨਤੀਜਾ ਉਹੀ ਨਿਕਲੇਗਾ ਜੋ 50 ਸਾਲ ਪਹਿਲਾਂ ਸੀ। ਔਰ ਇਹੀ ਗੱਲ ਮੈਨੂੰ ਜਿਹੜੀ ਬੌਦਰ ਕਰ ਰਹੀ ਹੈ। ਔਰ ਅੱਜ ਕੱਲ੍ਹ ਮੈਂ ਇਹ ਦੇਖ ਰਿਹਾ ਕਿ ਭਾਈ ਇੱਥੇ ਵੀ ਕਿਸ ਕਿਸਮ ਦੇ ਜਿਹੜੇ ਇੱਕ ਕਮਿਟਡ ਲੈਵਲ ਦੇ ਲੋਕ ਖਾਲਿਸਤਾਨ ਪ੍ਰਤੀ ਸੁਹਿਰਦ ਨੇ, ਉਹ ਉਹਨਾਂ ਨੂੰ ਚੁੱਕੀ ਫਿਰਦੇ ਨੇ ਜਿਨ੍ਹਾਂ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਭਾਈ ਉਹਨਾਂ ਦਾ ਕਿਰਦਾਰ ਕੀ ਹੈ, ਦੂਸਰਾ ਕੀ ਹੈ। ਜੇ ਅਸੀਂ ਇਹੀ ਕੁਛ, ਔਰ ਇਹ ਮੈਂ ਨਾਨ ਖਾਲਿਸਤਾਨੀ ਧਿਰਾਂ ਨੂੰ ਨਹੀਂ ਕਹਿ ਰਿਹਾ, ਉੱਥੋਂ ਦੀ ਜਿਹੜੀਆਂ ਖਾਲਿਸਤਾਨੀ ਧਿਰਾਂ ਨੇ ਪੰਜਾਬ ਵਿਚਲੀਆਂ ਵੀ, ਤੁਸੀਂ ਉਹਨਾਂ ਦੀਆਂ ਡਿਬੇਟਸ ਡਿਸਕਸ਼ਨ ਦੇਖੋ, ਉਹ ਪਤਾ ਨਹੀਂ ਉਹ ਕਿੱਥੋਂ ਉਹ ਲੱਗੇ ਹੋਏ ਨੇ ਉਹਦੇ ਉਸ ਗੱਲ ਦੇ ਮੁਤਾਬਕ ਕਿ ਵੀ ਕਿ ਕਿਵੇਂ ਉਹਦੇ ਬਗਲੇ ਦੇ ਸਿਰ ਤੇ ਮੋਮਬੱਤੀ ਰੱਖਣੀ ਹੈ ਤੇ ਬਗਲਾ ਕਿਵੇਂ ਫੜਨਾ ਹੈ ਕਿ ਜੀ ਮੋਮਬੱਤੀ ਹੋਏਗੀ, ਉਹ ਪਿਘਲੇਗੀ, ਉਹਦੀਆਂ ਅੱਖਾਂ 'ਚ ਪੈਗੀ ਔਰ ਉਹਨੂੰ ਤੁਸੀਂ ਫੜ ਲਓ। ਕਿਸੇ ਨੇ ਕਿਹਾ ਕਿ ਭਾਈ ਜਿਹੜਾ ਮੋਮਬੱਤੀ ਰੱਖਣ ਜਾਏਗਾ ਬਗਲੇ ਦੇ ਸਿਰ ਤੇ ਉਹਨੂੰ ਕਿਉਂ ਨਾ ਫੜ ਲੈਣੀ? ਨਹੀਂ ਕਹਿੰਦੇ ਤੂੰ ਬੁੱਧੀਜੀਵੀ ਨਹੀਂ ਹੈ, ਬੁੱਧੀਜੀਵੀਆਂ ਦੇ। ਮੈਂ ਬੁੱਧੀਜੀਵੀਆਂ ਦਾ ਹਾਲ ਦੇਖਦਾ ਤੇ ਮੈਨੂੰ ਲੱਗਦਾ ਵੀ ਇਹ ਸਾਰੇ ਬੁੱਧੂਜੀਵੀ ਇਕੱਠੇ ਹੋਏ ਨੇ ਕਿ ਬਈ ਸਿੱਧੀ ਗੱਲ ਹੈ ਕਿ ਇਸ ਸਾਰੇ ਤੋਂ ਬਾਅਦ ਜੂਨ 84 ਤੱਕ ਸਾਰੇ ਐਫਰਟ ਕਰ ਲਏ ਸੀ। ਅਨੰਦਪੁਰ ਦਾ ਮਤਾ ਫਾਈਨਲ ਪਾਰਟ ਸੀ, ਹੈ ਨਾ। ਔਰ ਹੁਣ ਇਵੇਂ ਹੀ ਜੇ ਕੰਗਣਾ ਰਣੌਤ ਦੀ ਫਿਲਮ ਨੂੰ ਲੈ ਕੇ ਇੱਕ ਤਬਕਾ ਲੱਗਾ ਹੋਇਆ ਇਹ ਕਹਿਣ ਕਿ ਜੀ ਉਹਦੇ 'ਚ ਪਿੰਡਰਾਂ ਟ੍ਰੇਲਰ 'ਚ ਦਿਖਾਇਆ ਗਿਆ ਕਿ ਪਿੰਡਰਾਂ ਵਾਲਿਆਂ ਨੇ ਕਿਹਾ ਕਿ ਕਾਂਗਰਸ ਨੂੰ ਕਿ ਤੁਹਾਨੂੰ ਵੋਟਾਂ ਚਾਹੀਦੀਆਂ, ਤੁਸੀਂ ਵੋਟਾਂ ਲੈ ਲਓ, ਸਾਨੂੰ ਖਾਲਿਸਤਾਨ ਚਾਹੀਦਾ, ਤੁਸੀਂ ਖਾਲਿਸਤਾਨ ਦੇ ਦਿਓ। ਹੁਣ ਉਹਦੇ ਤੇ ਇੱਕ ਤਬਕਾ ਲੱਗਾ ਹੋਇਆ ਜੀ ਸੰਤਾਂ ਨੇ ਤਾਂ ਕਦੇ ਖਾਲਿਸਤਾਨ ਕਿਹਾ ਹੀ ਨਹੀਂ। ਇਹ ਤਾਂ ਬਿਲਕੁਲ ਉਹ ਭਾਈ, ਉਹ ਤਾਂ ਪਹਿਲੀ ਗੱਲ ਤਾਂ ਉਹ ਕਾਂਗਰਸ ਦੇ ਨਾਲ ਜੋੜ ਕੇ ਇਹੀ ਝੂਠ ਜਿਹੜਾ 82 ਤੋਂ 82 83 ਸੀ ਕਿ ਸੰਤ ਪਿੰਡਰਾਂ ਵਾਲੇ ਕਾਂਗਰਸ ਦੀ ਉਪਜ ਨੇ। ਤੁਸੀਂ ਇੱਕ ਤਾਂ ਉਸ ਆਰਗੂਮੈਂਟ ਨੂੰ ਸਮਝ ਨਹੀਂ ਰਹੇ ਕਿ ਵੀ ਉਹ ਸਾਰਾ, ਤੇ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਸੰਤਾਂ ਨੇ ਤਾਂ ਕਦੇ ਕਿਹਾ ਹੀ ਨਹੀਂ ਖਾਲਿਸਤਾਨ ਜਾਂ ਮੰਗਿਆ ਹੀ ਨਹੀਂ, ਫਿਰ ਉਹ ਕਹਿੰਦੇ ਨੇ ਵੀ ਤੁਸੀਂ ਕਿਹੜੇ ਬਾਗ ਦੀ ਮੂਲੀ ਹੋ, ਤੁਸੀਂ ਕਿਉਂ ਮੰਗਦੇ ਹੋ? ਜੇ ਤੁਸੀਂ ਸੰਤਾਂ ਦੀਆਂ ਸਟੇਟਮੈਂਟਸ ਦੇਖਦੇ ਹੋ, ਇੱਕ ਪਾਸੇ ਤਾਂ ਉਹਨਾਂ ਦਾ ਇਹ ਕਹਿਣਾ, ਕਿਉਂਕਿ ਮੋਰਚਾ ਜਿਹੜਾ ਇਹ ਬਿਲਕੁਲ ਠੀਕ ਹੈ ਕਿ ਧਰਮਯੁੱਧ ਮੋਰਚਾ ਜਿਸ ਦੇ ਵਿੱਚ ਅਕਾਲੀ ਦਲ ਭਾਈਵਾਲ ਸੀ ਸੰਤਾਂ ਦੇ ਨਾਲ, ਉਹ ਅਨੰਦਪੁਰ ਦੇ ਮਤੇ ਲਈ ਸੀ। ਸੋ ਸੰਤ ਕੋਈ ਵੀ ਐਸੀ ਗੱਲ ਨਹੀਂ ਸੀ ਕਰਨਾ ਚਾਹੁੰਦੇ ਜਿਹਦੇ ਥੱਲੇ ਇਹ ਲੱਗੇ ਕਿ ਜੀ ਉਹ ਜਿਹੜਾ ਅਨੰਦਪੁਰ ਦੇ ਮਤੇ ਦੇ ਮੋਰਚੇ ਨੂੰ ਕੋਈ ਜਿਹੜਾ ਨੁਕਸਾਨ ਪਹੁੰਚਾ ਰਹੇ ਨੇ ਔਰ ਅਕਾਲੀਆਂ ਨੂੰ ਭੱਜਣ ਦਾ ਮੌਕਾ ਮਿਲੇ। ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿ ਭਾਈ ਜੇ ਜਦੋਂ ਪੱਤਰਕਾਰ ਬਾਰ-ਬਾਰ ਪੁੱਛਦੇ ਸੀ ਜੀ ਖਾਲਿਸਤਾਨ ਤੇ ਤੁਹਾਡਾ ਕੀ ਹੈ, ਉਹਨਾਂ ਨੇ ਕਿਹਾ ਜੀ ਠੀਕ ਹੈ, ਜੇ ਦੇਣਗੇ ਤੇ ਅਸੀਂ ਨਾ ਨਹੀਂ ਕਰਦੇ। ਇਸ ਵਾਰ ਜਿਹੜੀਆਂ ਬਲਦੇਵ ਸਿੰਘ ਨੇ ਬੇੜੀਆਂ 'ਚ ਵੱਟੇ ਪਾਏ ਸੀ 47 'ਚ, ਐਤਕੀ ਨਹੀਂ ਪੈਣ ਦਿੰਦੇ, ਐਤਕੀ ਅਸੀਂ ਨਾ ਨਹੀਂ ਕਰਦੇ। ਫਿਰ ਜਦੋਂ ਫੌਜ ਦੀ ਪੂਰੀ ਫਰਵਰੀ 84 ਤੋਂ ਬਾਅਦ ਇਹ ਨਜ਼ਰ ਆ ਗਿਆ ਕਿ ਫੌਜ ਦਾ ਜਿਹੜਾ ਇਨਐਵਿਟੇਬਲ ਹੋ ਰਿਹਾ, ਉਹਨਾਂ ਨੇ ਬਣਾਣਾ ਹੀ, ਹਮਲਾ ਕਰਨਾ ਹੀ ਕਰਨਾ, ਉਦੋਂ ਸੰਤਾਂ ਦੀ ਸਟੇਟਮੈਂਟ ਇਹਦੇ ਤੇ ਕਲੀਅਰ ਹੈ ਕਿ ਭਾਈ ਅਸੀਂ ਅਨੰਦਪੁਰ ਦੇ ਮਤੇ ਦੀ ਅਰਦਾਸ ਕੀਤੀ ਹੋਈ ਹੈ, ਉਹ ਚਾਹੁੰਦੇ ਹਾਂ, ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਇਹਦੀਆਂ ਤਾਂ ਐਂਪਲ ਸਟੇਟਮੈਂਟਾਂ ਨੇ। ਸੋ ਤੁਸੀਂ ਡਿਫੈਂਸ ਦੇ ਵਿੱਚ ਕਿਉਂ ਇਸ ਗੱਲ ਨੂੰ ਕਹਿ ਰਹੇ ਹੋ ਜੀ ਸੰਤਾਂ ਨੇ ਤਾਂ ਕਦੇ ਕਿਹਾ ਨਹੀਂ ਖਾਲਿਸਤਾਨ, ਤੇ ਟ੍ਰੇਲਰ ਦੇ ਵਿੱਚ? ਸੋ ਮਤਲਬ ਇਹ ਹੈ ਕਿ ਗੱਲ ਸਿਆਣੇ ਵਕੀਲ ਜਾਂ ਸਿਆਣੇ ਆਗੂ ਤੇ ਮਾੜੇ ਵਕੀਲ ਤੇ ਮਾੜੇ ਆਗੂ ਦਾ ਇਹੀ ਹਾਲ ਹੁੰਦਾ। ਜਿਵੇਂ ਮੈਂ ਅੱਗੇ ਵੀ ਕਿਹਾ ਸੀ, ਸਿਆਣਾ ਵਕੀਲ ਜਿਹੜਾ ਹੈ ਜੇ ਉਹਦੇ ਮੌਕਲ ਦੇ ਖਿਲਾਫ 35 ਕੇਸ ਨੂੰ ਜੋ ਇੱਕ ਕੇਸ ਪਿਕ ਕਰ ਲਏਗਾ, ਉਹ ਜਿਹੜਾ ਉਹਨੂੰ ਨਜ਼ਰ ਆਉਂਦਾ ਵੀ ਇਹ ਵੀਕ ਹੈ, ਇਹਨੂੰ ਭੰਨਿਆ ਜਾ, ਉਹਨੂੰ ਹੁੰਦਾ ਵੀ ਜੇ ਇਹਨੂੰ ਭੰਨ ਦਿਓ 34 ਜਿਹੜੇ ਬਾਕੀ ਨੇ ਉਹਦੇ 'ਚ, ਉਹ ਆਟੋਮੈਟਿਕਲੀ ਉਹਦਾ ਛੁਟਕਾਰਾ ਹੋ ਜਾਂਦਾ ਕਿ ਵੀ ਇਹ ਕ੍ਰੈਡੀਬਲ ਕੇਸ ਨਹੀਂ ਹੈਗੇ। ਸੋ ਇਸੇ ਤਰ੍ਹਾਂ ਮੈਨੂੰ ਇਹ ਨਜ਼ਰ ਆਉਂਦਾ ਹੈ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਇੱਥੋਂ ਵਾਲੇ ਵੀ, ਜੇ ਸਾਨੂੰ ਇਹ ਅਜੇ ਵੀ ਸਮਝ ਨਹੀਂ ਆਉਂਦਾ ਕਿ ਭਾਈ ਕੌਣ ਪੰਥ ਪ੍ਰਸਤ ਹੈ, ਕਿਹਦੀ ਕੀ ਦੇਣ ਹੈ, ਕਿਹਨੇ ਕੀ ਬਿਟਰੇਲ ਕੀਤੀ ਹੈ, ਅਸੀਂ ਸੰਸਥਾਵਾਂ ਨਾਲ ਜੁੜੇ ਹੋਏ ਹਾਂ ਜਾਂ ਆਪਣੀ ਪਰਿਵਾਰ ਪ੍ਰਸਤੀ ਪਾਲ ਰਹੇ ਹਾਂ ਜਾਂ ਅਸੀਂ ਆਪਣੀਆਂ ਯਾਰੀਆਂ ਨਿਭਾ ਰਹੇ ਹਾਂ, ਤੇ ਦੂਸਰਾ ਪਾਸਾ ਜਿਹੜਾ ਉਹ
ਏਜੰਸੀਆਂ ਆਪਣਾ ਕੰਮ ਤੇ ਲੱਗੀਆਂ ਹੋਈਆਂ ਨੇ ਤੇ ਇਹੀ ਹਾਲ ਜੇ ਪੰਜਾਬ ਦਾ ਹੈ ਤੇ ਫਿਰ ਮੈਨੂੰ ਕੋਈ ਕਹਿਣ 'ਚ ਝਿਜਕ ਨਹੀਂ ਹੈ ਕਿ ਭਾਈ ਅਸੀਂ ਜੋ ਕੁਝ ਫਿਰ 47 ਦੌਰ ਵਾਲਿਆਂ ਨੂੰ ਕਹਿੰਦੇ ਰਹੇ, ਅਗਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਸਾਡੀ ਜਨਰੇਸ਼ਨ ਨੂੰ ਕਹਿਣਗੀਆਂ ਕਿ ਭਾਈ ਮੌਕਾ ਤਾਂ ਆਇਆ ਸੀ ਲੇਕਿਨ ਅਸੀਂ ਜਿਵੇਂ ਪਹਿਲਾਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ, ਅਸੀਂ ਇਸ ਮੌਕੇ ਨੂੰ ਵੀ ਗਵਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 6 ਸਤੰਬਰ 2024 ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗ੍ਰੀਨਵੁੱਡ ਇੰਡੀਆਨਾ ਵਿਖੇ ਕੱਢਿਆ ਜਾ ਰਿਹਾ ਹੈ। ਨਗਰ ਕੀਰਤਨ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗਾ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਹਿੰਮਤ ਸਿੰਘ ਨਿਊਯਾਰਕ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਐਤਵਾਰ ਦੇ ਮੁੱਖ ਦੀਵਾਨ ਵਿੱਚ ਵੀ ਪੰਥਕ ਵਿਚਾਰਾਂ ਹੋਣਗੀਆਂ ਅਤੇ ਭਾਈ ਹਰਪਾਲ ਸਿੰਘ ਫਤਿਹਗੜ੍ਹ ਸਾਹਿਬ, ਭਾਈ ਪਰਮਪਾਲ ਸਿੰਘ ਤੇ ਭਾਈ ਦਵਿੰਦਰ ਸਿੰਘ ਸ਼ਾਂਤ ਹਾਜ਼ਰੀ ਲਵਾਉਣਗੇ। ਘੱਲੂਘਾਰਾ 1984 ਦੀ 40ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਜਾਵੇਗੀ। ਆਪ ਸਭ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡਵਰ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਟੈਕਸਸ ਦੇ ਇੱਕ ਹਿੰਦੂ ਮੰਦਿਰ ਉੱਤੇ ਇੱਕ ਬਾਪ ਵੱਲੋਂ ਦਾਅਵਾ ਠੋਕਿਆ ਗਿਆ ਹੈ ਔਰ ਇਸ ਦਾਅਵੇ ਦਾ ਆਧਾਰ ਇਹ ਹੈ ਕਿ ਮੰਦਿਰ ਦੇ ਪ੍ਰਬੰਧਕਾਂ ਨੇ ਕਿਸੇ ਹਿੰਦੂ ਰਸਮ ਦੇ ਤਹਿਤ ਉਸਦੇ 11 ਸਾਲ ਦੇ ਮੁੰਡੇ ਤੇ ਸਰੀਰ ਦੇ ਉੱਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਨਿਸ਼ਾਨ ਬਣਾਏ ਹਨ, ਜਿਸ ਨੇ ਉਸ ਬੱਚੇ ਨੂੰ ਬਹੁਤ ਤਕਲੀਫ ਦਿੱਤੀ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਗੁਰਬਾਣੀ ਵਿਚਾਰਾ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਟੈਕਸਾਸ ਦੀ ਖਬਰ ਹੈ ਔਰ ਮੇਨ ਸਟ੍ਰੀਮ ਮੀਡੀਆ ਦੀ ਖਬਰ ਹੈ ਕਿ ਟੈਕਸਾਸ ਦੇ ਵਿੱਚ ਫੋਰਟ ਬੈਂਡ ਕਾਉਂਟੀ ਦੇ ਵਿੱਚ ਇੱਕ ਮੰਦਿਰ ਹੈ ਔਰ ਉੱਥੋਂ ਦੇ ਇੱਕ ਸੱਜਣ ਵਿਜੇ ਚਾਰੂ ਜਿਹੜੇ ਕਿ ਇੱਕ ਹਿੰਦੂ ਸੱਜਣ ਨੇ ਜੀ, ਉਹਨਾਂ ਨੇ ਜਿਹੜਾ ਟੈਕਸਾਸ ਦੇ ਕੋਰਟ ਦੇ ਵਿੱਚ ਦਾਅਵਾ ਠੋਕਿਆ। 458th ਡਿਸਟ੍ਰਿਕਟ ਕੋਰਟ ਹੈ ਟੈਕਸਾਸ ਦਾ। ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਸ ਮੰਦਿਰ ਦੇ ਵਿੱਚ ਮੇਰੇ 11 ਸਾਲ ਦੇ ਪੁੱਤਰ ਨੂੰ ਉਸ ਦੇ ਮੋਢਿਆਂ ਤੇ ਗਰਮ ਲੋਹੇ ਦੀਆਂ ਸਲਾਖਾਂ ਦੇ ਨਾਲ ਇੱਕ ਰਸਮ ਕੋਈ ਹਿੰਦੂ ਮੰਦਿਰ ਦੀ ਹੈ। ਇਹ ਮੰਦਿਰ ਜਿਹੜਾ ਹੈ ਅਸ਼ਤਰ ਲਕਸ਼ਮੀ ਟੈਂਪਲ ਹੈ ਸ਼ੂਗਰਲੈਂਡਸ। ਉਹਨਾਂ ਨੇ ਉਸ ਨੂੰ ਸਾੜਿਆ, ਜਿਸ ਦਾ ਨਤੀਜਾ ਇਹ ਹੋਇਆ ਕਿ ਭਾਈ ਉਹ ਬਹੁਤ ਦਰਦ ਦੇ ਵਿੱਚ ਰਿਹਾ। ਉਹਦਾ ਪੱਕਾ ਸਕਿਨ ਡੈਮੇਜ ਹੋਇਆ, ਉਹਦੀ ਸਕਿਨ ਸੜੀ, ਇਨਫੈਕਸ਼ਨ ਵੀ ਹੋਈ ਔਰ ਉਹ ਅਜੇ ਤੱਕ ਇਮੋਸ਼ਨਲ ਟਰਾਮੇ 'ਚ ਹੈ। ਮੇਰਾ 11 ਸਾਲ ਦਾ ਬੱਚਾ ਹੈ, ਮੇਰੀ ਕੋਈ ਪਰਮਿਸ਼ਨ ਨਹੀਂ ਲਈ ਗਈ ਔਰ ਉਹਨੂੰ ਕਿਹਾ ਗਿਆ ਕਿ ਜੀ ਇਹ ਜਿਹੜਾ ਇੱਕ ਹਿੰਦੂ ਰਸਮ ਹੈ ਔਰ ਇਸ ਰਸਮ ਦੇ ਵੇਲੇ ਜਾਂ ਦੂਜੇ ਉਹਨੇ ਕਿਹਾ ਮੈਂ ਉੱਥੇ ਨਹੀਂ ਸੀ ਔਰ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਬੱਚੇ ਸੀ ਉਹਨਾਂ ਨੂੰ ਇਸ ਤਰ੍ਹਾਂ ਹੀ ਸਾੜਿਆ ਗਿਆ ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਬਈ ਬੱਚੇ ਨੇ ਕੋਈ ਕੰਸੈਂਟ ਨਹੀਂ ਸੀ ਦਿੱਤੀ, ਜੇ ਦਿੱਤੀ ਵੀ ਹੋਏ ਤਾਂ 11 ਸਾਲਾਂ ਦਾ ਸੀ, 18 ਸਾਲ ਤੋਂ ਘੱਟ ਜਿਹੜੇ ਨੇ ਉਹਨਾਂ 'ਚ ਤਾਂ ਐਜ਼ ਏ ਪੇਰੈਂਟਸ ਦੀ ਜਿਹੜੀ ਆ ਰਾਏ ਲਈ ਜਾਂਦੀ ਹੈ। ਔਰ ਇਹ ਜਿਹੜਾ ਇਹ ਸਾਰੀ ਨਿਊਜ਼ ਕਾਨਫਰੰਸ ਉਹਨਾਂ ਨੇ ਕੀਤੀ ਕਿ ਉਹਨਾਂ ਨੇ ਕਿਹਾ ਕਿ ਵੀ ਮੈਂ ਰੋਂਦਾ ਹੀ ਰਿਹਾ, ਮੈਨੂੰ ਇੰਨਾ ਇਹ ਹਰਟ ਕਰ ਰਿਹਾ ਸੀ ਔਰ ਉਹਦੇ ਤੇ ਉਹਨਾਂ ਕਿਹਾ ਦੇ ਨਿਊ ਵਟ ਦੇ ਡਿਡ ਵਾਸ ਵੈਰੀ ਰੋਂਗ ਬਿਕੋਜ਼ ਦੇ ਟੋਲਡ ਮੀ ਟੂ ਕੀਪ ਇਟ ਸੀਕ੍ਰੇਟ ਫਰਮ ਐਵਰੀਵਨ ਐਲਸ। ਇਹ ਬੱਚੇ ਨੇ ਕਿਹਾ ਮੈਨੂੰ ਕਿਹਾ ਜੀ ਕਿਸੇ ਨੂੰ ਤੂੰ ਦੱਸੀ ਨਾ, ਬਟ ਆਈ ਹੈਡ ਟੂ ਟੈਲ ਟੂ ਮਾਈ ਡੈਡ ਵੈਨ ਦਾ ਪੇਨ ਗॉट ਵਰਸ ਐਂਡ ਇਟ ਬਿਕੇਮ ਇਨਫੈਕਟਡ। ਹੁਣ ਉਹਨੇ ਅੱਗੋਂ ਡੈਮੇਜ ਦੇ ਲਈ ਕੀਤਾ।
ਸੋ ਅਸੀਂ ਸਮਝਦੇ ਹਾਂ ਵੀ ਇਹ ਤੁਸੀਂ ਦੇਖੋ ਵੀ ਇਹਨਾਂ ਮੁਲਕਾਂ 'ਚ ਆ ਕੇ ਵੀ ਇਕੱਲਾ ਇਹੀ ਨਹੀਂ, ਇਹ ਤਾਂ ਚਲੋ ਇੱਕ ਹਿੰਦੂ ਮੰਦਿਰ ਦੇ ਹਵਾਲੇ ਨਾਲ ਉਹਨਾਂ ਦੀ ਕੋਈ ਕਿਹੜਾ ਮੰਦਿਰ ਹੈ ਤਾਂ ਉਹਨਾਂ ਦਾ ਕੀ ਰਿਚੁਅਲ ਹੈ ਤੇ ਕੀ ਹੈ, ਲੇਕਿਨ ਮੈਂ ਬਹੁਤ ਵਾਰ ਦੇਖਦਾ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੰਨੇ ਬਾਬੇ, ਇੰਨੇ ਡੇਰੇ, ਕੋਈ ਸੋਨੇ ਦਾ ਤੀਰ ਲੈ ਕੇ ਨਿਕਲ ਆਇਆ, ਕੋਈ ਗੁਫਾ 'ਚੋਂ ਵੜਿਆ ਹੋਇਆ, ਕੋਈ ਦੂਜਾ ਕੂਕੇ ਨੇ ਉਹ ਇੱਕ ਦੂਜੇ ਦਾ ਸਿਰ ਮਾਰਦੇ ਨੇ, ਇੱਕ ਉਹ ਕੂਕਿਆਂ ਦਾ ਲੰਘ ਰਿਹਾ ਮਰੀਜ਼ ਪਿਆ ਉਹਦੇ ਤੇ ਉਹਦੇ ਸਿਰ ਨੂੰ ਆਪਣਾ ਪੈਰ ਲਾ ਰਿਹਾ ਕਿ ਜੀ ਬਾਕੀ ਦਵਾਈ ਨਹੀਂ ਕੰਮ ਕੀਤੀ ਤੇ ਪੈਰ ਉਹਦੇ। ਸੋ ਮੈਨੂੰ ਇਹ ਲੱਗਦਾ ਵੀ ਅਸੀਂ ਇੰਨੇ ਇਹ ਬਾਕੀਆਂ ਦਾ ਤਾਂ ਛੱਡੋ, ਇਹ ਤਾਂ ਪਹਿਲਾਂ ਹੀ ਇਸ ਕਿਸਮ ਦਾ ਜਿਹੜਾ ਉਹ ਬੁੱਤ ਪੂਜ ਹਿੰਦੂ ਮੂਵੇ ਵਾਲੀ ਲਾਈਨ ਦੇ ਥੱਲੇ ਇਹਨਾਂ ਦਾ ਹਾਲ ਹੈ। ਪਰ ਅੱਜ ਅਸੀਂ ਆਪਣੇ ਸਿੱਖਾਂ ਦਾ ਹਾਲ ਵੀ ਦੇਖੀਏ ਤਾਂ ਕੋਈ ਅਸੀਂ ਬੈਟਰ ਪੋਜੀਸ਼ਨ 'ਚ ਨਹੀਂ ਹੈ ਧਾਰਮਿਕ ਤੌਰ ਤੇ। ਉਹੀ ਸਿਰ ਮਾਰਨ ਵਾਲੇ, ਉਹੀ ਭੂਤਾਂ ਦੇ, ਉਹੀ ਆਸ਼ਰਮਾਂ 'ਚ, ਉਹੀ ਈਸਾਈਆਂ ਦੇ ਜੇ ਫੰਦੇ ਜਾਂ ਸੌਦਾ ਸਾਧ ਜਾਂ ਐਸਾ ਕੀ ਹੋਇਆ ਹੈ ਵੀ ਜਿਨ੍ਹਾਂ ਦੇ ਘਰ ਭਰੇ ਭਕੁੰਨੇ ਨੇ, ਜੇ ਮੰਗਤੇ ਬਣ ਕੇ ਗਵਾਂਢੀਆਂ ਦੇ ਮੰਗਣ ਜਾਣ ਜਾਂ ਸੜਕਾਂ ਦੇ ਉੱਤੇ ਮੰਗਤੇ ਬਣੇ ਹੋਣ। ਔਰ ਇਹ ਜਦੋਂ ਅਸੀਂ ਸਿੱਖੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਇੱਕ ਪਰਫੈਕਟ ਉਹ ਜੀਵਨ ਜਾਚ ਜਿਹਦੇ 'ਚ ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਹਰ ਚੀਜ਼ ਦਾ ਜਿਹੜਾ ਉਹ ਇੱਕ ਬੈਲੈਂਸ ਹੈ। ਸੋ ਇਸ ਦੇ ਉੱਤੇ ਸਾਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਭਾਈ ਸਾਡੇ ਗੁਰਦੁਆਰਿਆਂ ਦੇ ਏਜੰਡਿਆਂ ਦੇ ਵਿੱਚ ਵੀ ਅੱਜ ਕੱਲ੍ਹ ਕਿਤੇ ਸਿਮਰਨ ਦੇ ਨਾਂ ਥੱਲੇ ਹੀ ਕਈ ਕੁਛ ਇਸ ਕਿਸਮ ਦਾ ਚੱਲ ਰਿਹਾ। ਮੈਨੂੰ ਇਹ ਲੱਗਦਾ ਵੀ ਸਾਨੂੰ ਐਸਾ ਉਜੜ ਪਾਇਆ, ਔਰ ਜੇ ਤੁਸੀਂ ਕਿਤੇ ਕੋਈ ਗੱਲ ਕਹਿਣੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਆਈਸੋਲੇਟ ਹੋ ਕੇ ਬਹਿ ਜਾਂਦੇ ਹੋ, ਕਿਉਂਕਿ ਇੱਕ ਭੀੜ ਮੈਂਟੈਲਿਟੀ ਦੇ ਥੱਲੇ ਬਹੁਤ ਸਾਰਿਆਂ ਨੂੰ ਲੱਗਦਾ ਕਿ ਜੀ ਇਹਦੇ 'ਚੋਂ ਵੀ ਪਤਾ ਨਹੀਂ ਕੁਛ ਨਿਕਲ ਆਏ। ਹਾਲ ਇਹ ਹੈ, ਉਹ ਸਾਡੇ ਇੱਕ ਦੋਸਤ ਕਹਿੰਦਾ ਹੁੰਦਾ ਨੇ ਵੀ ਹਾਲ ਇਹ ਹੋ ਗਿਆ ਵੀ ਜਿਹਦੇ ਵੀ ਮਗਰ ਥੋੜੀ ਜਿਹੀ ਸਵਾਹ ਲੱਗੀ ਹੁੰਦੀ ਹੈ ਚਿੱਤੜਾਂ ਨੂੰ, ਤੇ ਉਹ ਸਾਰੇ ਉਹਦੇ ਮਗਰ ਲੱਗ ਪੈਂਦੇ ਨੇ ਵੀ ਪਤਾ ਨਹੀਂ ਹਿਮਾਲਿਆ ਤੋਂ ਉਤਰ ਕੇ ਕੋਈ ਆ ਗਿਆ, ਇਹ ਕੋਈ ਸਾਨੂੰ ਵੀ ਜਾਣ ਲੱਗੇ ਦੇ ਜਾਏ। ਇਹ ਠੀਕ ਨਹੀਂ ਹੈ। ਮੈਂ ਭਾਵੇਂ ਮੰਦਿਰ ਦੇ ਹਵਾਲੇ ਨਾਲ ਗੱਲ ਕੀਤੀ ਹੈ, ਪਰ ਹਾਲਾਤ ਇਹ ਹੀ ਨੇ ਕਿ ਵੀ ਟੋਟਲੀ ਇੱਕ ਪਾਸਾ ਤਾਂ ਉਹ ਹੈ ਜਿਹੜਾ ਟੋਟਲੀ ਮੈਟੀਰੀਅਲਿਸਟਿਕ ਹੋ ਕੇ ਦੌੜਿਆ ਹੋਇਆ, ਉਹਨਾਂ ਦਾ ਕੋਈ ਲਾਗਾ ਦੇਗਾ ਹੀ ਨਹੀਂ ਹੈ। ਉਹ ਤਾਂ ਆਪਣੀਆਂ ਰੀਲਾਂ ਬਣਾਉਣ ਤੇ ਲੱਗੇ ਹੋਏ ਨੇ, ਪੈਸੇ ਬਣਾਉਣ, ਔਰ ਆਚਰਣਕ ਪੱਖ ਵੀ ਜਿਹੜਾ ਉਹ ਡੁੱਬਿਆ ਹੋਇਆ। ਪਰ ਇਹ ਜਿਹੜੇ ਦੂਜੇ ਆਸਤਕ ਵਿਚਾਰਧਾਰਾ ਵਾਲੇ ਨੇ, ਇਹਨਾਂ ਨੂੰ ਵੀ ਤੁਸੀਂ ਇਹ ਦੇਖ ਰਹੇ ਹੋ ਵੀ ਕਿੰਨਾ ਵੱਡਾ ਇੱਕ ਬਲੌਕ ਜਿਹੜਾ ਉਹ ਗੁੰਮਰਾਹ ਹੋਇਆ। ਔਰ ਅਸੀਂ ਜਿਵੇਂ ਇਕਰਾਰ ਕੀਤਾ ਸੀ ਕਿ ਭਾਈ ਅਸੀਂ ਗੁਰਬਾਣੀ ਵਿਚਾਰ ਦੀ ਸ਼ੁਰੂਆਤ ਕਰਾਂਗੇ, ਔਰ ਅਸੀਂ ਲਾਸਟ ਜਿੱਥੇ ਛੱਡਿਆ ਸੀ ਟੈਕਨੀਕਲ ਟੀਮ ਨੇ ਉਸ ਉੱਥੋਂ ਹੀ ਕਬੀਰ ਸਾਹਿਬ ਦਾ ਸ਼ਬਦ ਹੈ ਜਿਹੜਾ ਸ੍ਰੀ ਰਾਗ ਦੇ ਵਿੱਚ ਏਕ ਸਵਾਨ ਕਹਿ ਘਰ ਗਾਵਣਾ, ਔਰ ਇਹ ਟਿਊਨ ਜਿਹੜਾ ਹੈ ਏਕ ਸਵਾਨ, ਇਸ ਦੇ ਉੱਤੇ ਇਹ ਰਾਗ ਦੇ ਐਂਗਲ ਤੋਂ ਹੈ। ਔਰ ਇਹ ਹੈ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ ਰਹਾਓ। ਜਿਵੇਂ ਅਸੀਂ ਪਹਿਲਾਂ ਵੀ ਇਹ ਬਿਆਨਿਆ ਹੋਇਆ ਕਿ ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਜਿਹਦੇ ਦੇ ਉੱਤੇ ਬੇਸਡ ਹੈ। ਔਰ ਵੈਸੇ ਗੀਤਕਾਰੀ ਜਾਂ ਕੀਰਤਨ ਦੇ ਐਂਗਲ ਤੋਂ ਇਹ ਸੀ ਕਿ ਜਿਹੜੀ ਰਹਾਓ ਦੀ ਤੁਕ ਹੈ ਇਹਨੂੰ ਸਥਾਈ ਬਣਾਇਆ ਜਾਏ, ਕਿ ਜਿਹੜਾ ਬਾਰ-ਬਾਰ ਜਿਸ ਨੂੰ ਸਥਾਈ ਉਹੀ ਹੈ ਕਿ ਜਦੋਂ ਤੁਸੀਂ ਸ਼ਬਦ ਦੀ ਜਿਹੜੀ ਤੁਕ ਪੜ੍ਹਦੇ ਹੋ ਫਿਰ ਤੁਸੀਂ ਸਥਾਈ ਵੱਲ ਜਾਂਦੇ ਹੋ ਤਾਂ ਕਿ ਤੁਹਾਡਾ ਫੋਕਸ ਹੋਏ। ਔਰ ਇਹ ਹੈ ਕਿ ਵੀ ਦੇਖੋ ਦੁਨੀਆ ਦੇ ਵਿੱਚ ਇਸ ਨਿਰੰਕਾਰ ਦੀ ਕਾਇਨਾਤ ਦੇ ਵਿੱਚ ਇਹੋ ਜਿਹਾ ਭਰਮ ਫੈਲਿਆ ਹੋਇਆ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਇਆ ਹੈ ਮਾਇਆ। ਕਿ ਇੱਕ ਪਾਸੇ ਚਾਨਣ ਹੈ, ਨੂਰ ਹੈ, ਨਿਰੰਕਾਰ ਦੀ ਜੋਤ ਹੈ, ਅਲਟੀਮੇਟ ਟਰੂਥ ਹੈ, ਪਰ ਦੂਸਰੇ ਪਾਸੇ ਜਿਹੜਾ ਪ੍ਰਭਾਵ ਹੈ ਮਾਇਆ ਦਾ, ਜਿਸ ਨੂੰ ਅਸੀਂ ਜਦੋਂ ਗੁਰੂ ਅਮਰਦਾਸ ਜੀ ਦਾ ਇਹ ਫਰਮਾਨ ਦੇ ਨਾਲ ਕਿ ਭਾਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਕਿ ਭਾਈ ਇੱਕ ਪਾਸੇ ਜਿਹੜੀ ਸੀ ਉਹ ਤੁਹਾਡੀ ਹੋਂਦ ਮਾਂ ਦੇ ਉਦਰ ਦੇ ਵਿੱਚ ਸੀ, ਉਸ ਚੋਂ ਜਿਉਂ ਹੀ ਤੁਸੀਂ ਬਾਹਰ ਆਏ ਮਾਇਆ ਅਮਰ ਵਰਤਾਇਆ, ਕਿ ਮਾਇਆ ਦਾ ਹੁਕਮ ਚੱਲਣ ਲੱਗ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਡਿਜ਼ਾਇਰਸ ਨੇ ਘੇਰ ਲਿਆ। ਹੁਣ ਤ੍ਰਿਸ਼ਨਾ, ਡਿਜ਼ਾਇਰ, ਮਾਇਆ, ਇਹ ਸਾਰੇ ਉਹ ਨੇ ਜਿਹੜੇ ਸਾਡੀ ਸੁਰਤ ਨੂੰ ਦੁਨੀਆਦਾਰੀ ਦੇ ਨਾਲ ਜੋੜਦੇ ਨੇ। ਔਰ ਇਸ ਤੋਂ ਹੀ ਉਹਨਾਂ ਨੇ ਫਿਰ ਕਬੀਰ ਸਾਹਿਬ ਨੇ ਮਾਂ ਦਾ ਅਲੰਕਾਰ ਇਸਤੇਮਾਲ ਕੀਤਾ ਕਿ ਵੀ
ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਹੁੰਦਾ ਹੈ ਮਾਂ ਉਸ ਨੂੰ ਸੈਲੀਬ੍ਰੇਟ ਕਰਦੀ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ। ਸੁਤ ਬੱਚੇ ਨੂੰ ਕਹਿੰਦੇ ਨੇ, ਪੁੱਤਰ ਨੂੰ ਕਹਿੰਦੇ ਨੇ ਕਿ ਮਾਂ ਸਮਝਦੀ ਹੈ ਕਿ ਪੁੱਤਰ ਮੇਰਾ ਵੱਡਾ ਹੋ ਰਿਹਾ ਹੈ। ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘਟਤ ਹੈ। ਹਾਲਾਂਕਿ ਜੋ ਵੀ ਉਸ ਦੇ ਹਿੱਸੇ ਉਮਰ ਰੱਖੀ ਹੋਈ ਸੀ, ਜਿਉਂ-ਜਿਉਂ ਵੱਡਾ ਹੋ ਰਿਹਾ ਹੈ, ਐਕਚੁਅਲੀ ਉਸ ਦੇ ਅਕਾਊਂਟ ਚੋਂ ਉਹ ਸਾਲ ਜਾ ਰਹੇ ਨੇ। ਉਹ ਹੁਣ ਇਧਰ ਮਾਂ ਕਹਿ ਰਹੀ ਹੈ ਮੋਰ ਮੋਰ ਕਰ ਅਧਿਕ ਲਾਡ ਧਰ। ਮਾਂ ਮੇਰਾ ਮੇਰਾ ਕਰਕੇ ਲਾਡ ਕਰਦੀ ਹੈ, ਪਰ ਜਮਰਾਜ ਮੌਤ ਦਾ ਫਰਿਸ਼ਤਾ ਇਜ਼ਰਾਈਲ ਉਹ ਕਹਿ ਰਿਹਾ ਇਹ ਤਾਂ ਮੇਰਾ ਹੈ, ਮੇਰੇ ਵੱਲ ਤੁਰਿਆ ਆ ਰਿਹਾ। ਜਿਉਂ-ਜਿਉਂ ਉਮਰ ਜਾ ਰਹੀ ਹੈ ਇਸ ਨੂੰ ਮਾਂ ਦੇ ਇਸ ਮੋਹ ਨੂੰ ਦੇਖ ਕੇ ਕਿ ਮੇਰਾ ਮੇਰਾ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਹੱਸ ਰਿਹਾ ਕਿ ਭਾਈ ਇਹ ਕਿਸ ਕਿਸਮ ਦੇ ਭਰਮ ਦੇ ਵਿੱਚ ਦੁਨੀਆ ਫਸੀ ਹੋਈ ਹੈ, ਇਹ ਮਾਂ ਫਸੀ ਹੋਈ ਹੈ। ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨੇਚੋ ਮਰਨਾ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨ। ਕਿ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੀ ਦੁਨੀਆ 'ਚੋਂ ਸਾਨੂੰ ਮਿੱਠਾਪਨ ਨਜ਼ਰ ਆਉਂਦਾ ਹੈ, ਐਕਚੁਅਲੀ ਇਹ ਵਿਖਿਆ ਹੈ, ਜ਼ਹਿਰ ਹੈ। ਇਹ ਸਾਰੇ ਨੂੰ ਛੱਡੋ, ਕਿਉਂਕਿ ਔਰ ਇਹ ਗੱਲ ਨੂੰ ਜ਼ਾਹਰਾ ਕਰੋ ਕਿ ਜਿਹੜੀ ਮੌਤ ਹੈ ਉਹ ਅਵਸ਼ ਹੈ, ਨਿਚੋ ਹੈ ਕਿ ਵੀ ਨਿਸ਼ਚੈਵਾਚਕ ਹੈ। ਕੋਈ ਚੀਜ਼ ਮੌਤ ਨੂੰ ਰੋਕ ਨਹੀਂ ਸਕਦੀ। ਔਰ ਉਸ ਸੋਹਣੇ ਵਾਹਿਗੁਰੂ ਨੂੰ, ਰਮਈਆ ਹੁੰਦਾ ਸੋਹਣਾ, ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ, ਕਿ ਭਾਈ ਉਸ ਵਾਹਿਗੁਰੂ ਨੂੰ ਯਾਦ ਕਰੋ ਜਿਸ ਦਾ ਲਫ਼ਜ਼ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ, ਔਰ ਉਸ ਚੋਂ ਹੀ ਤੁਹਾਡੀ ਵੀ ਜਿਹੜੀ ਹੈ ਅਨੰਤ ਜੀਵਨ ਨਿਕਲੇਗਾ। ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ। ਇਹ ਮੋਹ ਮਾਇਆ ਦੇ ਚੱਕਰ ਚੋਂ ਤੁਸੀਂ ਇਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਪਾਰ ਲੰਘ ਸਕਦੇ ਹੋ। ਜਾਂ ਤਿਸ ਭਾਵੈ ਤਾਂ ਲਾਗੈ ਭਾਉ, ਭਰਮ ਭੁਲਾਵਾ ਵਿੱਚੋਂ ਜਾਏ, ਉਪਜੈ ਸਹਿਜ ਗਿਆਨ ਮਤ ਜਾਗੈ, ਗੁਰ ਪ੍ਰਸਾਦ ਅੰਤਰ ਲਿਵ ਲਾਗੈ। ਹੁਣ ਕਿ ਇਹ ਵੀ ਵਾਹਿਗੁਰੂ ਦੀ ਰਜ਼ਾ 'ਚ ਹੁੰਦਾ, ਜੇ ਉਸ ਨੂੰ ਚੰਗਾ ਲੱਗਦਾ ਹੈ ਤਾਂ ਤੁਹਾਡੇ ਅੰਦਰ ਜਿਹੜਾ ਉਸ ਦਾ ਭਉ ਭਾਵਨੀ ਪੈਦਾ ਹੁੰਦੀ ਹੈ। ਉਸ ਦੀ ਕਿਰਪਾ ਦੇ ਨਾਲ ਤੁਹਾਡੇ ਅੰਦਰੋਂ ਭਰਮ ਔਰ ਭੁਲਾਵਾ ਜਾਂਦੇ ਨੇ, ਔਰ ਜਦੋਂ ਭਰਮ ਭੁਲਾਵਾ ਨਿਕਲ ਗਿਆ, ਭਉ ਔਰ ਭੈ ਪੈਦਾ ਹੋਇਆ, ਉਪਜੈ ਸਹਿਜ ਗਿਆਨ ਮਤ ਜਾਗੈ, ਤੁਹਾਡੇ ਅੰਦਰ ਸਹਿਜ ਗਿਆਨ ਆਇਆ, ਤੁਹਾਡਾ ਮਤ ਜਿਹੜੀ ਆ ਉਹ ਪ੍ਰਚੰਡ ਹੋਈ ਉਸ ਗਿਆਨ ਦੇ ਨਾਲ। ਗੁਰ ਪ੍ਰਸਾਦ ਅੰਤਰ ਲਿਵ ਲਾਗੇ, ਗੁਰੂ ਦੀ ਕਿਰਪਾ ਦੇ ਨਾਲ ਤੁਹਾਡੀ ਲਿਵ ਉਸ ਵਾਹਿਗੁਰੂ ਦੇ ਨਾਲ ਲੱਗਦੀ ਹੈ। ਇਤ ਸੰਗਤ ਨਾਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ ਦੂਜਾ। ਕਿ ਭਾਈ ਇਸ ਤਰੀਕੇ ਨਾਲ ਤੁਹਾਡਾ ਜਿਹੜੀ ਹੈ ਫਿਰ ਤੁਸੀਂ ਉਸ ਜੀਵਨ ਨੂੰ ਪਾ ਲੈਂਦੇ ਹੋ ਜਿਸ ਦੇ ਵਿੱਚ ਮੌਤ ਨਹੀਂ ਹੁੰਦੀ। ਫਿਜ਼ੀਕਲ ਮੌਤ ਤਾਂ ਹੋਏਗੀ, ਇਤ ਸੰਗਤ ਨਾਹੀ ਮਰਨਾ, ਪਰ ਉਸ ਵਾਹਿਗੁਰੂ ਦੇ ਹੁਕਮ ਨੂੰ ਮੰਨਣਾ ਜਿਹੜਾ ਹੈ ਉਹ ਤੁਹਾਡੇ ਲਈ ਅਲਟੀਮੇਟਲੀ ਉਹ ਜੀਵਨ ਹੋਏਗਾ। ਹੁਕਮ ਪਛਾਣ ਤਾਂ ਖਸਮੈ ਮਿਲਣਾ, ਉਸ ਦੇ ਹੁਕਮ ਦੇ ਵਿੱਚ ਜਿਉਣਾ ਔਰ ਉਸ ਦੇ ਅੱਗੇ ਆਪਣਾ ਆਪਾ ਰੱਖ ਦੇਣਾ, ਇਹੀ ਉਸ ਵਾਹਿਗੁਰੂ ਦੇ ਨਾਲ ਮਿਲਾਪ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵੀਅਰਸ ਬਸ ਨਿਓ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸ਼ਰਦਾ ਸਿੰਘ ਜੀ ਫਤਿਹ ਬੁਲਾਉਂਦੇ ਨੇ, ਮੋਦ ਸਲਮਾਨ ਜੀ ਸਾਨੂੰ ਗੁੱਡ ਮਾਰਨਿੰਗ ਕਹਿੰਦੇ ਨੇ, ਨਿਹੰਗ ਸਿੰਘ ਜੀ ਅਮੇਜ਼ਿੰਗ ਆਲਵੇਜ਼ ਗ੍ਰੇਟ ਸ਼ੋ ਕਹਿੰਦੇ ਨੇ, ਔਰ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਿੰਸ ਇੰਡੀਪੈਂਡੈਂਸ ਇੰਡੀਆ ਹੈਜ਼ ਡਿਵੋਟਡ ਆਲ ਰਿਸੋਰਸਿਸ ਫॉर ਡਿਸਟਰਕਸ਼ਨ ਆਫ ਅਦਰਸ ਵਿਚ ਵਿਲ ਟਰਨ ਆਊਟ ਟੂ ਬੀ देयर ਓਨ ਡਿਸਟਰਕਸ਼ਨ। ਹਾਂ ਬਿਲਕੁਲ ਤੁਸੀਂ ਠੀਕ ਕਿਹਾ। ਜਦੋਂ ਤੁਸੀਂ ਰਿਸੋਰਸ ਤੁਹਾਡੇ ਇਸੇ ਕੰਮ ਤੇ ਹੀ ਲੱਗੇ ਹੋਏ ਨੇ ਤੇ ਇਵੈਂਚੁਅਲੀ ਫਿਰ ਅੰਦਰੋਂ ਇਕਨੋਮੀ ਕਲੈਪਸ ਹੁੰਦੀ ਹੈ, ਜਿਵੇਂ ਸੋਵੀਅਤ ਯੂਨੀਅਨ ਦੀ ਹੋਈ ਜਾਂ ਯੂਗੋਸਲਾਵੀਆ ਦੀ ਹੋਈ, ਔਰ ਉਹਦੇ ਚੋਂ ਉਹਨਾਂ ਦੀ ਡਿਸਇੰਟੀਗ੍ਰੇਸ਼ਨ ਨਿਕਲੀ। ਹਾਂਜੀ, ਬਲਜੀਤ ਕੌਰ ਜੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੁਹੰਮਦ ਤਾਇਬ ਜੀ ਕਹਿੰਦੇ ਫੁੱਲ ਪ੍ਰੋਗਰਾਮ ਨੂੰ ਫੇਸਬੁੱਕ ਪੇਜ ਤੇ ਵੀ ਪੋਸਟ ਕਰ ਦਿਆ ਕਰੋ ਅਗਰ ਕੋਈ ਪ੍ਰੋਬਲਮ ਨਹੀਂ ਹੋਵੇ ਤੇ। ਹਾਂਜੀ ਅਸੀਂ ਮੁਹੰਮਦ ਤਾਇਬ ਜੀ ਇਹ ਆਲਰੇਡੀ ਸਾਡਾ ਫੇਸਬੁੱਕ ਤੇ ਸੀ, ਬਹੁਤ ਸਾਰੇ ਲੱਖਾਂ ਦੀ ਗਿਣਤੀ 'ਚ ਫਾਲੋਅਰ ਵੀ ਸੀ, ਪਰ ਸਾਡੇ ਪੇਜ ਨੂੰ ਉਹਨਾਂ ਨੇ ਬੈਨ ਕੀਤਾ ਹੋਇਆ ਔਰ ਅਸੀਂ ਕੋਈ ਹੋਰ ਬਣਾ ਕੇ ਫਿਰ ਯਤਨ ਨਹੀਂ ਕੀਤਾ ਹੈ ਅੱਗੇ ਕਰਨ ਦਾ। ਬਿਲਕੁਲ। ਇਫਤਿਕਾਰ ਹੁਸੈਨ ਜੀ ਵੀ ਔਰ ਸੁਰਮਖ ਮੁੰਦਰਾ ਜੀ ਵੀ, ਧਰਮ ਸਿੰਘ ਜੀ ਵੀ ਔਰ ਜਸਵੀਰ ਸਿੰਘ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੋਟੀਵੇਸ਼ਨ ਫॉर ਪੀਸ ਐਂਡ ਲਵ ਕਹਿੰਦੇ ਨੇ ਕਬੀਰ ਜੀ ਆਪ ਜੀ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ, ਅਸੀਂ ਰੋਜ਼ਾਨਾ ਸੁਣਦੇ ਹਾਂ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਿੱਖ ਕੌਮ ਦੀ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਤੁਹਾਡਾ। ਔਰ ਸਰਦਾਰ ਧਾਲੀਵਾਲ ਜਿਹੜੇ ਨੇ ਨਹੀਂ
ਸਰਦਾਰ ਦਲਵਿੰਦਰ ਸਿੰਘ ਮੰਡ ਜਿਹੜੇ ਨੇ ਉਹ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਫਤਿਹ ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਅਵਤਾਰ ਸਿੰਘ ਜੀ ਫਤਿਹ, ਸਤਨਾਮ ਸਿੰਘ ਜੀ ਸਾਡੀ ਜਿੰਦ ਸਾਡੀ ਜਾਨ ਖਾਲਿਸਤਾਨ। ਔਰ ਫਿਰ ਇਸੇ ਤਰ੍ਹਾਂ ਖਾਲਿਸਤਾਨ हाँ जी कुलदीप कौर जी भी फतेह बुलाने, रणजोत सिंह, बलबिंदर सिंह, लाडी सिंह जी, जसकीरत सिंह जी, अमरजीत सैनी जी, जतिंदर सिंह जी, फिर इसी तरह लीन जी, मंजूर कोहनूर जी, सतनाम औजला जी, जसवीर सिंह गरेवाल जी, रणजीत सिंह जी, दलजीत सिंह जी, पंदेर जयदीश जी और मोहम्मद जॉनस जी कहने आज से वाघा से लाहौर शुरू हो रहा है, मुबारक हो सबको। ਤੁਹਾਡਾ ਮੈਂ ਮੈਸੇਜ ਦੇਖਿਆ, ਮੈਨੂੰ ਨਹੀਂ ਲੱਗਦਾ ਕੋਈ ਵਪਾਰ ਸ਼ੁਰੂ ਹੋ ਰਿਹਾ ਹੈ ਜਾਂ ਕੋਈ ਹੋਰ ਬਾਰਡਰ ਤਾਂ ਵੈਸੇ ਵੀ ਉਨਾ ਲਿਮਿਟਡ ਹੀ ਖੁੱਲਾ ਹੁੰਦਾ ਹੈ, ਪਰ ਕੱਲ ਤੱਕ ਸ਼ਾਇਦ ਕੋਈ ਡਿਟੇਲ ਆਏ हाँ जी इस पर डिस्कस करांगे। अवतार सिंह जी कहने वाहिगुरू मेहर करे सिख कौम उपर जल्दी कौम दा घर बने, खालिस्तान जिंदाबाद कहंदे ने। सुखजीवन बच्चू जी गुरजब कहंदे ने, दविंदर सिंह जी भी। और इसी तरह महताबगढ़ जिला फतेहगढ़ ਸਾਹਿਬ ਵਿਖੇ ਮੇਰੇ ਖਿਆਲ ਸਾਨੂੰ ਦੇਖ ਰਹੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਵਿੰਦਰ ਸਿੰਘ ਸੋਦਾ ਜੀ ਵੀ ਕਹਿੰਦੇ ਸਾਰੇ ਵੀਰ ਭੈਣਾਂ ਨੂੰ ਜਿਹੜੀ ਹੈ ਗੁਰਫਤਿਹ। ਰੇਸ਼ਮ ਸਿੰਘ ਜੀ, ਮੁਹੰਮਦ ਜੋਨਸ ਜੀ ਕਹਿੰਦੇ ਖਾਲਿਸਤਾਨ ਜ਼ਰੂਰ ਬਣੇਗਾ ਇਨਸ਼ਾਅੱਲਾ। ਦਲਜੀਤ ਸਿੰਘ ਜੀ ਔਰ ਮੁਹੰਮਦ ਜੋਨਸ ਜੀ, ਅਵਤਾਰ ਸਿੰਘ ਜੀ, ਸੋਨਮਾਲ ਜੀ, ਇੰਦਰਜੀਤ ਸਿੰਘ ਸੰਧੂ ਜੀ ਐਂਡ ਧਰਮ ਸਿੰਘ ਜੀ ਸਭ ਸਾਨੂੰ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾਗਿਆ ਦਿਓ। ਦੇਖਦੇ ਰਹੋ TV4 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।